ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚਾਓ ਹਨੇਰਾ, ਉਸ ਨਾਰੇ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਪਹਿਰਾ ਦਿੰਦੀ ਆ, ਕਿਉਂਕਿ ਕਿਸੇ ਟਾਈਮ ਗੜ੍ਹ ਹੋਇਆ ਕਰਦਾ ਸੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ, ਤੇ ਅੱਜ ਸਿਮਟ ਕੇ ਇੱਕ ਸੀਟ ਤੇ ਰਹਿ ਗਿਆ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦਾ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ, ਇਹਨਾਂ ਨੇ ਕੇਵਲ ਤੇ ਕੇਵਲ ਇਕੱਲੇ ਪਰਿਵਾਰ ਦੀ ਗੱਲ ਕੀਤੀ। ਕਦੋਂ ਬੰਦਾ ਪਰਿਵਾਰ ਦੀ ਗੱਲ ਕਰੂ, ਪੈਸੇ ਇਕੱਠੇ ਕਰੂ, ਫਿਰ ਪ੍ਰਕਾਸ਼ ਸਿੰਘ ਬਾਦਲ ਦੇ 1997 ਤੋਂ 2002 ਤੱਕ ਸਰਕਾਰ ਰਹੀ, ਉਹਦੇ ਵਿੱਚ ਕਈ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ 'ਚ। ਅਕਾਲੀ ਹੋਣਾ ਹੋਰ ਗੱਲ ਆ, ਅਕਾਲੀ ਪਾਰਟੀ 'ਚ ਕੰਮ ਕਰਨਾ ਹੋਰ ਗੱਲ ਆ। ਇਹ ਅਕਾਲੀ ਨਹੀਂ, ਅਕਾਲੀ ਪਾਰਟੀ 'ਚ ਕੰਮ ਕਰਦੇ ਸੀ। ਅਕਾਲੀ ਦਲ ਕਿਤੇ ਨਹੀਂ ਗਿਆ, ਅਕਾਲੀ ਦਲ ਗਲਤ ਹੱਥਾਂ 'ਚ। ਅਕਾਲੀ ਦਲ ਬਾਦਲ ਆ, ਅੱਜ ਬਾਦਲ ਤੋਂ ਵੀ ਅਕਾਲੀ ਦਲ ਬਠਿੰਡਾ ਬਣ ਗਿਆ। ਮੁੜ ਤੋਂ ਸੁਰਜੀਤ ਕਰਨ ਦੇ ਲਈ ਅਕਾਲੀ ਦਲ ਨੂੰ ਕੀ ਤਹੱਈਏ ਕੀਤੇ ਜਾ ਰਹੇ ਨੇ, ਕਿਉਂਕਿ ਅਕਾਲੀ ਪੰਜਾਬ ਦੀ ਖੇਤਰੀ ਪਾਰਟੀ ਆ, ਅਕਾਲੀ ਦਲ ਪਾਰਟੀ ਜਿਹੜੀ ਉਸ ਨੂੰ ਮੁੜ ਤੋਂ ਸੁਰਜੀਤ ਕਰਨਾ ਹੋਵੇ ਤਾਂ ਕੀ ਤਹੱਈਏ ਕਰਨੇ ਚਾਹੀਦੇ ਨੇ, ਕਿਉਂਕਿ ਤੁਸੀਂ ਇੱਕ ਪੁਰਾਣੇ ਅਕਾਲੀ ਰਹਿ ਚੁੱਕੇ ਹੋ। ਅੱਜ ਜਿਵੇਂ ਜੋਸ਼ ਆ ਮੁੰਡਾ ਸਰਬ ਉਹ ਜਿੱਤ ਗਿਆ, ਅੰਮ੍ਰਿਤਪਾਲ ਨੌਜਵਾਨ ਪੀੜ੍ਹੀ ਸਾਰੀ ਤੁਰ ਪਈ। ਕੁਛ ਪੁਰਾਣੇ ਬੰਦਿਆਂ ਕੋਲ ਤਜਰਬੇਕਾਰ ਆ, ਉਹਨਾਂ ਕੋਲ ਹੋਸ਼ ਆ, ਇੱਕ ਤਾਂ ਇਕੱਠੀ ਕਰਨੀ ਚਾਹੀਦੀ। ਤੇ ਇਹ ਜਿਹੜੀ ਡੁੱਬਦੀ ਬੇੜੀ ਆ ਬਠਿੰਡਾ ਅਕਾਲੀ ਦਲ ਦੀ ਛੱਡ ਕੇ ਜਿਹੜੇ ਚੰਗੇ ਬੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਸਾਬਕਾ ਮੈਂਬਰ, ਸਾਬਕਾ ਜਥੇਦਾਰ ਜਾਂ ਆਹ ਮੁੰਡੇ ਆ ਜਿਹੜੇ, ਇਹ ਸਾਰੇ ਇਕੱਠੇ ਹੋ ਕੇ ਇੱਕ ਅਕਾਲੀ ਦਲ ਬਣਾਉਣ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਜਦੋਂ ਇਹੀ ਗੱਲ ਅਸੀਂ ਵਿਰੋਧੀ ਧਿਰਾਂ ਕੋਲੇ ਕਰਦੇ ਹਾਂ ਤਾਂ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਅਸੀਂ ਪੰਜਾਬ ਦੇ ਹੱਥਾਂ ਦੇ ਵਿੱਚ ਫੇਰ ਹਥਿਆਰ ਫੜਾ ਦਈਏ, ਕਿ ਅਸੀਂ ਪੰਜਾਬ ਨੂੰ ਫੇਰ ਉਸੇ ਅੱਗ ਦੇ ਵਿੱਚ ਧੱਕ ਦਈਏ ਜਿਹੜੀ ਅੱਗ 1995 ਤੋਂ ਪਹਿਲਾਂ ਭੁਗਤੀ ਆ 3 ਦਹਾਕੇ ਪੰਜਾਬ ਨੇ। ਅੱਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮੰਨ ਲਓ, ਉਹਨੂੰ ਕਹਿੰਦੇ ਆ ਉਹ ਸਾਰੇ, ਉੱਥੇ ਗੱਲ ਕਹਿ ਨਹੀਂ, ਸਿੱਧੀ ਕਹਿੰਦੇ ਨਹੀਂ, ਟੇਢੀ ਮੇਢੀ ਕਹਿੰਦੇ। ਜਿਹਨੇ ਪਹਿਲਾਂ ਆਜ਼ਾਦੀ ਵੇਲੇ 2.5 ਲੱਖ ਬੰਦਾ ਮਰਾ ਲਿਆ, ਅਸੀਂ ਬੰਦੇ ਮਰਾਉਣ ਨੂੰ ਰੱਖੇ ਆ। ਸਾਡੀ ਛੋਟੀ ਜਿਹੀ ਕੌਮ ਆ 3 ਕਰੋੜ ਦੀ, ਅਸੀਂ ਮਰਾਉਣ ਨੂੰ ਰੱਖੀ। ਅਕਾਲੀ ਦਲ ਦੇ ਜਥੇਦਾਰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਉਹਨਾਂ ਨੇ ਕਦੇ ਤਹੱਈਆ ਨਹੀਂ ਕੀਤਾ ਕਿ ਸਾਨੂੰ ਮੂਹਰੇ ਲੱਗ ਕੇ ਚਲੋ ਜੋ ਅਕਾਲੀ ਦਲ ਦੀ ਇੱਕ ਖੇਤਰੀ ਪਾਰਟੀ ਦਾ ਜੋ ਸਿਧਾਂਤ ਸੀ ਉਸ 'ਤੇ ਪਹਿਰਾ ਦੇਈਏ। ਬੰਦੇ ਸਾਰੇ ਅੰਦਰ ਖਾਤੇ ਔਖੇ, ਉਹ ਸਾਰੇ ਬੰਦੇ ਕਰ ਹਟੇ ਰਾਜ। ਅਸੀਂ ਰਾਸਲ ਵੀ ਲੰਘੇ ਨਹੀਂ, ਸਾਨੂੰ ਆਇਆ ਵੀ ਪਹਿਲਾਂ ਪੰਜਾਬ ਦਾ ਕੁਛ ਬਣੇ। ਮੈਂ ਇਹ ਵੀ ਅਪੀਲ ਕਰੂੰ ਪੁਰਾਣੇ ਜਥੇਦਾਰਾਂ ਨੂੰ ਕਿ ਅੱਗੇ ਆਉਣ। ਇਹ ਜ਼ਰੂਰੀ ਨਹੀਂ ਹੁੰਦੀ ਕਿ ਬੰਦਾ MLA ਬਣੇ, ਇਹ ਵੀ ਜ਼ਰੂਰੀ ਨਹੀਂ ਹੁੰਦਾ MP ਬਣੇ। ਇਹ ਜ਼ਰੂਰੀ ਹੁੰਦਾ ਕਿ ਆਪਦੇ ਲੋਕਾਂ ਦੀ ਖਾਤਰ, ਪੰਥ ਦੀ ਖਾਤਰ ਕੀ ਕਰਦਾ। ਸਾਰਿਆਂ ਨੇ ਇਕਜੁੱਟ ਹੋਣ ਦੀ ਲੋੜ। ਜਿਹੜਾ ਪੰਥ ਪੰਜਾਬ ਦੀ ਗੱਲ ਕਰਦਾ ਉਹਨੂੰ ਇੱਕ ਸਰੋਪੇ ਤੋਂ ਸਵਾਲ ਮਿਲਦਾ ਕਿ ਬਿਆਨ ਸਿੰਘ ਨੇ ਥੋੜ੍ਹਾ ਸੋਚਿਆ ਸੀ ਕਿ ਮੇਰਾ ਪਿਓ MP ਬਣੂ, ਮੇਰੇ ਘਰ ਵਾਲੀ MP ਬਣੂ, ਮੇਰਾ ਮੁੰਡਾ MP ਬਣੂਗਾ। ਉਹਨੇ ਆਖਿਆ ਨਹੀਂ, ਦਰਬਾਰ ਸਾਹਿਬ ਦਾ ਬਦਲਾ ਇੰਦਰਾ ਗਾਂਧੀ ਤੋਂ ਲੈਣਾ ਚਾਹੀਦਾ। ਹਾਲਾਂਕਿ ਉਹ ਵਿਚਾਰਾ ਗਰੀਬ ਜਲਾਹਾਂ ਦਾ ਮੁੰਡਾ ਸੀ, ਇਸ ਕਰਕੇ ਮੈਂ ਉਹਨਾਂ ਲੋਕਾਂ 'ਚੋਂ ਆ ਕਿ ਡੱਕਾ ਨਾ ਸਾਨੂੰ ਮਿਲੇ, ਕੁਛ ਨਾ ਅਸੀਂ ਬਣ ਗਏ, ਪਰ ਸਾਨੂੰ ਪੰਥ ਤੇ ਕੌਮ ਦੀ ਸੇਵਾ ਕਰਨ ਲਈ ਗੁਰੂ ਮਹਾਰਾਜ ਨੇ ਥੋੜ੍ਹਾ 11ਵੇਂ ਸਿੱਖਾਂ ਦੇ ਘਰੇ ਤਾਂ ਦਿੱਤਾ। ਪਿਛਲੇ ਦਿਨੀ ਜੋ ਸਿੱਖ ਮੁੰਡਿਆਂ ਦਾ ਜਿਹੜੀ ਮੌਤ ਹੋ ਜਾਣੀ, ਚਾਹੇ ਉਹ ਪੰਜਵੜ ਦੀ ਗੱਲ ਕਰ ਲਈ, ਚਾਹੇ ਦੀ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਲਈ, ਚਾਹੇ ਦੀ ਭਾਈ ਅਵਤਾਰ ਸਿੰਘ ਖੰਡੇ ਦੀ ਗੱਲ ਕਰ ਲਈ, ਉਹਨਾਂ ਦੇ ਮੁੱਦੇ ਜਿਹੜੇ ਕਿ ਉਹ ਪਾਰਲੀਮੈਂਟ ਦੇ ਵਿੱਚ ਉਠਾਏ ਨੇ। ਖਾਸ ਕਰਕੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਦੀਪ ਸਿੱਧੂ ਦਾ ਮੁੱਦਾ ਸਿਮਰਨਜੀਤ ਸਿੰਘ ਮਾਨ ਨੇ ਉਠਾਇਆ। ਤੁਸੀਂ ਉਹਨਾਂ ਗੱਲਾਂ ਨਾਲ ਸਹਿਮਤ ਹੋ? ਜਦੋਂ ਮਸਲੇ ਠਾਉਂਦਾ ਅਸੀਂ ਉਹਦੇ ਨਾਲ ਸਹਿਮਤ ਹੀ ਹਾਂ ਉਹਦੇ ਨਾਲ, ਪਰ ਕੌਮ ਇਕੱਠੀ ਰੱਖਣ ਸਿਮਰਜੀਤ ਮਾਨ ਫੇਲ ਹੋ। ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚਾਓ ਹਨੇਰਾ, ਤਾਂ ਅਕਸਰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਆਉਂਦਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਸਾਹਮਣੇ ਆਉਂਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦਾ ਖੂਨ ਦੇ ਵਿੱਚੋਂ ਸਿੰਜੀ ਉਹ ਪਾਰਟੀ ਜਿਹੜੀ ਕਿ ਇਸ ਵਾਰ ਬਹੁਤਾ ਨਹੀਂ ਤਾਂ ਇੱਕ ਸੀਟ ਤੇ ਸੀਮਤ ਰਹਿ ਗਈ। ਤਾਂ ਇਸੇ ਦੀ ਚੱਲਦਿਆਂ ਅਸੀਂ ਅੱਜ ਜਿਹੜੀ ਕਿ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਹੁੰਦਾ ਦੇਖ ਕੇ ਉਸ ਨੂੰ ਲੈ ਕੇ ਇੱਕ ਗੱਲਬਾਤ ਕਰਾਂਗੇ। ਸਾਡੇ ਨਾਲ ਬੂਟਾ ਸਿੰਘ ਰਣਸੀਂਹ ਕਲਾਂ ਮੌਜੂਦ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਾਫੀ ਵਾਹ ਵਾਸਤਾ ਰਿਹਾ ਬੂਟਾ ਸਿੰਘ ਰਣਸੀਂਹ ਕਲਾਂ ਦਾ। ਬੂਟਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚਾਓ ਹਨੇਰਾ, ਉਸ ਨਾਰੇ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਪਹਿਰਾ ਦਿੰਦੀ ਆ, ਕਿਉਂਕਿ ਕਿਸੇ ਟਾਈਮ ਗੜ੍ਹ ਹੋਇਆ ਕਰਦਾ ਸੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ, ਤੇ ਅੱਜ ਸਿਮਟ ਕੇ ਇੱਕ ਸੀਟ ਤੇ ਰਹਿ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ ਜੋ 14 ਦਸੰਬਰ 1920 ਨੂੰ ਸਰਦਾਰ ਸੁਰਮੁਖ ਸਿੰਘ ਝਬਾਲ ਦੀ ਅਗਵਾਈ 'ਚ ਬਣੀ ਜੀ। ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਕਰਤਾਰ ਸਿੰਘ ਝੱਬਰ ਵਰਗੇ, ਗਿਆਨੀ ਕਰਤਾਰ ਸਿੰਘ ਵਰਗੇ ਯੋਧੇ ਬੰਦੇ ਦੇ ਪ੍ਰਧਾਨ ਰਹੇ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦਾ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਤੇ ਉਹ ਪਾਰਟੀ ਘਟਣ ਲੱਗ ਗਈ। ਉਹਦਾ ਵੀ ਕਾਰਨ ਹੈ, ਉਹਦਾ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ
ਖੜਕ ਪੁਜਾ ਰਹੀ ਆ ਪੰਜਾਬ ਦੀ। ਪੰਜਾਬ ਦੇ ਜੋ ਵਾਅਦੇ ਨਹਿਰੂ ਤੇ ਗਾਂਧੀ ਪਟੇਲ ਨੇ ਕੀਤੇ ਆਜ਼ਾਦੀ ਤੋਂ ਪਹਿਲਾਂ ਤੇ ਮੁੜ ਕੇ ਉਹ ਮੁੱਕਰ ਗਏ। ਉਸ ਤੋਂ ਬਾਅਦ ਉਹਦੀਆਂ ਸਾਰੀਆਂ ਬੁਨਿਆਦੀ ਮੰਗਾਂ ਦੀ ਖਾਤਰ ਅਕਾਲੀ ਦਲ ਹੀ ਮੋਰਚੇ ਲਾਉਂਦਾ ਰਿਹਾ ਤੇ ਮੰਗਾਂ ਦੀ ਖਾਤਰ ਲੜਾਈ ਲੜਦਾ ਰਿਹਾ। ਪਰ ਜਦੋਂ 1984 ਦਾ ਅਟੈਕ ਜੋ ਸਭ ਤੋਂ ਵੱਡਾ ਤੀਜਾ ਘੱਲੂਘਾਰਾ ਸਿੱਖਾਂ ਤੇ ਹੋਇਆ, ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ 3 ਵਾਰੀ ਮੁੱਖ ਮੰਤਰੀ ਬਣਿਆ, 1 ਵਾਰੀ ਸਰਜੀਤ ਸਿੰਘ ਬਰਨਾਲਾ ਬਣਿਆ। ਚਾਰਾਂ ਨੇ ਇਹਨਾਂ ਨੇ ਕੋਈ ਧਰਮ ਯੁੱਧ ਮੋਰਚੇ ਦੀ, ਪੰਜਾਬ ਦੀਆਂ ਹੱਕੀ ਮੰਗਾਂ ਦੀ, ਅਕਾਲੀ ਦਲ ਦੀ ਗੱਲ ਹੀ ਛੱਡਤੀ। ਇਹਨਾਂ ਨੇ ਕੇਵਲ ਤੇ ਕੇਵਲ ਇਕੱਲੇ ਪਰਿਵਾਰ ਦੀ ਗੱਲ ਕੀਤੀ। ਕਦੋਂ ਬੰਦਾ ਪਰਿਵਾਰ ਦੀ ਗੱਲ ਕਰੂ, ਪੈਸੇ ਇਕੱਠੇ ਕਰੂ, ਫਿਰ ਪ੍ਰਕਾਸ਼ ਸਿੰਘ ਬਾਦਲ ਦੇ 1997 ਤੋਂ 2002 ਤੱਕ ਸਰਕਾਰ ਰਹੀ। ਉਹਦੇ ਵਿੱਚ ਕਈ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਜੇਲ੍ਹਾਂ 'ਚ ਗਏ। ਫਿਰ ਕੁਦਰਤੀ ਸੀ ਕਿ ਲੋਕਾਂ ਦਾ ਵਿਸ਼ਵਾਸ ਉਹਨਾਂ 'ਤੇ ਉੱਠਣਾ। ਉਹਦਾ ਕਾਰਨ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਣੀ 2015 'ਚ। ਇਹ ਕਹਿਣ ਅਕਾਲੀ ਦਲ ਦਾ ਰਾਜ ਆ, ਉਹ ਕਹਿੰਦਾ ਦੀ ਚਿੱਠੀਆਂ ਲਿਖ ਕੇ ਲਾਉਣ, ਸਿੱਖੋ ਤੁਹਾਡਾ ਗੁਰੂ ਰੂੜੀਆਂ 'ਤੇ ਮਿਲੂਗਾ। ਫਿਰ ਉਹਦੀ ਬੇਅਦਬੀ ਹੋ ਜੇ, ਦੋਸ਼ੀ ਕੋਈ ਫੜਿਆ ਨਾ ਜਾਵੇ, 2 ਸਿੰਘ ਸ਼ਹੀਦ ਹੋ ਜਾਣ, ਸਰਸ ਵਾਲੇ ਨੂੰ ਮਾਫੀ ਦੇਣੀ, ਉਹ ਸਾਰਾ ਕੁਝ ਆ ਕਿਹੜਾ ਇਹ ਅਸਲੇ ਸ਼੍ਰੋਮਣੀ ਅਕਾਲੀ ਦਲ ਨੇ। ਇਹ ਤਾਂ ਇੱਕ ਪਾਰਟੀ ਹੈ। ਵੇਖੋ ਅਕਾਲੀ ਹੋਣਾ ਹੋਰ ਗੱਲ ਆ, ਅਕਾਲੀ ਪਾਰਟੀ 'ਚ ਕੰਮ ਕਰਨਾ ਹੋਰ ਗੱਲ ਆ। ਇਹ ਅਕਾਲੀ ਨਹੀਂ, ਅਕਾਲੀ ਪਾਰਟੀ 'ਚ ਕੰਮ ਕਰਦੇ ਸੀ। ਉੱਥੋਂ ਪ੍ਰਕਾਸ਼ ਸਿੰਘ ਬਾਦਲ ਦਾ ਦਾਅ ਲੱਗ ਗਿਆ। ਇਹਨਾਂ ਨੇ ਤਾਂ ਹੀ ਸਾਡੀ ਜਿਹੜੀ ਸਾਰਿਆਂ ਦੀ ਅੱਜ ਵੇਖੋ ਸਾਰਿਆਂ ਨੂੰ ਕਹਿਣਾ ਸ਼੍ਰੋਮਣੀ ਅਕਾਲੀ ਇੱਕ ਸੀਟ ਤੇ ਰਹਿ ਗਿਆ। ਇੱਕ ਸੀਟ ਤੇ ਕਿਉਂ ਰਹਿ ਗਿਆ? ਅਸੀਂ ਅਕਾਲੀ ਦਲ ਆ, ਸਾਡੀਆਂ 2 ਜਿੱਤਿਆ ਹੈ। ਭਾਈ ਸਰਬਜੀਤ ਸਿੰਘ ਖਾਲਸਾ ਬਾਦਲ ਨੂੰ ਛੱਡ ਕੇ ਹੋਰ ਅਕਾਲੀ ਦਲ ਜਿੰਨੇ ਮਦਦ ਕਰਦੇ ਭਾਈ ਸਰਬਜੀਤ ਸਿੰਘ ਖਾਲਸੇ ਦੀ, ਉਹ ਯਾਦ ਖੜ ਕੇ ਜਿੱਤ ਗਿਆ। ਨਾ ਉਹਦੇ ਕੋਈ ਸਾਡੇ ਕੋਲ ਪੈਸਾ, ਨਾ ਕੋਈ ਸਾਡੇ ਕੋਲ ਸਾਧਨ, ਨਾ ਕੋਈ ਸਾਡੀ ਜਥੇਬੰਦੀ ਸੰਗਠਿਤ, ਫਿਰ ਵੀ ਅਸੀਂ ਜਿੱਤ ਗਏ। ਉਹ ਮੁੰਡਾ ਯਾਦ ਜਿੱਤ ਗਿਆ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ। ਅਕਾਲੀ ਦਲ ਕਿਤੇ ਨਹੀਂ ਗਿਆ, ਅਕਾਲੀ ਦਲ ਗਲਤ ਹੱਥਾਂ 'ਚ ਆ। ਅਕਾਲੀ ਦਲ ਬਾਦਲ ਆ, ਅੱਜ ਬਾਦਲ ਤੋਂ ਵੀ ਅਕਾਲੀ ਦਲ ਬਠਿੰਡਾ ਬਣ ਗਿਆ। ਅੱਜ ਬਠਿੰਡਾ ਅਕਾਲੀ ਦਲ ਆ ਕਿਉਂਕਿ ਇੱਕ ਸੀਟ ਜਿੱਤੇ। ਅਕਾਲੀ ਦਲ ਤਾਂ ਹਾਰ ਗਿਆ ਚੋਣ, ਇੱਕ ਪਰਿਵਾਰ ਜਿੱਤ ਗਿਆ। ਅੱਜ ਇਹ ਬਠਿੰਡਾ ਅਕਾਲੀ ਦਲ ਆ ਜਿਹੜਾ ਇਕੱਲਾ ਕੇਵਲ ਤੇ ਕੇਵਲ ਉਹ ਰਹਿਣੇ ਸੀ ਇੱਕ ਸੀਟ ਤੇ, ਆਉਂਦੇ ਸਮੇਂ 'ਚ ਇਹ ਵੀ ਨਹੀਂ ਰਹਿਣਾ। ਮੁੜ ਤੋਂ ਸੁਰਜੀਤ ਕਰਨ ਦੇ ਲਈ ਅਕਾਲੀ ਦਲ ਨੂੰ ਕੀ ਤਹੱਈਏ ਕੀਤੇ ਜਾ ਰਹੇ ਨੇ? ਕਿਉਂਕਿ ਅਕਾਲੀ ਪੰਜਾਬ ਦੀ ਖੇਤਰੀ ਪਾਰਟੀ ਆ, ਅਕਾਲੀ ਦਲ ਪਾਰਟੀ ਜਿਹੜੀ ਉਸ ਨੂੰ ਮੁੜ ਤੋਂ ਸੁਰਜੀਤ ਕਰਨਾ ਹੋਵੇ ਤਾਂ ਕੀ ਤਹੱਈਏ ਕਰਨੇ ਚਾਹੀਦੇ ਨੇ? ਕਿਉਂਕਿ ਤੁਸੀਂ ਇੱਕ ਪੁਰਾਣੇ ਅਕਾਲੀ ਰਹਿ ਚੁੱਕੇ ਹੋ। ਵੇਖੋ ਉਹਦੇ 'ਚ ਪਹਿਲਾਂ ਤਾਂ ਇਮਾਨਦਾਰ ਬੰਦੇ ਅਕਾਲੀ ਦਲ 'ਚ ਬੈਠੇ ਆ, ਘਰਾਂ 'ਚ ਨਿਰਾਸਤਾ 'ਚ ਹੋਏ, ਉਹ ਸਾਰੇ ਬੰਦੇ ਇਕੱਠੇ ਹੋਣੇ ਚਾਹੀਦੇ ਆ। ਦੂਜਾ ਜੋਸ਼ ਤੇ ਹੋਸ਼ ਇਕੱਠੀ ਕਰਨੀ ਚਾਹੀਦੀ ਆ। ਅੱਜ ਜਿਵੇਂ ਜੋਸ਼ ਆ ਮੁੰਡਾ ਸਰਬ ਉਹ ਜਿੱਤ ਗਿਆ ਅੰਮ੍ਰਿਤਪਾਲ, ਨੌਜਵਾਨ ਪੀੜ੍ਹੀ ਸਾਰੀ ਤੁਰ ਪਈ। ਕੁਛ ਪੁਰਾਣੇ ਬੰਦਿਆਂ ਕੋਲ ਤਜਰਬੇਕਾਰ ਆ, ਉਹਨਾਂ ਕੋਲ ਹੋਸ਼ ਆ, ਇੱਕ ਤਾਂ ਇਕੱਠੀ ਕਰਨੀ ਚਾਹੀਦੀ ਆ। ਇੱਕ ਜਿਹੜੇ ਇਹਦੀਆਂ ਅਕਾਲੀ ਦਲ ਦਾ ਮੁੱਢਲਾ ਅਸੂਲ ਸੀ ਜਦੋਂ 1920 'ਚ ਬਣਿਆ, ਕੀ ਕਹਿੰਦਾ ਸੀ, ਸਾਨੂੰ ਪਹਿਲਾਂ ਉਹ 'ਤੇ ਵਿਚਾਰ ਕਰਨੀ ਚਾਹੀਦੀ ਹੈ। ਦੂਜਾ ਅਕਾਲੀ ਦਲ ਨੇ ਕਿਹੜੀ ਗੱਲ 'ਤੇ ਮੋਰਚੇ ਲਾਏ? ਉਹ ਮੋਰਚਾ ਸੀ ਨਾ ਤਾਂ ਜਿੱਤੇ ਤੇ ਨਾ ਹਰੇ, ਨਾ ਹੀ ਛੱਡਿਆ। ਅਨੰਦਪੁਰ ਦਾ ਮਤਾ ਜਾਂ ਜੀ ਸੰਤ ਜਰਨੈਲ ਸਿੰਘ ਭਿੰਡਰਾਣੇ ਨੇ 4 ਅਗਸਤ 1982 ਨੂੰ ਅਰਦਾਸ ਕੀਤੀ ਅਕਾਲ ਤਖਤ ਦੇ ਸਾਹਮਣੇ ਖੜ੍ਹ ਕੇ ਸੰਤਾਂ ਨੇ। ਸੰਤ ਹਰਜੰਦ ਸਿੰਘ ਲੌਂਗੋਵਾਲ ਪ੍ਰਧਾਨ ਸੀ ਅਕਾਲੀ ਦਲ ਦੇ, ਮੋਰਚਾ ਲਾ ਲਿਆ। ਉਹ ਮੋਰਚਾ ਇੰਦਰਾ ਨੇ ਅਟੈਕ ਕਰਤਾ। ਨਾ ਤਾਂ ਮੋਰਚਾ ਹੀ ਛੱਡਿਆ, ਨਾ ਅਸੀਂ ਮੋਰਚਾ ਜਿੱਤਿਆ, ਨਾ ਹਰੇ। ਉੱਥੇ ਹੀ ਖੜਾ, ਉਹਦੀਆਂ ਮੰਗਾਂ ਛੱਡਤੀਆਂ ਸਾਰਿਆਂ ਨੇ। ਉਹ ਸਾਡੇ ਵਰਗੇ ਬੰਦੇ ਬੋਲਦੇ, ਸਾਡੀ ਗੱਲ ਨਹੀਂ ਚੱਕੀ ਜਾਂਦੀ ਕਿਉਂਕਿ ਰਾਜਸਭਾ 'ਚ ਨਹੀਂ ਆਈ। ਇਸ ਕਰਕੇ ਅਸੀਂ ਸਾਰੇ ਅਕਾਲੀਆਂ ਨੂੰ, ਪੁਰਾਣਿਆਂ ਨੂੰ, ਮੈਂ ਤੁਹਾਡੇ ਮੀਡੀਆ ਜਰੀਏ ਅਪੀਲ ਕਰੂੰਗਾ ਕਿ ਇਹ ਜਿਹੜੀ ਡੁੱਬਦੀ ਬੇੜੀ ਆ ਬਠਿੰਡਾ ਅਕਾਲੀ ਦਲ ਦੀ ਛੱਡ ਕੇ ਜਿਹੜੇ ਚੰਗੇ ਬੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਸਾਬਕਾ ਮੈਂਬਰ, ਸਾਬਕਾ ਜਥੇਦਾਰ ਜਾਂ ਆਹ ਮੁੰਡੇ ਆ ਜਿਹੜੇ, ਇਹ ਸਾਰੇ ਇਕੱਠੇ ਹੋ ਕੇ ਇੱਕ ਅਕਾਲੀ ਦਲ ਬਣਾਉਣ। ਖੇਤਰੀ ਪਾਰਟੀ ਉਹ ਵੀ ਅਕਾਲੀ ਦਲ ਬਣਾ, ਪੰਜਾਬ ਦਾ ਕੋਈ ਗੁਜ਼ਾਰਾ ਨਹੀਂ। ਅੱਜ ਟੋਪੀ ਵਾਲੇ ਲੈਣ ਦੇ ਲੋਕਾਂ ਨੇ 92 ਜਿਤਾ ਤੇ, ਕਿਉਂ ਖੇਤਰੀ ਪਾਰਟੀ ਨਹੀਂ ਸੀ, ਦਿੱਲੀ ਦੀ ਪਾਰਟੀ ਸੀ। ਅੱਜ ਕਿਸ ਢੰਗ ਨਾਲ ਫੇਲ ਹੋਏ? ਜਾਂ ਪੰਜਾਬ ਦੀ ਕਿਹੜੀ ਮੰਗ ਉਠਾਉਂਦੇ ਆ? ਆਟਾ ਦੇ ਕੇ, ਦਾਲ ਦੇ ਕੇ, ਖੰਡ ਦੇ ਕੇ, ਜਾਂ ਲਾਰੇ ਬਿਜਲੀ ਮੁਫਤ ਦੇ ਕੇ ਪੰਜਾਬ ਦਾ ਮਸਲਾ ਨਹੀਂ ਹੱਲ ਹੁੰਦਾ। ਫਿਰ ਮੁੰਡੇ ਬਾਹਰੋਂ ਜਾਣੋਂ ਹਟ ਗਏ, ਉਹਦੇ ਮਸਲਾ ਹੱਲੂ ਜਿਹਦੇ ਪੰਜਾਬ ਦੇ ਬੁਨਿਆਦੀ ਮਸਲੇ ਹੱਲ ਹੋਣਗੇ। ਅਨੰਦਪੁਰ ਦੇ ਮਤਾ ਜੋ ਕੁਝ ਕਹਿੰਦਾ ਉਹ ਮਿਲ ਜੇ, ਸਾਰਾ ਸਾਰਾ ਮਿਲ ਜੇ, ਕੋਈ ਬੱਚਾ ਬਾਹਰ ਨਹੀਂ ਜਾਊਗਾ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਜਦੋਂ ਇਹੀ ਗੱਲ ਅਸੀਂ ਵਿਰੋਧੀ ਧਿਰਾਂ ਕੋਲੇ ਕਰਦੇ ਹਾਂ ਤਾਂ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਅਸੀਂ ਪੰਜਾਬ ਦੇ ਹੱਥਾਂ ਦੇ ਵਿੱਚ ਫੇਰ ਹਥਿਆਰ ਫੜਾ ਦਈਏ, ਕਿ ਅਸੀਂ ਪੰਜਾਬ ਨੂੰ ਫੇਰ ਉਸੇ ਅੱਗ ਦੇ ਵਿੱਚ ਧੱਕ ਦਈਏ ਜਿਹੜੀ ਅੱਗ 1995 ਤੋਂ ਪਹਿਲਾਂ ਭੁਗਤੀ ਆ 3 ਦਹਾਕੇ ਪੰਜਾਬ ਨੇ। ਨਹੀਂ, ਉਹ ਅੱਗ ਵੇਖੋ ਅਸੀਂ ਤਾਂ ਭੁਗਤਾਈ ਨਹੀਂ। ਅੱਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮੰਨ ਲਓ, ਉਹਨੂੰ ਕਹਿੰਦੇ ਆ ਉਹ ਸਾਰੇ, ਉੱਥੇ ਗੱਲ ਕਹਿਣੀ ਉਹ ਸਿੱਧੀ ਕਹਿੰਦੇ ਨਹੀਂ, ਟੇਢੀ ਮੇਢੀ ਕਹਿੰਦੇ ਆ। ਸੰਤ ਜਰਨੈਲ ਸਿੰਘ ਦਾ ਇੱਕ ਧਾਰਮਿਕ ਬੰਦਾ ਸੀ, ਉਹਦਾ ਪ੍ਰਚਾਰ ਕਰਦਾ, ਟਕਸਾਲ ਦਾ ਮੁਖੀ ਸੀ। ਜਦੋਂ ਉਹਦੇ ਬੰਦੇ ਫੜ ਲਏ, ਉਹਨੇ ਮੋਰਚਾ ਲਾ ਲਿਆ ਵੀ ਮੇਰਾ ਭਾਈ ਅਮਰੀਕ ਸਿੰਘ ਬਾਬਾ 1800 ਕਿਉਂ ਫੜ ਲਏ। ਉਧਰੋਂ ਅਕਾਲੀ ਦਲ ਨੇ ਇੱਕ ਪੂਰੀ ਮੋਰਚਾ, ਸਾਡੇ ਇਕੱਠਾ ਮੋਰਚਾ ਕਰ ਲਿਆ। ਜੇ ਇੰਦਰਾ ਗਾਂਧੀ ਅਟੈਕ ਕਰਨ ਦੀ ਬਜਾਏ ਮੰਗਾ ਮੰਨ ਲੈਂਦੀ ਤੇ ਸੰਤ ਜਰਨੈਲ ਸਿੰਘ, ਤੁਸੀਂ ਪੁਰਾਣੀਆਂ ਇੰਟਰਵਿਊ ਸੁਣੋ ਕੱਢ ਕੇ, ਉਹ ਕਹਿੰਦਾ ਜਿਹੜਾ ਅਨੰਦਪੁਰ ਦਾ ਮਤਾ ਉਹਦੀ ਇੱਕ ਮੰਗ ਮੰਨ ਲਓ, ਅਸੀਂ ਸਾਡਾ ਸਮਝੌਤਾ। ਔਰ ਕੋਈ ਇਹੋ ਜਿਹੀ ਗੱਲ ਨਹੀਂ, ਨਾ ਕੋਈ ਅੱਜ ਸਰਬਜੀਤ ਆ ਜਿਹੜਾ ਜਿੱਤਿਆ ਮੁੰਡਾ, ਜਾਂ ਅੰਮ੍ਰਿਤਪਾਲ ਜਿੱਤਿਆ, ਦੱਸੋ ਪਰਿਵਾਰ ਵਾਲੇ ਬੰਦੇ ਨਹੀਂ।
ਇਹਨਾਂ ਦਾ ਮਾਂ ਪਿਓ ਹੈ ਨਹੀਂ, ਭੈਣ ਭਰਾ ਹੈ ਨਹੀਂ, ਇਹਨਾਂ ਦੇ ਘਰ ਵਾਲੀਆਂ ਹੈ ਨਹੀਂ। ਉਹ ਇਹ ਐਵੇਂ ਇੱਕ ਸਾਡੇ ਉਲਟ ਇੱਕ ਪ੍ਰਾਪੇਗੰਡਾ ਬਣਾਇਆ, ਅਸੀਂ ਦੇਸ਼ ਨੂੰ ਬਚਾਉਣ ਵਾਲੇ। ਦੂਜੀ ਗੱਲ, ਦੇਸ਼ ਦੇ ਕੀ ਲੱਗਦੇ ਆ, 87% ਕੁਰਬਾਨੀਆਂ ਅਸੀਂ ਕੀਤੀਆਂ, ਕਾਲੇ ਪਾਣੀ ਅਸੀਂ ਗਏ, ਫਾਂਸੀਆਂ ਤੇ ਅਸੀਂ ਚੜ੍ਹੇ। ਇਹ ਦੇਸ਼ ਦੇ ਰਾਖੇ ਬਣੇ ਬੈਠੇ ਆ, ਜਿਹੜੇ ਦੇਸ਼ ਨੂੰ ਤੋੜਨ ਵਾਲੇ ਬੰਦੇ ਆ। ਇਹ ਦੇਸ਼ ਨੂੰ ਤੋੜਨ ਵਾਲੇ ਬੰਦੇ, ਦਿੱਲੀ ਦੀਆਂ ਏਜੰਸੀਆਂ ਤੇ ਦਿੱਲੀ, ਅਸੀਂ ਜੋੜਨ ਵਾਲੇ ਬੰਦੇ। ਸਾਡਾ ਗੁਰੂ ਗ੍ਰੰਥ ਸਾਹਿਬ ਜੋੜਦਾ, 36 ਭਗਤਾਂ ਦੀ ਬਾਣੀ ਦਰਜ ਆ। ਉਹ ਝੂਠਾ ਪ੍ਰਚਾਰ ਕਰਦੇ ਆ। ਹੁਣ 2 ਮੁੰਡੇ ਜਿੱਤੇ ਆ, ਇਹ ਗੱਲ ਛਫਲਾਤੀ ਕਿ ਪੰਜਾਬ 'ਚ ਉਹੀ ਦਿਨ ਆਉਣਗੇ। ਕਿਉਂ ਉਹ ਦਿਨ ਆਉਣਗੇ? ਜਿਹੜਾ ਸਾਡਾ ਮਾਂ ਸਿੱਖ, ਜਿਹਨੇ ਪਹਿਲਾਂ ਆਜ਼ਾਦੀ ਵੇਲੇ 2.5 ਲੱਖ ਬੰਦਾ ਮਰਾ ਲਿਆ, ਅਸੀਂ ਬੰਦੇ ਮਰਾਉਣ ਨੂੰ ਰੱਖੇ ਆ। ਸਾਡੀ ਛੋਟੀ ਜਿਹੀ ਕੌਮ ਆ 3 ਕਰੋੜ ਦੀ, ਅਸੀਂ ਮਰਾਉਣ ਨੂੰ ਰੱਖੀ ਆ, ਅਸੀਂ ਤਾਂ ਰਾਜ ਕਰਨ ਨੂੰ ਰੱਖੀ ਆ ਕਿ ਸਾਡੇ ਮੁੰਡੇ ਇੱਥੇ ਫੈਕਟਰੀਆਂ ਲਾਉਣ, ਖੇਤੀਬਾੜੀ ਤਾਂ ਹੋਵੇ। ਪਾਣੀ ਸਾਡੇ ਜਾਂਦਾ ਥੱਲੇ ਨੂੰ, ਸਾਡੀ ਨਹਿਰ ਲੈ ਕੇ ਧੱਕੇ ਨਾਲ, ਉਹ ਨਹਿਰ ਮੁੰਡਿਆਂ ਨੇ ਕੱਢਤੀ। ਕਿਹੜੀ ਜਾਂਦੀ ਆ ਰਾਜਸਥਾਨ ਨੂੰ, ਹਰੀਕਿਆਂ ਤੋਂ ਹੈਡ ਤੋਂ ਭੱਜੀ ਜਾਂਦੀ। ਉਹਨੂੰ ਪੁੱਛਿਓ, ਉਹਨੇ ਹੈੱਡ ਵਰਕਸ ਲੈ ਗਈ ਇੰਦਰਾ ਗਾਂਧੀ 66 'ਚ ਹੋ ਕੇ। ਪੰਜਾਬ ਦਾ ਪਾਣੀ ਲੈ ਗਈ, ਪੰਜਾਬ ਦੀ ਬਿਜਲੀ ਲੈ ਗਈ। ਚੰਡੀਗੜ੍ਹ ਦੀ ਰਾਜਧਾਨੀ ਪੰਜਾਬ ਦੀ ਹੈ ਨਹੀਂ। ਜਿਉਂ ਦੇਸ਼ ਆਜ਼ਾਦ ਹੋਇਆ, ਪਹਿਲਾ ਸੂਬਾ ਕਿਹਦੀ ਰਾਜਧਾਨੀ ਹੈ ਨਹੀਂ। ਫਿਰ ਉੱਥੇ 60-40 ਦੀ ਰੇਸ਼ੋ ਆ ਭਰਤੀ ਦੀ। ਅੱਜ ਕਿੱਥੇ ਤੂੰ ਜਾਈ ਚੰਡੀਗੜ੍ਹ ਵੇਖੀ, 60-40 ਦੀ ਰੇਸ਼ੋ ਆ। ਸਾਡੀ 10% ਭਰਤੀ, 90% ਹਰਿਆਣਾ ਤੇ ਚੰਡੀਗੜ੍ਹ ਤੇ ਹਿਮਾਚਲ। ਅਕਾਲੀ ਦਲ ਦੇ ਜਥੇਦਾਰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਉਹਨਾਂ ਨੇ ਕਦੇ ਤਹਈਆ ਨਹੀਂ ਕੀਤਾ ਕਿ ਸਾਨੂੰ ਮੂਹਰੇ ਲੱਗ ਕੇ ਚਲੋ ਜੋ ਅਕਾਲੀ ਦਲ ਦੀ ਇੱਕ ਖੇਤਰੀ ਪਾਰਟੀ ਦਾ ਜੋ ਸਿਧਾਂਤ ਸੀ ਉਸ 'ਤੇ ਪਹਿਰਾ ਦੇਈਏ? ਕਰਦੇ ਆ। ਹੁਣ ਸਾਰੇ ਵੇਖੋ ਜੱਕਾ ਤੱਕੀ 'ਚ ਬੰਦੇ ਸਾਰੇ ਅੰਦਰ ਖਾਤੇ ਔਖੇ ਆ। ਉਹ ਸਾਰੇ ਬੰਦੇ ਕਰ ਹਟੇ ਰਾਜ। ਕਦੋਂ ਬੰਦਾ ਰਾਜ ਸ਼ਤਾਬਦੀ ਦੀ ਲੰਘ ਜੇ ਨਾ, ਉਹ ਫਿਰ ਸੋਚਣ ਲੱਗ ਜਾਂਦਾ। ਅਸੀਂ ਜਿਵੇਂ ਰਾਜ ਸ਼ਤਾਬਦੀ ਦੀ ਲੰਘੇ ਨਹੀਂ, 1985 ਨਵਾਬਾ ਜੋਗਿੰਦਰ ਸਿੰਘ ਤੁਰਿਆ ਤੇ ਅਸੀਂ ਕਦੇ ਰਾਜ 'ਚ ਆਏ ਨਹੀਂ। 99 'ਚ ਜਿੱਤ ਆਈ, ਉਦੋਂ ਇਹ ਸਹੁੰ ਨਾ ਚੱਕੀ, ਉਦੋਂ ਬਾਅਦ ਹੁਣ ਦੁਬਾਰੇ ਆਈ ਹੈ 40 ਸਾਲਾਂ ਬਾਅਦ। ਅਸੀਂ ਰਾਜ ਸ਼ਤਾਬਦੀ ਦੀ ਲੰਘੇ ਨਹੀਂ। ਸਾਨੂੰ ਆਇਆ ਵੀ ਪਹਿਲਾਂ ਪੰਜਾਬ ਦਾ ਕੁਛ ਬਣੇ। ਜਿਵੇਂ ਉਹਦੇ ਬੱਚੇ ਮੈਂ 3 ਕੈਨੇਡਾ ਨਹੀਂ ਭੇਜੇ। ਮੈਂ ਕਿਹਾ ਲੋਕ ਕਹਿੰਦੇ ਵੀ ਪਿੰਡਾ ਗਾਂ ਤੇ ਪੁੱਤਾ ਪਿਛਾਂ, ਅਸੀਂ ਕਹਿੰਦੇ ਪੁੱਤਾ ਗਾਂ ਪਿੰਡਾ ਪਿਛਾਂ। ਮੇਰੇ ਮੁੰਡੇ ਜੇ ਕੈਨੇਡਾ ਉੱਠ ਜਾਂਦੇ, ਮੈਂ ਲੜਾਈ ਇਕੱਲਾ ਲੜਦਾ, 3 ਇੱਥੇ ਰੱਖੇ ਤਾਂ ਕਿ ਪੰਜਾਬ ਦਾ ਮਸਲਾ ਕੌਣ ਹੱਲ ਕਰੂ। ਉਹਦਾ ਮੈਂ ਪੜ੍ਹਿਆ ਸੀ। ਨਹਿਰੂ ਕਹਿੰਦਾ ਮਾਸਟਰ ਤਾਰਾ ਸਿੰਘ ਨੂੰ ਕਿ ਤੂੰ ਉਪ ਰਾਸ਼ਟਰਪਤੀ ਬਣ ਜਾ। ਉਹ ਕਹਿੰਦਾ ਮੈਂ ਉਪ ਰਾਸ਼ਟਰਪਤੀ ਬਣ ਕੇ ਮੇਰੇ ਸਿੱਖਾਂ ਦੀ ਲੜਾਈ ਕੌਣ ਲੜੂ ਪੰਜਾਬ ਦੀ, ਜੇ ਮੈਂ ਤੇਰੀ ਇੱਥੇ ਗੱਦੀ ਲੈ ਕੇ ਬਹਿ ਗਿਆ। ਫਿਰ ਫੂਲਕਾ ਸਾਹਿਬ ਨੂੰ ਜੇਤਲੀ ਕਹਿੰਦਾ ਤੇ ਤੂੰ ਬਣ ਜਾ ਜੱਜ ਹਾਈ ਕੋਰਟ ਦਾ ਦਿੱਲੀ ਦਾ। ਉਹ ਕਹਿੰਦਾ ਨੋ, ਦਿੱਲੀ ਦੰਗਿਆਂ ਦੀ ਲੜਾਈ ਕੌਣ ਲੜੂ। ਇਹ ਸਿੱਖਾਂ ਦਾ ਇਤਿਹਾਸ ਆ। ਸਾਨੂੰ ਵੀ ਕੁਝ ਨਾ ਕੁਝ ਸਿੱਖ ਕੇ ਜਿੰਨੀ ਕੁ ਅਸੀਂ ਜੋਗ ਰਹੇ ਹਾਂ, ਅਸੀਂ ਗਰੀਬ ਬੰਦੇ ਹਾਂ, ਪਰ ਜਿੰਨੇ ਅਸੀਂ ਜੋਗ ਰਹੇ ਹਾਂ ਅਸੀਂ ਤਨ ਮਨ ਤਾਂ ਲਾ ਸਕਦੇ ਹਾਂ, ਧਨ ਨਹੀਂ ਲਾ ਸਕਦੇ। ਉਹ ਲਾਉਣ ਦੀ ਖਾਤਰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ। ਮੈਂ ਇਹ ਵੀ ਅਪੀਲ ਕਰੂੰ ਪੁਰਾਣੇ ਜਥੇਦਾਰਾਂ ਨੂੰ ਕਿ ਅੱਗੇ ਆਉਣ। ਇਹ ਜ਼ਰੂਰੀ ਨਹੀਂ ਹੁੰਦੇ ਕਿ ਬੰਦਾ MLA ਬਣੇ, ਇਹ ਵੀ ਜ਼ਰੂਰੀ ਨਹੀਂ ਹੁੰਦਾ MP ਬਣੇ। ਇਹ ਜ਼ਰੂਰੀ ਹੁੰਦਾ ਕਿ ਉਹ ਆਪਦੇ ਲੋਕਾਂ ਦੀ ਖਾਤਰ, ਪੰਥ ਦੀ ਖਾਤਰ ਕੀ ਕਰਦਾ। ਜ਼ਰੂਰੀ ਨਹੀਂ ਕਿ ਸਾਰੀ ਸ਼੍ਰੋਮਣੀ ਕਮੇਟੀ ਮੈਂਬਰ ਬਣੇ, ਇਹ ਜ਼ਰੂਰੀ ਵੀ ਨਹੀਂ ਹੁੰਦਾ। ਉਹ ਤਾਂ ਗਿਣਤੀ ਦੇ 170 ਹੀ ਬਣਨੇ ਆ ਨਾ, 15 ਕੋਆਪਟ ਹੁੰਦੇ 185। ਪਰ ਪੰਥ ਤੇ ਪੰਜਾਬ ਦੀ ਖਾਤਰ ਇੱਕ ਸਮਾਜਿਕ ਰੁਤਬਾ ਹੁੰਦਾ, ਇੱਕ ਰੁਤਬਾ ਹੁੰਦਾ ਜਿਵੇਂ ਸਰਬਜੀਤ MP ਬਣ ਗਿਆ। ਉਹ ਸਮਾਜਿਕ ਰੁਤਬਾ ਸਭ ਤੋਂ ਵੱਡਾ ਰੁਤਬਾ ਹੁੰਦਾ। ਜੇ ਆਖਣੇ ਪੰਥ ਦੀ ਖਾਤਰ ਇਹਨੇ ਬੰਦੇ ਨੇ ਕੀਤਾ, ਇਹਨੇ ਕੀਤਾ। ਇਸ ਕਰਕੇ ਮੈਂ ਉੱਥੇ ਖੜਾ, ਉਹਨਾਂ ਜਥੇਦਾਰਾਂ ਨੂੰ ਅਪੀਲ ਕਰੂੰ, ਸਾਰਿਆਂ ਨੂੰ, ਪੁਰਾਣਿਆਂ ਨੂੰ, ਤੁਸੀਂ ਬਹੁਤ ਬਣ ਗਏ, ਬਹੁਤ ਤੁਸੀਂ ਨਜ਼ਾਰੇ ਵੇਖ ਲਏ। ਹੁਣ ਪੰਥ ਦੇ ਪੰਜਾਬ ਨੂੰ ਬਚਾਉਣ ਦੀ ਲੋੜ ਆ, ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ। ਜਿਹੜਾ ਪੰਥ ਪੰਜਾਬ ਦੀ ਗੱਲ ਕਰਦਾ ਉਹਨੂੰ ਇੱਕ ਸਰੋਪੇ ਤੋਂ ਸਵਾਬ ਮਿਲਦਾ ਕੀ ਹੈ? ਨਹੀਂ ਵੇਖੋ, ਇਹ ਵੀ ਨਹੀਂ ਆਸ ਰੱਖਣੀ ਚਾਹੀਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਗੁਰੂ ਆ। ਉਹਨਾਂ ਨੇ ਸਾਰਾ ਪਰਿਵਾਰ ਨਿਸ਼ਾਵਰ ਕਰਤਾ। ਉਹ ਤਾਂ ਗੁਰੂ ਸਨ। ਉਦੋਂ ਅਗਲੇ ਸਿੱਖਾਂ ਨੇ, ਜਿਹੜੀ ਤੁਸੀਂ ਹਿਸਟਰੀ ਪੜ੍ਹੋ ਸਾਰੀ, ਤੇ ਸਿੱਖਾਂ ਦੇ ਪਰਿਵਾਰ ਹੀ ਕੁਰਬਾਨ ਹੋ ਗਏ। ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ, ਸੁੱਖਾ ਸਿੰਘ ਤੇ ਮਤਾਬ ਸਿੰਘ ਨੇ। ਮਤਾਬ ਸਿੰਘ ਮੀਰਾਕੋਟ ਦਾ ਸੀ, ਉਹਦਾ ਯਾਰ ਸੀ ਨੱਥਾ ਚੌਧਰੀ, ਤੇ ਮਤਾਬ ਸਿੰਘ ਦਾ ਮੁੰਡਾ ਰਾਏ ਸਿੰਘ ਛੋਟਾ ਜਿਹਾ ਸੀ। ਉਹ ਆਪਦੇ ਬੱਚੇ ਨੂੰ ਉਹਦੇ ਘਰੇ ਛੱਡ ਗਿਆ ਕਿ ਮੈਨੂੰ ਤਾਂ ਪਊਗੀ ਪੁਲਿਸ ਜਾਂ ਉਹਦੀ ਗੌਰਮੈਂਟ ਮੁਗਲ। ਉਹ ਕਹਿੰਦਾ ਵੀ ਬੱਚੇ ਨੂੰ ਸਾਂਭੀ। ਸੂਬੇਦਾਰ ਨੂੰ ਪਤਾ ਲੱਗ ਗਿਆ, ਭਗਤ ਨਰਿੰਜਨ ਨੇ ਦੱਸਤਾ ਵੀ ਉਹਦੇ ਘਰੇ ਬੱਚਾ ਲੁਕਿਆ ਰਾਏ ਸਿੰਘ। ਉਹਦੇ ਘਰੇ ਆ ਕੇ ਕਹਿੰਦਾ ਵੀ ਜਾਂ ਤਾਂ ਬੱਚਾ ਦੇ ਅਸੀਂ ਮਾਰਨਾ ਇਹਨੂੰ, ਤੇ ਜਾਂ ਤੂੰ ਤਿਆਰ ਹੋ ਜਾ। ਕਹਿੰਦਾ ਬੱਚਾ ਨਹੀਂ ਦੇਣਾ, ਅਸੀਂ ਲੜਾਈ ਕਰਾਂਗੇ। ਉਹ ਨੱਥਾ ਚੌਧਰੀ, 2 ਉਹਦੇ ਮੁੰਡੇ, ਇੱਕ ਉਹਦਾ ਰਿਸ਼ਤੇਦਾਰ, ਇੱਕ ਉਹਦਾ ਸੀਰੀ, ਤੇ ਕਿਰਪਾਨਾਂ ਲੈ ਕੇ ਮੈਦਾਨ 'ਚ ਹੋ ਗਏ। ਤੇ ਵਿੱਚੇ ਜਾ ਵੜਿਆ ਰਾਏ ਸਿੰਘ, 5 ਸਾਲ ਦਾ ਬੱਚਾ। ਉਹ ਸਾਰੇ ਉਹਨਾਂ ਨੇ ਸ਼ਹੀਦ ਕਰਤੇ ਪੁਲਿਸ ਨੇ, ਤੇ ਰਾਏ ਸਿੰਘ ਨੂੰ ਵੱਢ ਕੇ ਸਿੱਟ ਗਏ। ਇੱਕ ਸਾਗ ਨੂੰ ਜਾਂਦੀ ਸੀ ਬੁੜੀ, ਉਹਨੇ ਰਾਏ ਸਿੰਘ ਨੂੰ ਲਪੇਟ ਲਿਆ ਚੁੰਨੀ 'ਚ, ਤੇ ਘਰੇ ਲਿਆ ਕੇ ਇਲਾਜ ਕੀਤਾ, ਤੇ ਰਾਏ ਸਿੰਘ ਬਚ ਗਿਆ। ਫਿਰ ਉਹਦਾ ਹੋਇਆ ਰਤਨ ਸਿੰਘ ਭੰਗੂ, ਜਿਹਨੇ ਸਿੱਖ ਇਤਿਹਾਸ ਲਿਖੇ। ਇਸ ਕਰਕੇ ਨੱਥਾ ਸਿੰਘ ਚੌਧਰੀ ਨੇ ਇਹ ਥੋੜ੍ਹਾ ਸੋਚਿਆ ਕਿ ਮੈਂ ਕੁਛ ਬਣੂੰਗਾ ਤੇ ਮੈਨੂੰ ਕੁਛ ਰੋਪਾ ਦੇਊਗਾ। ਇਹ ਸਾਡੀ ਕੌਮ ਦੀ ਫਿਤਰਤ ਆ ਕਿ ਇਹ ਕੌਮ ਇਹ ਨਹੀਂ ਸੋਚਦੀ ਕਿ ਮੈਨੂੰ ਕੀ ਬਣਨਾ, ਮੈਂ ਕੀ ਕਰਨਾ। ਕੁਰਬਾਨੀ ਕਰਦੀ ਆ, ਔਰ ਪੰਥ ਦੀ ਖਾਤਰ ਕਰਨੀ ਚਾਹੀਦੀ ਆ। ਬੇਅੰਤ ਸਿੰਘ ਸ਼ਹੀਦ ਦਾ ਮੁੰਡਾ ਸੀ, ਬਣਾਤਾ MP। ਬੇਅੰਤ ਸਿੰਘ ਨੇ ਥੋੜ੍ਹਾ ਸੋਚਿਆ ਸੀ ਕਿ ਮੇਰਾ ਪਿਓ MP ਬਣੂ,
ਮੇਰੇ ਘਰ ਵਾਲੀ ਐਮਪੀ ਬਣੂ, ਮੇਰਾ ਮੁੰਡਾ ਐਮਪੀ ਬਣੂਗਾ। ਉਹਨੇ ਆਖਿਆ ਨਹੀਂ, ਦਰਬਾਰ ਸਾਹਿਬ ਦਾ ਬਦਲਾ ਇੰਦਰਾ ਗਾਂਧੀ ਤੋਂ ਲੈਣਾ ਚਾਹੀਦਾ। ਹਾਲਾਂਕਿ ਉਹ ਵਿਚਾਰਾ ਗਰੀਬ ਜਲਾਹਾਂ ਦਾ ਮੁੰਡਾ ਸੀ, ਗਰੀਬ ਘਰ ਦਾ ਬੰਦਾ ਸੀ, ਬੇਅੰਤ ਸਿੰਘ ਪੁਲਿਸ 'ਚ ਇੰਸਪੈਕਟਰ, ਉਹ ਵੀ ਪ੍ਰਧਾਨ ਮੰਤਰੀ ਨਾਲ, ਤੇ ਬੰਦੇ ਨੇ ਕਿੱਡੀ ਕੁਰਬਾਨੀ ਕਰਤੀ। ਹੁਣ ਸਰੋਪਿਆਂ ਨੂੰ ਡਿੱਕਿਆ ਨਹੀਂ ਡਿੱਕਿਆ। ਉਹਨੇ ਮੈਂ ਕਰਦੇ ਆ ਕੌਮ ਦੀ ਗੱਲ ਆ। ਅੱਜ ਕੌਮ ਨੇ ਪਰਿਵਾਰ ਨੂੰ ਕਿੱਥੇ ਲੈ ਕੇ ਗਏ ਆ? 3 ਵਾਰੀ ਐਮਪੀ ਬਣਾਏ, 3 ਵਾਰੀ ਕੌਮ ਨੇ, ਤੇ ਹਜੇ ਗਾਂ ਜੇ ਪਤਾ ਨਹੀਂ ਕੌਮ ਕੀ ਕਰੂਗੀ, ਕਰਦੀ ਰਹੂਗੀ। ਇਹ ਅੱਜ ਦੀ ਪੀੜ੍ਹੀ ਥੋੜ੍ਹਾ ਸਰਬਜੀਤ ਦੇ ਪੋਤੇ ਜਿਨ੍ਹਾਂ ਤੱਕ ਧਰਤੀ ਰਹੂਗੀ, ਬੇਅੰਤ ਸਤਵੰਤ ਕੇਹਰ ਸਿੰਘ ਦਾ ਨਾਂ ਚਮਕਦਾ ਰਹੂਗਾ। ਇਸ ਕਰਕੇ ਮੈਂ ਉਹਨਾਂ ਲੋਕਾਂ 'ਚੋਂ ਆ ਕਿ ਡੱਕਾ ਨਾ ਸਾਨੂੰ ਮਿਲੇ, ਕੁਛ ਨਾ ਅਸੀਂ ਬਣੀਏ, ਪਰ ਸਾਨੂੰ ਪੰਥ ਤੇ ਕੌਮ ਦੀ ਸੇਵਾ ਕਰਨ ਲਈ ਗੁਰੂ ਮਹਾਰਾਜ ਨੇ ਸਾਡਾ 11ਵੀਂ ਸਿੱਖਾਂ ਦੇ ਘਰੇ ਤਾਂ ਦਿੱਤਾ ਕਿ ਤੁਸੀਂ ਇਸ ਜਿਹੜੀ ਤੁਹਾਡੀ ਹੈਗੀ ਦੂਜੀ ਸਮਾਜ ਦੀ ਸੇਵਾ ਕਰੋ। ਤਹਈਏ ਤਾਂ ਬਹੁਤ ਕੀਤੇ ਨੇ। ਅਕਾਲੀ ਦਲ ਸੰਯੁਕਤ ਦੇ ਨਾਲ ਵੀ ਰਲ ਕੇ ਚੱਲਣ ਦੀ ਤੁਸੀਂ ਕੋਸ਼ਿਸ਼ ਕੀਤੀ, ਪਰ ਅਕਾਲੀ ਦਲ ਸੰਯੁਕਤ ਹੀ ਖੇਰੂ ਹੋ ਗਿਆ। ਅਕਾਲੀ ਦਲ ਬਾਦਲ ਦੇ ਨਾਲ ਰਲ ਕੇ ਜਾ ਕੇ ਦੇਖੋ, ਮੈਂ ਉਹ ਹਰ ਯਤਨ ਕੀਤਾ ਜਿਹੜਾ ਆਪ ਦੀ ਹਉਮੈ ਹੰਕਾਰ ਛੱਡ ਕੇ ਕਿ ਕੋਈ ਵੀ ਕੁਛ ਕਰੇ ਪੰਜਾਬ ਦੀ ਖਾਤਰ। ਢੀਂਡਸਾ ਸਾਹਿਬ ਨੂੰ ਮਿਲਿਆ, ਮੈਂ ਜਾ ਕੇ ਮਿਲ ਕੇ ਉੱਥੇ ਜਿਉਂ ਤੁਸੀਂ ਵਿੱਚ ਸੀ, ਅਸੀਂ ਬਣਾਈ 7 ਪਾਰਟੀਆਂ ਇਕੱਠੀਆਂ ਹੋਈਆਂ। ਢੀਂਡਸਾ ਸਾਹਿਬ ਨੇ ਤਾਂ ਕੋਈ ਰਿਸਪੌਂਸ ਨਾ ਦਿੱਤਾ। ਉਹਦੇ ਬਾਅਦ ਮੀਟਿੰਗ ਨਾ ਕੋਈ ਸੱਦੀ, ਕਦੋਂ ਮੀਟਿੰਗ ਨਾਲ ਸੱਦੀ, ਮੁੜ ਕੇ ਹੌਲੀ ਹੌਲੀ ਬਾਦਲ 'ਚ ਉੱਠ ਗਏ ਉਹ। ਮੈਂ ਨਾ ਤਾਂ ਅੱਜ ਤੱਕ ਬਾਦਲ 'ਚ ਗਿਆ, ਅੱਜ ਤੱਕ ਨਾ ਮੈਂ ਕਾਂਗਰਸ 'ਚ ਨਾ ਟੋਪੀਆਂ 'ਚ ਗਿਆ। ਮੈਂ 3 ਪਾਰਟੀਆਂ 'ਚ ਗਿਆ ਨਾ। ਕੋਈ ਵੀ ਬੰਦਾ ਮੈਨੂੰ ਕਿਸੇ ਐਮਐਲਏ ਦੇ ਘਰੇ ਵੇਖੂਗਾ ਨਹੀਂ ਵੀ ਫਲਾਣੇ ਦੇ ਘਰੇ ਬੈਠਾ ਸੀ। ਇਹ ਕਿਉਂਕਿ ਅਸੀਂ ਇੱਕ ਪੰਥ ਦੀ ਲੜਾਈ ਦੀ ਗੱਲ ਹੀ ਹੋਰ ਆ। ਇਹ ਗੱਲਾਂ ਛੋਟੀਆਂ, ਐਮਐਲਏ ਬਣ ਜਾਣਾ, ਵਜ਼ੀਰ ਬਣ ਜਾਣਾ, ਮੰਤਰੀ ਬਣ ਜਾਣਾ, ਅਸੀਂ ਲੜਦੇ ਹਾਂ ਪੰਥ ਦੀ ਕੌਮ ਦੀ ਲੜਾਈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਚਾਹਣਗੇ ਅਸੀਂ ਸਾਰਾ ਕੁਝ ਬਣ ਜਾਵਾਂਗੇ। ਜੇ ਨਾ ਬਣਾਂਗੇ ਫੇਰ ਕੀ ਹੋ ਜੂ? ਨਾ ਬਣਾਂਗੇ ਫੇਰ ਵੀ ਕੀ ਹੋ ਜੂ? ਪਰ ਇੱਕ ਸਾਡੇ ਕੋਲ ਮਾਨਸਿਕ ਤਸੱਲੀ ਹੈ ਮੇਰੀ ਕਿ ਸਾਡੇ ਘਰੇ ਨਸ਼ਾ ਨਹੀਂ ਵੜਦਾ, ਸਾਡੇ ਬੱਚੇ ਕੇਸ ਦਾੜੀ ਨਹੀਂ ਕਟਾਉਂਦੇ, ਸਾਡੇ ਘਰੇ ਮਹਾਰਾਜ ਪ੍ਰਕਾਸ਼ ਹੈ, ਅਸੀਂ ਪੰਥ ਨਾਲ ਖੜੇ। ਇਸ ਕਰਕੇ ਇਹ ਮੇਰੀ ਢੀਂਡਸਾ ਸਾਹਿਬ ਜਾਂ ਹੋਰ ਵੀ ਜਿਹੜੇ ਬੰਦੇ ਆਉਂਦੇ ਜਾਂਦੇ ਰਹਿੰਦੇ ਆ, ਬੀਬੀ ਜਗੀਰ ਕੌਰ ਨੇ ਯਤਨ ਕੀਤਾ, ਮੈਂ ਮਿਲ ਕੇ ਆਇਆ ਬੀਬੀ ਜੀ ਸਾਰੇ ਇਕੱਠੇ ਹੋ ਜਾਈਏ, ਨਿੱਕੀਆਂ ਮੋਟੀਆਂ ਗਲਤੀਆਂ ਜਿਹਦੋਂ ਵੀ ਹੋਈਆਂ ਭੁਲਾ ਕੇ ਬਸ ਇਕੱਠੇ ਹੋ ਜਾਓ। ਸਿੰਘ ਸਾਹਿਬ ਭਾਈ ਜਸਵੀਰ ਸਿੰਘ, ਹੁਣ ਮੈਂ ਗੁਰਦੀਪ ਸਿੰਘ ਬਠਿੰਡੇ ਨੂੰ ਪ੍ਰਧਾਨ ਮੰਨ ਲਿਆ। ਕਿਉਂਕਿ ਗੁਰਦੀਪ ਸਿੰਘ ਬਠਿੰਡਾ ਵੀ ਸਾਡੇ ਨਾਲ 40 ਸਾਲ ਦਾ ਉਵੇਂ ਫਿਰਦਾ ਸੀਗਾ। ਮੈਂ ਕਿਹਾ ਤੂੰ ਬਣ ਜਾ। ਮੈਂ ਚਾਹੁੰਦਾ ਇਹ ਗੱਲਾਂ ਛੋਟੀਆਂ, ਪ੍ਰਧਾਨ ਬਣ ਗਏ, ਜਨ ਸੈਕਟਰੀ ਬਣ ਗਏ, ਇਕੱਠਾ ਕਰਕੇ ਅੱਜ ਵੀ ਮੇਰੀ ਸਰਬਜੀਤ ਸਿੰਘ ਨੂੰ ਮਿਲ ਕੇ ਮੈਂ ਕਹਿਣਾ ਵੀ ਆਪਾਂ ਇੱਕ ਦਲ ਬਣਾਓ ਇਕੱਠਾ, ਔਰ ਉਹਦਾ ਇੱਕ ਚੰਗਾ ਉੱਤੋਂ ਦੀ ਗਾਤਰਾ, ਹੱਥ 'ਚ ਵੱਡੀ ਸ੍ਰੀ ਸਾਹਿਬ, ਪੂਰਾ ਰਹਿਤ ਬੈਦ 'ਚ ਪੱਕਾ, ਉਹ ਬੰਦੇ ਨੂੰ ਇੱਕ ਲਾਓ ਅੱਗੇ ਮੂਹਰੇ ਪ੍ਰਧਾਨ, ਜਿਹੜਾ ਪਿੱਛੇ ਮੁੜ ਕੇ ਨਾ ਝਾਕੇ। ਇਹਨਾਂ 'ਚ ਮੇਰਾ ਮੁੰਡਾ ਮੇਰੀ ਕੁੜੀ ਨੂੰ ਉਹ ਅੱਗੇ ਨੂੰ ਜਾਵੇ ਕਿ ਮੈਂ ਇੱਥੇ ਸਿੱਖਾਂ ਨੂੰ ਰਾਹਤ ਦਿਵਾਉਣੀ ਹੈ। 84 ਤੋਂ ਬਾਅਦ ਤੁਹਾਨੂੰ ਰਾਹਤ ਨਹੀਂ ਮਿਲੀ, ਉਹਦਾ ਵਜ੍ਹਾ ਨਾਲ ਸਾਡੇ ਮੁੰਡੇ 'ਚ ਵਿਦੇਸ਼ੀ ਉੱਠ ਗਏ, ਅਤੇ ਪਿੰਡਾਂ 'ਚ ਮੁੰਡੇ ਹੁਣ ਭਾਲਣੇ ਪੈਂਦੇ ਆ ਕਿ 5-7 ਮੁੰਡੇ ਲੱਭੋ ਕਿੱਥੇ ਆ, ਇਵੇਂ ਪਾਣੀ ਭਾਲਣਾ ਪਊ। ਔਰ ਇੱਕ ਹੋਰ ਨਵੀਂ ਗੱਲ ਦੱਸਾਂ, ਜਿੱਦੇ ਪਾਣੀ ਮੁੱਕ ਗਿਆ ਪੰਜਾਬੀ ਕਦੇ ਭੁੱਖੇ ਤੇ ਰਹਿਣੇ ਨਹੀਂ ਗੇ। ਜੇ ਇਹ ਨਹਿਰ ਵੱਢਣ ਜਾਣਗੇ ਰਾਜਸਥਾਨ ਵਾਲੀ, ਗੌਰਮੈਂਟ ਨੇ ਫੌਜ ਲਾਉਣੀ ਹੈ, ਲਾਊਗੀ ਫੌਜ ਨਹਿਰ ਵੱਢਣ ਨੂੰ, ਕਤਲੋਗਾਰਦ ਹੋਊਗੀ। ਇਹ 20 ਸਾਲਾਂ ਨੂੰ ਵੀ 50 ਨੂੰ ਹੋ ਜੇ। ਔਰ ਗੌਰਮੈਂਟ ਨੂੰ ਹੁਣੇ ਸੋਚਣ ਦੀ ਲੋੜ ਆ, ਕੇਂਦਰ ਨੂੰ ਤੇ ਪੰਜਾਬ ਨੂੰ, ਕਿ ਪੰਜਾਬ ਦਾ ਪਾਣੀ ਕਿਵੇਂ ਬਚਦਾ। ਜੇ ਧਰਤੀ ਬੰਜਰ ਹੋ ਗਈ ਅਸੀਂ ਚੁੱਪ ਥੋੜ੍ਹਾ ਰਹਾਂਗੇ। ਨਹਿਰ ਵੱਢਣ ਸਾਡੀਆਂ ਔਲਾਦਾਂ ਨਹਿਰ ਵੱਢਣ ਜਾਣਗੀਆਂ ਕਿ ਪਾਣੀ ਸਾਡਾ ਵਗਦਾ ਕੋਲ ਦੀ ਨਹਿਰ ਹੋਵੇ, ਅਸੀਂ ਇੱਥੇ ਧਿਆਏ ਮਰ ਗਏ, ਨਹਾਉਣ ਬਿਨਾਂ ਬੈਠੇ ਹੋਗੇ, ਵੱਢ ਲੈਣਗੇ। ਇਹ ਗੌਰਮੈਂਟ ਫੌਜ ਲਾਊ, ਫਿਰ ਘੱਲੂ ਘਰ ਵਾਪਰੂਗਾ। ਇਸ ਕਰਕੇ ਇਹ ਗੌਰਮੈਂਟ ਨੂੰ ਹੁਣੇ ਚਾਹੀਦਾ ਕਿ ਪੰਜਾਬ ਦੇ ਪਾਣੀ ਤੇ, ਪੰਜਾਬ ਦੇ ਬੁਨਿਆਦੀ ਮਸਲਿਆਂ ਤੇ ਕੇਂਦਰ ਸਰਕਾਰ ਵੀ, ਜਿਹੜੇ ਕਹਿੰਦੇ ਆ ਵੀ ਇਹ ਖਾਲਿਸਤਾਨੀ ਹੈ, ਸਿਮਰਜੀਤ ਮਾਨ, ਭਾਈ ਤਿੰਦਰਪਾਲ ਸਿੰਘ ਪਟਿਆਲਾ, ਦਲ ਖਾਲਸਾ, ਇਹ ਬੰਦੇ ਨੂੰ ਸਾਦੀ ਕਿਉਂ ਨਹੀਂ ਗੌਰਮੈਂਟ? ਇਹਨੂੰ ਸੱਦ ਕੇ ਪੁੱਛੇ ਵੀ ਭਾਈ ਤੁਹਾਨੂੰ ਕਿਹੜੀ ਤਕਲੀਫ ਹੋ ਗਈ ਅੱਡ ਹੋਣ ਦੀ, ਇਹ ਵਾਲਾ ਪੱਖ ਦੱਸਣਗੇ। ਕਦੇ ਗੌਰਮੈਂਟ ਵੱਡੇ ਬੰਦੇ ਦਾ ਹੱਕ ਹੀ ਹੁੰਦਾ ਨਾ, ਵੱਡਾ ਬੰਦਾ ਛੋਟਿਆਂ ਨੂੰ ਸੱਦੇ। ਜੇ ਉਹ ਕਹਿੰਦੇ ਕੰਨਿਆ ਕਸ਼ਮੀਰ ਤੋਂ ਕੰਨਿਆ ਕੁਮਾਰੀ ਇੰਡੀਆ 'ਚ ਬੰਨ, ਜੇ ਭਾਰਤ ਇੱਕ ਆ, ਜਿਹੜੇ ਭਾਰਤ ਦੇ ਵਿੱਚ ਰਹਿੰਦੇ ਲੋਕ ਆ ਉਹ ਵੀ ਤੁਹਾਡੇ ਹੋਏ, ਉਹਨੂੰ ਸੱਦੋ, ਬੈਠ ਕੇ ਸੱਦਣ, ਓਪਨ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਕਿ ਆਓ ਜੀ ਮਾਨ ਸਾਹਿਬ ਤੁਸੀਂ ਖਾਲਸਤਾਨ ਚਾਹੁੰਦੇ ਆ, ਦਲ ਖਾਲਸਾ ਚਾਹੋ, ਹਾਂਜੀ ਆਓ ਮੇਰੇ ਨਾਲ ਬਹਿ ਕੇ ਗੱਲ ਕਰੋ, ਅਤੇ ਟੇਬਲ ਟਾਕ ਦੁਨੀਆਂ ਨੂੰ ਵਿਖਾਇਆ ਜਾਵੇ, ਨਸ਼ਰ ਕੀਤਾ ਜਾਵੇ। ਇਹ ਆਹ ਕਹਿੰਦੇ ਆ, ਮੈਂ ਇਹਨਾਂ ਨੂੰ ਦੇਣ ਨੂੰ ਤਿਆਰ ਆ, ਕਿਉਂ ਅੱਡ ਹੁੰਦੇ ਆ? ਆਪਾਂ ਮੁੰਡੇ ਨੂੰ ਕਹਿੰਦੇ ਮੁੰਡਿਆ ਕਿਉਂ ਅੱਡ ਹੋਣਾ, ਦੱਸ ਕੀ ਚਾਹੀਦਾ? ਇਸ ਕਰਕੇ ਇਹਨਾਂ ਨੂੰ ਵੀ, ਜਿਵੇਂ ਡਾਕਟਰ ਗਾਂਧੀ ਨੇ ਆਖਿਆ ਸੀ 2015 'ਚ ਕਿ ਖਾਲਿਸਤਾਨ ਦੇ ਵਿਸ਼ੇ 'ਤੇ ਪਾਰਲੀਮੈਂਟ 'ਚ ਬਹਿਸ ਹੋਣੀ ਚਾਹੀਦੀ, ਧਰਮਵੀਰ ਗਾਂਧੀ ਨੇ ਆਖਿਆ ਸੀ। ਅੱਜ ਮੈਂ ਵੀ ਕਹਿਣਾ ਕਿ ਪ੍ਰਧਾਨ ਮੰਤਰੀ ਬੜੀ ਨਿਮਰਤਾ ਨਾਲ ਇਹਨਾਂ ਬੰਦਿਆਂ ਨੂੰ ਸੱਦੇ, ਜਿਹੜੇ ਬੰਦੇ ਸਾਰੇ ਚਾਹੁੰਦੇ ਆ। ਤੁਸੀਂ ਸਿਮਰਨਜੀਤ ਸਿੰਘ ਮਾਨ ਦੀਆਂ ਗੱਲਾਂ ਨਾਲ ਸਹਿਮਤ ਹੋ? ਜੋ ਸਿਮਰਨਜੀਤ ਸਿੰਘ ਮਾਨ ਕਰਦਾ ਗੱਲਾਂ, ਪੰਜਾਬ ਦੀ ਗੱਲ ਕਰਦਾ, ਜਿਵੇਂ ਪਾਣੀਆਂ ਦੀ ਗੱਲ ਕਰਦੇ ਨੇ, ਜ਼ਿਆਦਾਤਰ ਉਹ ਸਿੱਖ ਮੁੰਡਿਆਂ ਦੀ ਗੱਲ ਕਰਦਾ ਜਾਂ ਸਿੱਖ ਮੁੱਦਿਆਂ ਦੀ ਗੱਲ ਕਰਦੇ ਨੇ। ਪਿਛਲੇ ਦਿਨੀ ਜੋ ਸਿੱਖ ਮੁੰਡਿਆਂ ਦਾ ਜਿਹੜੀ ਮੌਤ ਹੋ ਜਾਣੀ, ਚਾਹੇ ਦੀ ਉਹ ਪੰਜਵੜ ਦੀ ਗੱਲ ਕਰ ਲਈ, ਚਾਹੇ ਦੀ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਲਈ, ਚਾਹੇ ਦੀ ਭਾਈ ਅਵਤਾਰ ਸਿੰਘ ਖੰਡੇ ਦੀ ਗੱਲ ਕਰ ਲਈ, ਉਹਨਾਂ ਦੇ ਮੁੱਦੇ ਜਿਹੜੇ ਕਿ ਉਹ ਪਾਰਲੀਮੈਂਟ ਦੇ ਵਿੱਚ ਉਠਾਏ ਨੇ। ਖਾਸ ਕਰਕੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ, ਦੀਪ ਸਿੱਧੂ ਦਾ ਮੁੱਦਾ ਸਿਮਰਨਜੀਤ ਸਿੰਘ ਮਾਨ ਨੇ ਉਠਾਇਆ। ਤੁਸੀਂ ਉਹਨਾਂ ਗੱਲਾਂ ਨਾਲ ਸਹਿਮਤ ਹੋ? ਦੇਖੋ, ਮਾਨ ਦਾ ਹੱਕ ਆ। ਕਿਉਂਕਿ ਮਾਨ ਨੂੰ 1999 'ਚ ਬਹੁਤ ਭਾਰੀ ਵੋਟਾਂ ਜੇਲ੍ਹ 'ਚ ਬੈਠਾ ਜਿਤਾ ਕੇ ਲਿਆਂਦਾ।
ਫਿਰ ਉਸ ਤੋਂ ਬਾਅਦ ਉਹ ਅਕਾਲੀ ਦਲ ਦਾ ਪ੍ਰਧਾਨ ਹੈ, 3 ਵਾਰੀ ਉਹ ਬਣਿਆ MP। ਜਦੋਂ ਮਸਲੇ ਠਾਉਂਦਾ ਤੇ ਅਸੀਂ ਉਹਦੇ ਨਾਲ ਸਹਿਮਤੀ ਹਾਂ ਉਹਦੇ ਨਾਲ, ਪਰ ਕੌਮ ਇਕੱਠੀ ਰੱਖਣ 'ਚ ਸਿਮਰਜੀਤ ਮਾਨ ਫੇਲ ਹੋ ਗਿਆ। ਜਿਵੇਂ ਮੈਂ ਮੋਦੀ ਨੂੰ ਕਹਿਣਾ ਕਿ ਉਹ ਪ੍ਰਧਾਨ ਮੰਤਰੀ ਦੇਸ਼ ਦਾ, ਉਹ ਸੱਦੇ ਇਹਨਾਂ ਨੂੰ, ਇਹ ਮੈਂ ਸਿਮਰਜੀਤ ਸਿੰਘ ਮਾਨ ਨੂੰ ਕਹਿਣਾ ਕਿ ਸਿਮਰਜੀਤ ਸਿੰਘ ਮਾਨ ਜਦੋਂ ਛੁੱਟ ਕੇ ਆ ਜੇਲ੍ਹ 'ਚ 1999 ਦਸੰਬਰ 'ਚ, ਤੇ ਫਿਰ 90 ਸਾਡੀ ਉਹ ਲਹਿਰ ਸੀ ਵੀ ਜੋ ਅਸੀਂ ਕਹਿ ਦਈਏ ਹੋ ਜਾਈਏ, ਉਹ ਸਾਨੂੰ ਸਾਰਿਆਂ ਨੂੰ ਇਕੱਠੇ ਰੱਖਣ 'ਚ, ਪੰਥ ਇਕੱਠਾ ਰੱਖਣ ਜਾਂ ਸਹੁੰ ਨਾ ਖਾਣ 'ਚ ਅਸੀਂ ਇੰਨਾ ਥਿੜਕ ਗਏ ਕਿ ਅਸੀਂ ਅੱਜ ਸਾਡੇ ਕਿਤੇ ਪੈਰ, ਹੁਣ ਸਾਡੇ ਸਰਬਜੀਤ ਨੇ ਜਾਂ ਉਹ ਮੁੰਡੇ ਨੇ ਪੈਰ ਲਵਾਏ ਮਾੜੇ ਮੋਟੇ, ਥਿੜਕ ਗਏ ਅਸੀਂ। ਇੱਕ ਵੱਡਾ ਬੰਦਾ ਜਿਹੜਾ ਸਿਮਰਜੀਤ ਮਾਨ ਦਾ ਬਹੁਤ ਕੱਦ ਉੱਚਾ ਸਿਆਸੀ ਤੌਰ ਤੇ, ਔਰ ਪੜ੍ਹਿਆ ਲਿਖਿਆ ਬੰਦਾ ਵੀ ਆ, ਅਫਸਰ ਵੀ ਰਿਟਾਇਰ ਹੋਇਆ, ਔਰ ਉਹ ਬੰਦੇ ਨੂੰ ਸਾਰੇ ਇਕੱਠੇ ਰੱਖਣੇ ਚਾਹੀਦੇ ਆ। ਇਕੱਠੇ ਰਹਿ ਕੇ ਜੋ ਸਾਰੀ ਜਥੇਬੰਦੀ ਦੀ ਗੱਲ ਆ ਉਹ ਗੱਲ ਕਰਕੇ ਸਰਕਾਰ ਬਣਾਉਣ ਦੀ ਲੋੜ ਸੀ। ਔਰ ਅਸੀਂ ਵਾਰੀ ਬਗਰਾੜੀ ਮੋਰਚੇ 'ਚ ਵੀ, ਔਰ ਜਿੱਥੇ ਮਾਨ ਸਾਹਿਬ ਮਿਲੇ ਮੈਂ ਕਿਹਾ ਮਾਨ ਸਾਹਿਬ ਇਕੱਠੇ ਹੋ ਜਾਓ, ਆਪਾਂ ਸਾਰੇ, ਤੁਸੀਂ ਪ੍ਰਧਾਨ ਬਣ ਜਾਓ, ਆਪਾਂ ਇਕੱਠੇ ਹੋ ਜਾਓ। ਮੈਂ ਹੁਣ ਵੀ ਮਾਨ ਸਾਹਿਬ ਆ ਵੀ ਮੈਂ ਤਾਂ ਹੀ ਕਹਿਣਾ, ਮੈਂ ਮਾਨ ਸਾਹਿਬ ਦੇ ਮੂੰਹ 'ਤੇ ਕਹਿਣਾ, ਮਾਨ ਸਾਹਿਬ ਇਕੱਠੇ ਹੋ ਜਾਓ, ਕੋਈ ਪ੍ਰਧਾਨ, ਤੁਸੀਂ ਪ੍ਰਧਾਨਗੀ ਛੱਡ ਦਿਓ, ਜੇ ਵਰਨਾ ਆਪਾਂ ਤੋਂ ਨਹੀਂ, ਆਪਾਂ ਫੇਲ ਹੋ ਗਏ, ਆਪਾਂ ਕਹਾਂ ਅਸੀਂ ਛੱਡੀ ਜੀ ਹੋਰ ਮੂਹਰੇ ਲੱਗ ਜੇ। ਇਹ ਜ਼ਰੂਰੀ ਤਾਂ ਸਿਮਰਜੀਤ ਮਾਨ ਹੀ ਪ੍ਰਧਾਨ ਰਹੇ, ਇਹ ਵੀ ਜ਼ਰੂਰੀ ਨਹੀਂ ਕਿ ਮਾਨ ਸਾਹਿਬ ਨੇ ਬਹੁਤ ਸੇਵਾ ਕੀਤੀ ਕੌਮ ਦੀ, ਡਟ ਕੇ ਕੀਤੀ, ਜੋ ਮਨ 'ਚ ਹੈ ਉਹ ਕਹਿਤਾ ਖੜ। ਅੱਜ ਵੀ ਉਹ ਜਿਵੇਂ ਕੁੜੀ ਨੇ ਥੱਪੜ ਮਾਰਿਆ ਉੱਥੇ ਕੁਲਵਿੰਦਰ ਕੌਰ ਨੇ, ਅਸੀਂ ਸਾਰੇ ਉਹਦੀ ਹਮਾਇਤ ਕਰਦੇ ਹਾਂ, ਕੁੜੀ ਦੀ ਵੀ, ਕੁੜੀ ਨੇ ਯਾਰ ਉਹ ਕਿਹੜੇ ਕੰਗਣਾ ਸੀ, ਫਿਲਮ ਵਾਲੀ ਕੁੜੀ, ਉਹਨੂੰ ਸੀਦਾ ਉਹਦੀ ਗਲਤੀ ਕੰਗਣਾ ਦੀ, ਉਹਨੇ ਮਾਰਤੀ, ਗੌਰਮੈਂਟ ਉਹਦੀ ਕੁੜੀ ਮਗਰ ਪੈ ਗਈ ਕੁਲਵਿੰਦਰ ਮਗਰ, ਸਿੱਖ ਆਵਾਮ ਉੱਠ ਕੇ ਕੁਲਵਿੰਦਰ ਕੌਰ ਮਗਰ ਖੜ ਗਿਆ। ਗੱਲ ਵੀ ਜਾਇਜ਼ ਆ, ਠੀਕ ਆ ਗੱਲ ਇਹ। ਇਸ ਕਰਕੇ ਅਸੀਂ ਜਿੱਥੇ ਸਿੱਖਾਂ ਦਾ ਮਸਲਾ ਨਾ, ਵੇਖੋ ਪਾਕਿਸਤਾਨ 'ਚੋਂ ਸਿੱਖ ਤਾਂ ਆਏ, ਜੇ ਧਰਤੀ ਨੂੰ ਪਿਆਰ ਕਰਦੇ ਹੁੰਦੇ ਫਿਰ ਪਾਕਿਸਤਾਨ 'ਚ ਰਹਿੰਦੇ, ਉਹ ਸਿੱਖਾਂ ਨੂੰ ਪਿਆਰ ਕਰਦੇ ਸੀ। ਉਹਨਾਂ ਦੇ ਸਿੱਖ ਕਿੱਧਰ ਬਣ ਗਏ, ਸਿੱਖ ਉੱਠ ਗਏ ਹਿੰਦੁਸਤਾਨ ਨਾਲ, ਆਪਾਂ ਪਾਕਿਸਤਾਨ ਛੱਡ ਦਿਓ, ਨਹੀਂ ਵਰਨਾ 200 ਕਿੱਲਾ ਛੱਡ ਕੇ ਲੋਕ ਨਾ ਆਉਂਦੇ। ਅਸੀਂ ਵੀ ਉਹਨਾਂ ਲੋਕਾਂ 'ਚੋਂ ਆ ਕਿ ਅਸੀਂ ਸਿੱਖਾਂ ਨੂੰ ਪਿਆਰ ਕਰਦੇ ਹਾਂ, ਨਾ ਕਿ ਕਿਸੇ ਕੁਰਸੀ ਨੂੰ, ਕਿਸੇ ਅਹੁਦੇ ਨੂੰ। ਦੂਜੀ ਗੱਲ, ਮੈਂ ਕਦੇ ਦੂਰੀ ਗੱਲ ਨਹੀਂ ਕੀਤੀ। ਦੂਰੀ ਗੱਲ ਇਹ ਹੁੰਦੀ ਆ ਕਿ ਕਹੋ ਕੁਛ ਤੇ ਕਰੋ ਕੁਛ। ਮੈਂ ਕਹਿਣਾ ਜਿੰਨੇ ਸਾਡੇ ਪੈਰ ਆ ਮੇਰੇ ਤਾਂ ਉਹਨੇ 'ਤੇ ਚੱਲੋ। ਮੈਂ ਚਾਹੁੰਦਾ ਆਪਦੇ ਤੌਰ 'ਤੇ ਬਈ ਸਾਨੂੰ ਇੱਕ ਵਾਰੀ ਇੱਥੇ ਸਰਕਾਰ ਬਣਾਉਣੀ ਚਾਹੀਦੀ ਹੈ, ਸਰਕਾਰ ਬਣਾ ਕੇ ਸਾਨੂੰ ਲੋਕਾਂ ਤੇ ਮੁੰਡਿਆਂ ਨੂੰ ਰਾਹ ਦੇਣੀ ਚਾਹੀਦੀ ਆ। ਤੇ ਜਿਹੜੇ ਮਸਲੇ ਆ ਅੱਜ ਅਸੀਂ ਦਿੱਲੀ ਕੋਲ ਕਿਸਾਨ ਬੈਠੇ ਸਾਡੇ ਵਿਚਾਰੇ ਇੱਥੇ ਮੋਰਚਿਆਂ 'ਚ, ਉਹ ਗਾਹ ਨਹੀਂ ਜਾਣ। ਇਹੀ ਸਰਕਾਰ ਕਿਤੇ ਜਾਵੇ, ਪ੍ਰਧਾਨ ਮੰਤਰੀ ਕਿਵੇਂ ਟਾਈਮ ਦਿਓ ਹੁੰਦਾ। ਸਿਮਰਜੀਤ ਸਿੰਘ ਮਾਨ ਮੁੱਖ ਮੰਤਰੀ ਚੱਕ ਲੈਂਦਾ ਸਹੁੰ, ਇਹ ਜਾ ਕੇ ਲੈਂਦਾ ਵਜ਼ੀਰ ਭਜਾਉਂਦਾ ਉੱਥੇ ਜਾ ਕੇ ਦਿੱਲੀ, ਤੇ BP ਸਿੰਘ ਪ੍ਰਧਾਨ ਮੰਤਰੀ ਗੋਰਨੇ ਹੋ ਕੇ ਇਹਦੇ ਕੋਲੇ ਆਉਂਦਾ, ਚੰਦਰ ਸ਼ੇਖਰ ਗੋਰਨੇ ਹੋ ਕੇ ਇਹਦੇ ਕੋਲੇ ਆਉਂਦਾ। ਦੱਸੋ ਜੀ ਪ੍ਰਧਾਨ ਸਾਹਿਬ, ਮੁੱਖ ਮੰਤਰੀ ਸਾਹਿਬ ਕੀ ਆ? ਇਹ ਕਹਿੰਦਾ ਪੰਜਾਬ ਦਾ ਮਸਲਾ ਇੰਦਰਾ ਨੇ ਢਾਹਤਾ, ਦੱਸ ਕਿਹੜਾ ਹੱਲ ਕਰਦੇ। ਅੱਜ ਵੀ ਮੁੱਖ ਮੰਤਰੀ ਹੋਵੇ ਸਾਡਾ, ਬਣ ਜੇ ਮੁੱਖ ਮੰਤਰੀ, ਅਸੀਂ ਬਹਿ ਕੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਸਿੱਖਾਂ ਦੀ ਗੱਲ ਬੜੀ ਵੱਡੀ ਆ ਸੰਸਾਰ ਵਿੱਚ। ਆਹ ਜਿੱਤ ਨੇ ਹੋਰ ਵੀ ਗੱਲ ਸਾਡੀ ਵੱਡੀ ਕਰਤੀ। ਇਸ ਕਰਕੇ ਸਾਨੂੰ ਇਕੱਠੇ ਹੋਣ ਦੀ ਲੋੜ ਆ, ਨਾ ਕਿ ਸਾਨੂੰ ਨਿੱਕੀਆਂ ਮੋਟੀਆਂ ਪਾਰਟੀਆਂ ਬਣਾ ਕੇ ਇੱਕ ਦੂਜੇ ਨੂੰ ਵੇਖੋ ਕਮਜ਼ੋਰੀ ਹਰ ਇੱਕ ਮਨੁੱਖ 'ਚ। ਹੁਣ ਤਹਈਆ ਕਰੋਗੇ ਇਹ ਚੀਜ਼ਾਂ ਨੂੰ, ਜਿਵੇਂ ਅੱਜ ਇੱਕ ਵੱਡੀ ਮੀਟਿੰਗ ਰੱਖ ਰਹੇ ਹੋ, ਵੱਡੀ ਮੀਟਿੰਗ ਦੇ ਵਿੱਚ ਤੁਸੀਂ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰਨੀਆਂ ਨੇ, ਉਸ ਦੇ ਵਿੱਚ ਇਹ ਗੱਲ ਰੱਖੀ ਜਾਊ ਵੀ ਜਿਹੜਾ ਅਕਾਲੀ ਦਲ ਵਿਖਰਿਆ ਹੈਗਾ ਉਸ ਨੂੰ ਇਕੱਠਾ ਕੀਤਾ ਜਾਵੇ। ਬਿਲਕੁਲ ਇਹ ਗੱਲ ਤਾਂ ਉੱਠੂਗੀ। ਹੁਣ ਦੂਜੀ ਗੱਲ ਇਹ ਮੀਟਿੰਗ ਸੱਦੀ ਹੈ ਸਰਦਾਰ ਸਰਬਜੀਤ ਸਿੰਘ ਜੀ, ਉਹਨੂੰ ਪੁੱਛਾਂਗੇ ਕਿ ਮੀਟਿੰਗ ਕਿਵੇਂ ਸੱਦੀ ਹੈ, ਕਿਉਂਕਿ ਜਿਹੜਾ ਬੰਦਾ ਮੀਟਿੰਗ ਸੱਦਦਾ ਨਾ ਉਹਨੂੰ ਪਹਿਲਾਂ ਪੁੱਛਣਾ ਜ਼ਰੂਰੀ ਹੁੰਦਾ। ਉਹ ਆਖੇ ਮੈਂ ਤਾਂ ਧੰਨਵਾਦ ਕਰਨਾ ਤੇ ਮੈਂ ਉੱਥੇ ਆਖਾਂ ਜੀ ਆਹ ਕੰਮ ਕਰੋ, ਉਹ ਹੁਣ ਆਊਗਾ, ਆ ਕੇ ਉਹਨੂੰ ਪੁੱਛਾਂਗੇ ਮੀਟਿੰਗ ਦਾ ਆਪਣੀ ਦਾ ਏਜੰਡਾ ਕੀ ਆ ਅੱਜ ਦੀ ਆ, ਉਸ ਮੀਟਿੰਗ 'ਤੇ ਫਿਰ ਅਸੀਂ ਬੋਲਣਾ, ਕਿਉਂਕਿ ਅਜੇ ਏਜੰਡਾ ਸਾਡਾ ਇਹ ਆ ਕਿ ਇਹ ਲੋਕਾਂ ਦਾ ਧੰਨਵਾਦ ਕਰੀਏ ਜੀ। ਅਗਲਾ ਏਜੰਡਾ ਸਾਡਾ ਇਹ ਆ ਕਿ ਇਹ ਮੁੰਡਾ ਸਹੁੰ ਚੱਕ ਕੇ ਆਵੇ, ਫਿਰ ਸਾਰਿਆਂ ਬੰਦਿਆਂ ਕੋਲੇ ਆਪ ਯਤਨ ਕਰੇ ਜਾਵੇ, ਕਿਉਂਕਿ ਜਦੋਂ MP ਜਾਊ ਕਿਸੇ ਦੇ ਘਰੇ ਤੱਕ ਮੈਂ ਜਾਊਂ, ਮੇਰੀ ਗੱਲ ਬਹੁਤ ਛੋਟੀ ਹੋਊ ਤੇ MP ਦੀ ਗੱਲ ਐਡੀ ਹੋਊ। ਇਹ ਯਤਨ ਕਰਕੇ ਉਹਨੂੰ ਇਕੱਠੇ ਦੂਜੀਆਂ 5 ਚੋਣਾਂ ਆ ਗਈਆਂ ਮੂਹਰੇ, ਉਹਦੇ 'ਤੇ ਸਾਨੂੰ ਇੱਕ ਕਮੇਟੀ ਬਣਾ ਕੇ ਉਹਦੇ 'ਤੇ ਵੀ ਸਾਨੂੰ ਪੂਰੀ ਅੰਦਰ ਬਹਿ ਕੇ ਪੂਰੀ ਸੋਚ ਵਿਚਾਰ ਕਰਨ ਦੀ। ਬਾਈ ਇਲੈਕਸ਼ਨ ਦੇ ਲਈ ਕੋਈ ਕਰ ਰਹੇ ਹੋ? ਹਾਂ ਕਰਾਂਗੇ, ਕਰਨਾ ਹੱਕ, ਪੋਲੀਟੀਕਲ ਪਾਰਟੀਆਂ ਸਾਡਾ ਕਰਨ ਦਾ ਹੱਕ ਆ, ਬਾਈ ਇਲੈਕਸ਼ਨ ਲੜਨ ਦਾ ਹੱਕ ਆ, ਪਰ ਉਹਦੀ ਖਾਤਰ ਸਾਨੂੰ ਵਿਚਾਰ ਕਰਨਾ। ਆਜ਼ਾਦ ਲੜੋਗੇ ਜਾਂ ਪਾਰਟੀ? ਆਜ਼ਾਦ ਜਿਵੇਂ ਹੁਣ ਆਜ਼ਾਦ ਲੜੇ ਆ, ਮੈਂ ਤਾਂ ਕਹਿਣਾ ਚੰਗੇ ਬੰਦਿਆਂ ਨੂੰ ਲੜਾਉਣਾ ਚਾਹੀਦਾ, ਕਿਉਂਕਿ ਪੰਜਾਬ ਸਾਡੀ ਗੱਲ ਜੂਠੀ ਵੀ ਆ, ਸਾਨੂੰ ਗੱਲ ਹੋਰ ਠਾਉਣ, ਪਰ ਉਹਦੀ ਖਾਤਰ ਹੀ ਬਹੁਤ ਸਾਰੇ ਜਮ੍ਹਾਂ ਘਟਾਓ ਕਰਨ ਦੀ ਲੋੜ ਆ। ਕਿਤੇ ਇਹ ਨਾ ਹੋਵੇ ਬਾਈ ਇਲੈਕਸ਼ਨ ਦੇ ਵਿੱਚ ਇੱਕ ਹਾਰ ਦਾ ਸਾਹਮਣਾ ਕਰਨਾ ਪਵੇ, ਜਿਵੇਂ ਸਿਮਰਨਜੀਤ ਸਿੰਘ ਮਾਨ ਨੂੰ ਬਾਈ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਜਿੱਤ ਪ੍ਰਾਪਤ ਕਰਾਤੀ ਤੇ ਮੌਜੂਦਾ ਚੋਣਾਂ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਹਾਰ ਦਾ ਸਾਹਮਣਾ ਕਰਾਤਾ। ਉਹ ਵੇਖੋ ਉਹਦੀ ਖਾਤਰ ਹੀ ਕੋਈ ਇੱਕ ਕਮੇਟੀ ਬਣੇ, ਕਮੇਟੀ ਉਹਦੇ ਸਾਰੀ ਸਮੀਖਿਆ ਕਰੇ। ਹਜੇ ਟਾਈਮ ਹੈਗਾ, 5 ਮਹੀਨੇ ਪਏ, ਉਹ ਹਜੇ ਦੂਰ ਦੀ ਗੱਲ ਆ, ਪਰ ਉਹਦੀ ਇਹ ਮੈਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ, ਪਰ ਜਿੱਤ ਨੂੰ ਹਾਰ 'ਚ ਨਹੀਂ ਬਦਲਣਾ ਚਾਹੀਦਾ। ਜੇ ਅਸੀਂ ਜਿੱਤ ਨੂੰ ਜਿੱਤ 'ਚ ਬਦਲ ਗਏ,
ਜਿੱਤ ਨੂੰ ਜੇ ਇੱਕ ਸੀਟ 'ਚ ਹੀ ਬਦਲ ਗਈ ਫਿਰ ਸਾਡੀ ਸਰਕਾਰ ਨੂੰ ਕੋਈ ਰੋਕ ਨਹੀਂ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਜਥੇਦਾਰ ਬੂਟਾ ਸਿੰਘ ਰਣਸੀ ਕਲਾਂ ਮੌਜੂਦ ਸਨ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਉਹ ਕੀਤੀ ਹੈ। ਤਾਂ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਲੀਡਰਾਂ ਨਾਲ, ਮੌਜੂਦਾ ਐਮਪੀਜ਼ ਨਾਲ ਤੇ ਮੌਜੂਦਾ ਐਮਐਲਏਜ਼ ਨਾਲ ਇੰਟਰਵਿਊਜ਼ ਤੁਹਾਡੇ ਰੂਬਰੂ ਕਰੀਏ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਉਸ ਨਾਰੇ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਪਹਿਰਾ ਦਿੰਦੀ ਹੈ, ਕਿਉਂਕਿ ਕਿਸੇ ਟਾਈਮ ਗੜ੍ਹ ਹੋਇਆ ਕਰਦਾ ਸੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ, ਤੇ ਅੱਜ ਸਿਮਟ ਕੇ ਇੱਕ ਸੀਟ ਤੇ ਰਹਿ ਗਿਆ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦਾ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ, ਇਹਨਾਂ ਨੇ ਕੇਵਲ ਤੇ ਕੇਵਲ ਇਕੱਲੇ ਪਰਿਵਾਰ ਦੀ ਗੱਲ ਕੀਤੀ। ਕਦੋਂ ਬੰਦਾ ਪਰਿਵਾਰ ਦੀ ਗੱਲ ਕਰੂ, ਪੈਸੇ ਇਕੱਠੇ ਕਰੂ, ਫਿਰ ਪ੍ਰਕਾਸ਼ ਸਿੰਘ ਬਾਦਲ ਦੇ 1997 ਤੋਂ 2002 ਤੱਕ ਸਰਕਾਰ ਰਹੀ, ਉਹਦੇ ਵਿੱਚ ਕਈ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ 'ਚ। ਅਕਾਲੀ ਹੋਣਾ ਹੋਰ ਗੱਲ ਆ, ਅਕਾਲੀ ਪਾਰਟੀ 'ਚ ਕੰਮ ਕਰਨਾ ਹੋਰ ਗੱਲ। ਇਹ ਅਕਾਲੀ ਨਹੀਂ, ਅਕਾਲੀ ਪਾਰਟੀ 'ਚ ਕੰਮ ਕਰਦੇ ਸੀ। ਅਕਾਲੀ ਦਲ ਕਿਤੇ ਨਹੀਂ ਗਿਆ, ਅਕਾਲੀ ਦਲ ਗਲਤ ਹੱਥਾਂ 'ਚ। ਅਕਾਲੀ ਦਲ ਬਾਦਲ ਆ, ਅੱਜ ਬਾਦਲ ਤੋਂ ਵੀ ਅਕਾਲੀ ਦਲ ਬਠਿੰਡਾ ਬਣ ਗਿਆ। ਮੁੜ ਤੋਂ ਸੁਰਜੀਤ ਕਰਨ ਦੇ ਲਈ ਅਕਾਲੀ ਦਲ ਨੂੰ ਕੀ ਤਹੱਈਏ ਕੀਤੇ ਜਾ ਰਹੇ ਨੇ, ਕਿਉਂਕਿ ਅਕਾਲੀ ਪੰਜਾਬ ਦੀ ਖੇਤਰੀ ਪਾਰਟੀ ਆ। ਅਕਾਲੀ ਦਲ ਪਾਰਟੀ ਜਿਹੜੀ ਉਸ ਨੂੰ ਮੁੜ ਤੋਂ ਸੁਰਜੀਤ ਕਰਨਾ ਹੋਵੇ ਤਾਂ ਕੀ ਤਹੱਈਏ ਕਰਨੇ ਚਾਹੀਦੇ ਨੇ, ਕਿਉਂਕਿ ਤੁਸੀਂ ਇੱਕ ਪੁਰਾਣੇ ਅਕਾਲੀ ਰਹਿ ਚੁੱਕੇ ਹੋ। ਅੱਜ ਜਿਵੇਂ ਜੋਸ਼ ਆ ਮੁੰਡਾ ਸਾਹਿਬ ਉਹ ਜਿੱਤ ਗਿਆ, ਅੰਮ੍ਰਿਤਪਾਲ ਨੌਜਵਾਨ ਪੀੜ੍ਹੀ ਸਾਰੀ ਤੁਰ ਪਈ। ਕੁਛ ਪੁਰਾਣੇ ਬੰਦਿਆਂ ਕੋਲ ਤਜਰਬੇਕਾਰ ਆ, ਉਹਨਾਂ ਕੋਲ ਹੋਸ਼ ਆ। ਇੱਕ ਤਾਂ ਇਕੱਠੀ ਕਰਨੀ ਚਾਹੀਦੀ ਕਿ ਇਹ ਜਿਹੜੀ ਡੁੱਬਦੀ ਬੇੜੀ ਆ ਬਠਿੰਡਾ ਅਕਾਲੀ ਦਲ ਦੀ ਛੱਡ ਕੇ ਜਿਹੜੇ ਚੰਗੇ ਬੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਸਾਬਕਾ ਮੈਂਬਰ, ਸਾਬਕਾ ਜਥੇਦਾਰ ਜਾਂ ਆਹ ਮੁੰਡੇ ਆ ਜਿਹੜੇ, ਇਹ ਸਾਰੇ ਇਕੱਠੇ ਹੋ ਕੇ ਇੱਕ ਅਕਾਲੀ ਦਲ ਬਣਾਉਣ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਜਦੋਂ ਇਹੀ ਗੱਲ ਅਸੀਂ ਵਿਰੋਧੀ ਧਿਰਾਂ ਕੋਲੇ ਕਰਦੇ ਹਾਂ ਤਾਂ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਅਸੀਂ ਪੰਜਾਬ ਦੇ ਹੱਥਾਂ ਦੇ ਵਿੱਚ ਫੇਰ ਹਥਿਆਰ ਫੜਾ ਦਈਏ, ਕਿ ਅਸੀਂ ਪੰਜਾਬ ਨੂੰ ਫੇਰ ਉਸੇ ਅੱਗ ਦੇ ਵਿੱਚ ਧੱਕ ਦਈਏ ਜਿਹੜੀ ਅੱਗ 1995 ਤੋਂ ਪਹਿਲਾਂ ਭੁਗਤੀ ਆ। 3 ਦਹਾਕੇ ਪੰਜਾਬ ਅੱਗੇ ਸੰਤ ਜਨੈਲ ਸਿੰਘ ਭਿੰਡਰਾਂ ਵਾਲੇ ਮੰਨ ਲਓ, ਉਹਨੂੰ ਕਹਿੰਦੇ ਆ ਉਹ ਸਾਰੇ। ਉੱਥੇ ਗੱਲ ਕਹਿਣੀ ਸਿੱਧੀ ਕਹਿੰਦੇ ਨਹੀਂ, ਟੇਢੀ ਮੇਢੀ ਕਹਿੰਦੇ। ਜਿਹਨੇ ਪਹਿਲਾਂ ਆਜ਼ਾਦੀ ਵੇਲੇ 2.5 ਲੱਖ ਬੰਦਾ ਮਰਾ ਲਿਆ, ਅਸੀਂ ਬੰਦੇ ਮਰਾਉਣ ਨੂੰ ਰੱਖੇ ਆ। ਸਾਡੀ ਛੋਟੀ ਜਿਹੀ ਕੌਮ ਆ 3 ਕਰੋੜ ਦੀ, ਅਸੀਂ ਮਰਾਉਣ ਨੂੰ ਰੱਖੀ। ਅਕਾਲੀ ਦਲ ਦੇ ਜਥੇਦਾਰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਉਹਨਾਂ ਨੇ ਕਦੇ ਤਹੱਈਆ ਨਹੀਂ ਕੀਤਾ ਕਿ ਸਾਨੂੰ ਮੂਹਰੇ ਲੱਗ ਕੇ ਚਲੋ ਜੋ ਅਕਾਲੀ ਦਲ ਦੀ ਇੱਕ ਖੇਤਰੀ ਪਾਰਟੀ ਦਾ ਜੋ ਸਿਧਾਂਤ ਸੀ ਉਸ ਤੇ ਪਹਿਰਾ ਦੇਈਏ। ਬੰਦੇ ਸਾਰੇ ਅੰਦਰ ਖਾਤੇ ਔਖੇ, ਉਹ ਸਾਰੇ ਬੰਦੇ ਕਰ ਹਟੇ ਰਾਜ। ਅਸੀਂ ਰਾਸਤਾ ਵੀ ਲੰਘੇ ਨਹੀਂ। ਸਾਨੂੰ ਆਇਆ ਵੀ ਪਹਿਲਾਂ ਪੰਜਾਬ ਦਾ ਕੁਛ ਬਣੇ। ਮੈਂ ਇਹ ਵੀ ਅਪੀਲ ਕਰੂੰ ਪੁਰਾਣੇ ਜਥੇਦਾਰਾਂ ਨੂੰ ਕਿ ਅੱਗੇ ਆਉਣ। ਇਹ ਜ਼ਰੂਰੀ ਨਹੀਂ ਹੁੰਦੀ ਕਿ ਬੰਦਾ ਐਮਐਲਏ ਬਣੇ, ਇਹ ਵੀ ਜ਼ਰੂਰੀ ਨਹੀਂ ਹੁੰਦਾ ਐਮਪੀ ਬਣੇ। ਇਹ ਜ਼ਰੂਰੀ ਹੁੰਦਾ ਕਿ ਉਹ ਆਪਦੇ ਲੋਕਾਂ ਦੀ ਖਾਤਰ, ਪੰਥ ਦੀ ਖਾਤਰ ਕੀ ਕਰਦਾ। ਸਾਰਿਆਂ ਨੇ ਇਕਜੁੱਟ ਹੋਣ ਦੀ ਲੋੜ। ਜਿਹੜਾ ਪੰਥ ਪੰਜਾਬ ਦੀ ਗੱਲ ਕਰਦਾ ਉਹਨੂੰ ਇੱਕ ਸਰੋਪੇ ਤੋਂ ਸਵਾਲ ਮਿਲਦਾ ਕਿ ਬਿਆਨ ਸਿੰਘ ਨੇ ਥੋੜ੍ਹਾ ਸੋਚਿਆ ਸੀ ਕਿ ਮੇਰਾ ਪਿਓ ਐਮਪੀ ਬਣੂ, ਮੇਰੇ ਘਰ ਵਾਲੀ ਐਮਪੀ ਬਣੂ, ਮੇਰਾ ਮੁੰਡਾ ਐਮਪੀ ਬਣੂਗਾ। ਉਹਨੇ ਆਖਿਆ ਨਹੀਂ, ਦਰਬਾਰ ਸਾਹਿਬ ਦਾ ਬਦਲਾ ਇੰਦਰਾ ਗਾਂਧੀ ਤੋਂ ਲੈਣਾ ਚਾਹੀਦਾ। ਹਾਲਾਂਕਿ ਉਹ ਵਿਚਾਰਾ ਗਰੀਬ ਜਲਾਹਾਂ ਦਾ ਮੁੰਡਾ ਸੀ। ਇਸ ਕਰਕੇ ਮੈਂ ਉਹਨਾਂ ਲੋਕਾਂ 'ਚੋਂ ਆ ਕਿ ਡੱਕਾ ਨਾ ਸਾਨੂੰ ਮਿਲੇ, ਉਸ ਨਾਲ ਅਸੀਂ ਬਣੀਏ। ਪਰ ਸਾਨੂੰ ਪੰਥ ਤੇ ਕੌਮ ਦੀ ਸੇਵਾ ਕਰਨ ਲਈ ਗੁਰੂ ਮਹਾਰਾਜ ਨੇ ਥੋੜ੍ਹਾ 11ਵੇਂ ਸਿੱਖਾਂ ਦੇ ਘਰੇ ਤਾਂ ਦਿੱਤਾ। ਪਿਛਲੇ ਦਿਨੀ ਜੋ ਸਿੱਖ ਮੁੰਡਿਆਂ ਦਾ ਜਿਹੜੀ ਮੌਤ ਹੋ ਜਾਣੀ, ਚਾਹੇ ਉਹ ਪੰਜਵੜ ਦੀ ਗੱਲ ਕਰ ਲਈ, ਚਾਹੇ ਦੀ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਲਈ, ਚਾਹੇ ਦੀ ਭਾਈ ਅਵਤਾਰ ਸਿੰਘ ਖੰਡੇ ਦੀ ਗੱਲ ਕਰ ਲਈ, ਉਹਨਾਂ ਦੇ ਮੁੱਦੇ ਜਿਹੜੇ ਕਿ ਉਹ ਪਾਰਲੀਮੈਂਟ ਦੇ ਵਿੱਚ ਉਠਾਏ ਨੇ। ਖਾਸ ਕਰਕੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਦੀਪ ਸਿੱਧੂ ਦਾ ਮੁੱਦਾ ਸਿਮਰਨਜੀਤ ਸਿੰਘ ਮਾਨ ਨੇ ਉਠਾਇਆ। ਤੁਸੀਂ ਉਹਨਾਂ ਗੱਲਾਂ ਨਾਲ ਸਹਿਮਤ ਹੋ? ਜਦੋਂ ਮਸਲੇ ਉਠਾਉਂਦਾ ਅਸੀਂ ਉਹਦੇ ਨਾਲ ਸਹਿਮਤੀ ਹਾਂ ਉਹਦੇ ਨਾਲ, ਪਰ ਕੌਮ ਇਕੱਠੀ ਰੱਖਣ ਸਿਮਰਜੀਤ ਮਾਨ ਫੇਲ ਹੋ। ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ। ਤਾਂ ਅਕਸਰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਆਉਂਦਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਸਾਹਮਣੇ ਆਉਂਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦਾ ਖੂਨ ਦੇ ਵਿੱਚੋਂ ਸਿੰਜੀ ਉਹ ਪਾਰਟੀ ਜਿਹੜੀ ਕਿ ਇਸ ਵਾਰ ਬਹੁਤਾ ਨਹੀਂ ਤਾਂ ਇੱਕ ਸੀਟ ਤੇ ਸੀਮਤ ਰਹਿ ਗਈ। ਤਾਂ ਇਸੇ ਤੇ ਹੀ ਚੱਲਦਿਆਂ ਅਸੀਂ ਅੱਜ ਜਿਹੜੀ ਕਿ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਹੁੰਦਾ ਦੇਖ ਕੇ ਉਸ ਨੂੰ ਲੈ ਕੇ ਇੱਕ ਗੱਲਬਾਤ ਕਰਾਂਗੇ। ਸਾਡੇ ਨਾਲ ਬੂਟਾ ਸਿੰਘ ਰਣਸੀ ਕਲਾਂ ਮੌਜੂਦ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਾਫੀ ਵਾਹ ਵਾਸਤਾ ਰਿਹਾ ਬੂਟਾ ਸਿੰਘ ਰਣਸੀ ਕਲਾਂ ਦਾ। ਬੂਟਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਉਸ ਨਾਰੇ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਪਹਿਰਾ ਦਿੰਦੀ ਹੈ, ਕਿਉਂਕਿ ਕਿਸੇ ਟਾਈਮ ਗੜ੍ਹ ਹੋਇਆ ਕਰਦਾ ਸੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ, ਤੇ ਅੱਜ ਸਿਮਟ ਕੇ ਇੱਕ ਸੀਟ ਤੇ ਰਹਿ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ।
ਜੋ 14 ਦਸੰਬਰ 1920 ਨੂੰ ਸਰਦਾਰ ਸੋਲਮ ਸਿੰਘ ਝਬਾਲ ਦੀ ਅਗਵਾਈ 'ਚ ਬਣੀ ਜੀ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਕਰਤਾਰ ਸਿੰਘ ਝੱਬਰ ਵਰਗੇ, ਗਿਆਨੀ ਕਰਤਾਰ ਸਿੰਘ ਵਰਗੇ ਯੋਧੇ ਬੰਦੇ ਦੇ ਪ੍ਰਧਾਨ ਰਹੇ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦਾ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਤੇ ਉਹ ਪਾਰਟੀ ਘਟਣ ਲੱਗ ਗਈ। ਉਹਦਾ ਵੀ ਕਾਰਨ ਉਹਦਾ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਖੜਕ ਭੁਜਾ ਰਹੀ ਆ ਪੰਜਾਬ ਦੀ। ਪੰਜਾਬ ਦੇ ਜੋ ਵਾਅਦੇ ਨਹਿਰੂ ਤੇ ਗਾਂਧੀ ਪਟੇਲ ਨੇ ਕੀਤੇ ਆਜ਼ਾਦੀ ਤੋਂ ਪਹਿਲਾਂ ਤੇ ਮੁੜ ਕੇ ਉਹ ਮੁੱਕਰ ਗਏ। ਉਸ ਤੋਂ ਬਾਅਦ ਉਹਦੀਆਂ ਸਾਰੀਆਂ ਬੁਨਿਆਦੀ ਮੰਗਾਂ ਦੀ ਖਾਤਰ ਅਕਾਲੀ ਦਲ ਹੀ ਮੋਰਚੇ ਲਾਉਂਦਾ ਰਿਹਾ ਤੇ ਮੰਗਾਂ ਦੀ ਖਾਤਰ ਲੜਾਈ ਲੜਦਾ ਰਿਹਾ। ਪਰ ਜਦੋਂ 1984 ਦਾ ਅਟੈਕ ਜੋ ਸਭ ਤੋਂ ਵੱਡਾ ਤੀਜਾ ਘੱਲੂਘਾਰਾ ਸਿੱਖਾਂ ਤੇ ਹੋਇਆ, ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ 3 ਵਾਰੀ ਮੁੱਖ ਮੰਤਰੀ ਬਣਿਆ, ਇੱਕ ਵਾਰੀ ਸਰਜੀਤ ਸਿੰਘ ਬਰਨਾਲਾ ਬਣਿਆ। ਚਾਰਾਂ ਨੇ ਇਹਨਾਂ ਨੇ ਕੋਈ ਧਰਮ ਯੁੱਧ ਮੋਰਚੇ ਦੀ, ਪੰਜਾਬ ਦੀਆਂ ਹੱਕੀ ਮੰਗਾਂ ਦੀ, ਅਕਾਲੀ ਦਲ ਦੀ ਗੱਲ ਹੀ ਛੱਡਤੀ। ਇਹਨਾਂ ਨੇ ਕੇਵਲ ਤੇ ਕੇਵਲ ਇਕੱਲੇ ਪਰਿਵਾਰ ਦੀ ਗੱਲ ਕੀਤੀ। ਕਦੋਂ ਬੰਦਾ ਪਰਿਵਾਰ ਦੀ ਗੱਲ ਕਰੂ, ਪੈਸੇ ਇਕੱਠੇ ਕਰੂ। ਫਿਰ ਪ੍ਰਕਾਸ਼ ਸਿੰਘ ਬਾਦਲ ਦੇ 1997 ਤੋਂ 2002 ਤੱਕ ਸਰਕਾਰ ਰਹੀ। ਉਹਦੇ ਵਿੱਚ ਕਈ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਜੇਲ੍ਹਾਂ 'ਚ ਗਏ। ਫਿਰ ਕੁਦਰਤੀ ਸੀ ਕਿ ਲੋਕਾਂ ਦਾ ਵਿਸ਼ਵਾਸ ਉਹਨਾਂ 'ਤੇ ਉੱਠਣਾ। ਉਹਦਾ ਕਾਰਨ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਣੀ 2015 'ਚ। ਇਹ ਕਹਿਣ ਅਕਾਲੀ ਦਲ ਦਾ ਰਾਜ ਆ, ਉਹ ਕਹਿੰਦਾ ਦੀ ਚਿੱਠੀਆਂ ਲਿਖ ਕੇ ਲਾਉਣ, ਸਿੱਖੋ ਤੁਹਾਡਾ ਗੁਰੂ ਰੂੜੀਆਂ 'ਤੇ ਮਿਲੂਗਾ। ਫਿਰ ਉਹਦੀ ਬੇਅਦਬੀ ਹੋ ਜੇ, ਦੋਸ਼ੀ ਕੋਈ ਫੜਿਆ ਨਾ ਜਾਵੇ, 2 ਸਿੰਘ ਸ਼ਹੀਦ ਹੋ ਜਾਣ, ਸਰਸ ਵਾਲੇ ਨੂੰ ਮਾਫੀ ਦੇਣੀ, ਉਹ ਸਾਰਾ ਕੁਝ ਆ ਕਿਹੜਾ ਇਹ ਅਸਲੇ ਸ਼੍ਰੋਮਣੀ ਅਕਾਲੀ ਦਲ ਨਹੀਂ। ਇਹ ਤਾਂ ਇੱਕ ਪਾਰਟੀ ਹੈ। ਵੇਖੋ ਅਕਾਲੀ ਹੋਣਾ ਹੋਰ ਗੱਲ ਆ, ਅਕਾਲੀ ਪਾਰਟੀ 'ਚ ਕੰਮ ਕਰਨਾ ਹੋਰ ਗੱਲ ਆ। ਇਹ ਅਕਾਲੀ ਨਹੀਂ, ਅਕਾਲੀ ਪਾਰਟੀ 'ਚ ਕੰਮ ਕਰਦੇ ਸੀ। ਉੱਥੋਂ ਪ੍ਰਕਾਸ਼ ਸਿੰਘ ਬਾਦਲ ਦਾ ਦਾਅ ਲੱਗ ਗਿਆ। ਇਹਨਾਂ ਨੇ ਤਾਂ ਹੀ ਸਾਡੀ ਜਿਹੜੀ ਸਾਰਿਆਂ ਦੀ ਅੱਜ ਵੇਖੋ ਸਾਰਿਆਂ ਨੂੰ ਕਹਿੰਦਾ ਸ਼੍ਰੋਮਣੀ ਅਕਾਲੀ ਇੱਕ ਸੀਟ 'ਤੇ ਰਹਿ ਗਿਆ। ਇੱਕ ਸੀਟ 'ਤੇ ਕਿਉਂ ਰਹਿ ਗਿਆ? ਅਸੀਂ ਅਕਾਲੀ ਦਲ ਆ, ਸਾਡੀਆਂ 2 ਜਿੱਤਿਆ ਏ। ਭਾਈ ਸਰਬਜੀਤ ਸਿੰਘ ਖਾਲਸਾ ਬਾਦਲ ਨੂੰ ਛੱਡ ਕੇ ਹੋਰ ਅਕਾਲੀ ਦਲ ਜਿੰਨੇ ਮਦਦ ਕਰਦੇ ਭਾਈ ਸਰਬਜੀਤ ਸਿੰਘ ਖਾਲਸੇ ਦੀ, ਉਹ ਯਾਦ ਖੜ ਕੇ ਜਿੱਤ ਗਿਆ। ਨਾ ਉਹਦੇ ਕੋਈ ਸਾਡੇ ਕੋਲ ਪੈਸਾ, ਨਾ ਕੋਈ ਸਾਡੇ ਕੋਲ ਸਾਧਨ, ਨਾ ਕੋਈ ਸਾਡੀ ਜਥੇਬੰਦੀ ਸੰਗਠਿਤ, ਫੇਰ ਵੀ ਅਸੀਂ ਜਿੱਤ ਗਏ। ਉਹ ਮੁੰਡਾ ਯਾਦ ਜਿੱਤ ਗਿਆ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ। ਅਕਾਲੀ ਦਲ ਕਿਤੇ ਨਹੀਂ ਗਿਆ, ਅਕਾਲੀ ਦਲ ਗਲਤ ਹੱਥਾਂ 'ਚ ਆ। ਅਕਾਲੀ ਦਲ ਬਾਦਲ ਆ, ਅੱਜ ਬਾਦਲ ਤੋਂ ਵੀ ਅਕਾਲੀ ਦਲ ਬਠਿੰਡਾ ਬਣ ਗਿਆ। ਅੱਜ ਬਠਿੰਡਾ ਅਕਾਲੀ ਦਲ ਆ ਕਿਉਂਕਿ ਇੱਕ ਸੀਟ ਜਿੱਤੇ। ਅਕਾਲੀ ਦਲ ਤਾਂ ਹਾਰ ਗਿਆ ਚੋਣ, ਇੱਕ ਪਰਿਵਾਰ ਜਿੱਤ ਗਿਆ। ਅੱਜ ਇਹ ਬਠਿੰਡਾ ਅਕਾਲੀ ਦਲ ਆ ਜਿਹੜਾ ਇਕੱਲਾ ਕੇਵਲ ਤੇ ਕੇਵਲ ਉਹ ਰਹਿਣੇ ਸੀ ਇੱਕ ਸੀਟ ਤੇ, ਆਉਂਦੇ ਸਮੇਂ 'ਚ ਇਹ ਵੀ ਨਹੀਂ ਰਹਿਣਾ। ਮੁੜ ਤੋਂ ਸੁਰਜੀਤ ਕਰਨ ਦੇ ਲਈ ਅਕਾਲੀ ਦਲ ਨੂੰ ਕੀ ਤਹੱਈਏ ਕੀਤੇ ਜਾ ਰਹੇ ਨੇ? ਕਿਉਂਕਿ ਅਕਾਲੀ ਪੰਜਾਬ ਦੀ ਖੇਤਰੀ ਪਾਰਟੀ ਆ, ਅਕਾਲੀ ਦਲ ਪਾਰਟੀ ਜਿਹੜੀ ਉਸ ਨੂੰ ਮੁੜ ਤੋਂ ਸੁਰਜੀਤ ਕਰਨਾ ਹੋਵੇ ਤਾਂ ਕੀ ਤਹੱਈਏ ਕਰਨੇ ਚਾਹੀਦੇ ਨੇ? ਕਿਉਂਕਿ ਤੁਸੀਂ ਇੱਕ ਪੁਰਾਣੇ ਅਕਾਲੀ ਰਹਿ ਚੁੱਕੇ ਹੋ। ਵੇਖੋ ਉਹਦੇ 'ਚ ਪਹਿਲਾਂ ਤਾਂ ਇਮਾਨਦਾਰ ਬੰਦੇ ਅਕਾਲੀ ਦਲ 'ਚ ਬੈਠੇ ਆ, ਘਰਾਂ 'ਚ ਨਰਾਸਤਾ 'ਚ ਹੋਏ, ਉਹ ਸਾਰੇ ਬੰਦੇ ਇਕੱਠੇ ਹੋਣੇ ਚਾਹੀਦੇ ਆ। ਦੂਜਾ ਜੋਸ਼ ਤੇ ਹੋਸ਼ ਇਕੱਠੀ ਕਰਨੀ ਚਾਹੀਦੀ ਆ। ਅੱਜ ਜਿਵੇਂ ਜੋਸ਼ ਆ ਮੁੰਡਾ ਸਰਬ ਉਹ ਜਿੱਤ ਗਿਆ ਅੰਮ੍ਰਿਤਪਾਲ, ਨੌਜਵਾਨ ਪੀੜ੍ਹੀ ਸਾਰੀ ਤੁਰ ਪਈ। ਕੁਛ ਪੁਰਾਣੇ ਬੰਦਿਆਂ ਕੋਲ ਤਜਰਬੇਕਾਰ ਆ, ਉਹਨਾਂ ਕੋਲ ਹੋਸ਼ ਆ। ਇੱਕ ਤਾਂ ਇਕੱਠੀ ਕਰਨੀ ਚਾਹੀਦੀ ਆ। ਇੱਕ ਜਿਹੜੇ ਇਹਦੀਆਂ ਅਕਾਲੀ ਦਲ ਦਾ ਮੁੱਢਲਾ ਅਸੂਲ ਸੀ ਜਦੋਂ 1920 'ਚ ਬਣਿਆ, ਕੀ ਕਹਿੰਦਾ ਸੀ, ਸਾਨੂੰ ਪਹਿਲਾਂ ਉਹ 'ਤੇ ਵਿਚਾਰ ਕਰਨੀ ਚਾਹੀਦੀ ਹੈ। ਦੂਜਾ ਅਕਾਲੀ ਦਲ ਨੇ ਕਿਹੜੀ ਗੱਲ 'ਤੇ ਮੋਰਚੇ ਲਾਏ? ਉਹ ਮੋਰਚਾ ਸੀ ਨਾ ਤਾਂ ਜਿੱਤੇ ਤੇ ਨਾ ਹਰੇ, ਨਾ ਹੀ ਛੱਡਿਆ। ਅਨੰਦਪੁਰ ਦਾ ਮਤਾ ਜਾਂ ਜੀ ਸੰਤ ਜਰਨੈਲ ਸਿੰਘ ਭਿੰਡਰਾਣੇ ਨੇ 4 ਅਗਸਤ 1982 ਨੂੰ ਅਰਦਾਸ ਕੀਤੀ ਅਕਾਲ ਤਖਤ ਦੇ ਸਾਹਮਣੇ ਖੜ੍ਹ ਕੇ ਸੰਤਾਂ ਨੇ। ਸੰਤ ਹਰਜੰਦ ਸਿੰਘ ਲੌਂਗੋਵਾਲ ਪ੍ਰਧਾਨ ਸੀ ਅਕਾਲੀ ਦਲ ਦੇ, ਮੋਰਚਾ ਲਾ ਲਿਆ। ਉਹ ਮੋਰਚਾ ਇੰਦਰਾ ਨੇ ਅਟੈਕ ਕਰਤਾ। ਨਾ ਤਾਂ ਮੋਰਚਾ ਹੀ ਛੱਡਿਆ, ਨਾ ਅਸੀਂ ਮੋਰਚਾ ਜਿੱਤਿਆ, ਨਾ ਹਰੇ। ਉੱਥੇ ਹੀ ਖੜਾ, ਉਹਦੀਆਂ ਮੰਗਾਂ ਛੱਡਤੀਆਂ ਸਾਰਿਆਂ ਨੇ। ਉਹ ਸਾਡੇ ਵਰਗੇ ਬੰਦੇ ਬੋਲਦੇ ਆ, ਸਾਡੀ ਗੱਲ ਨਹੀਂ ਚੱਕੀ ਜਾਂਦੀ ਕਿਉਂਕਿ ਰਾਜਸਭਾ 'ਚ ਨਹੀਂ ਆਈ। ਇਸ ਕਰਕੇ ਅਸੀਂ ਸਾਰੇ ਅਕਾਲੀਆਂ ਨੂੰ, ਪੁਰਾਣਿਆਂ ਨੂੰ, ਮੈਂ ਤੁਹਾਡੇ ਮੀਡੀਆ ਜਰੀਏ ਅਪੀਲ ਕਰੂੰਗਾ ਕਿ ਇਹ ਜਿਹੜੀ ਡੁੱਬਦੀ ਬੇੜੀ ਆ ਬਠਿੰਡਾ ਅਕਾਲੀ ਦਲ ਦੀ ਛੱਡ ਕੇ ਜਿਹੜੇ ਚੰਗੇ ਬੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਸਾਬਕਾ ਮੈਂਬਰ, ਸਾਬਕਾ ਜਥੇਦਾਰ ਜਾਂ ਆਹ ਮੁੰਡੇ ਆ ਜਿਹੜੇ, ਇਹ ਸਾਰੇ ਇਕੱਠੇ ਹੋ ਕੇ ਇੱਕ ਅਕਾਲੀ ਦਲ ਬਣਾਉਣ। ਖੇਤਰੀ ਪਾਰਟੀ ਉਹ ਵੀ ਅਕਾਲੀ ਦਲ ਬਣਾ, ਪੰਜਾਬ ਦਾ ਕੋਈ ਗੁਜ਼ਾਰਾ ਨਹੀਂ। ਅੱਜ ਟੋਪੀ ਵਾਲੇ ਲੈਣ ਦੇ ਲੋਕਾਂ ਨੇ 92 ਜਿਤਾਤੇ ਕਿਉਂ ਖੇਤਰੀ ਪਾਰਟੀ ਨਹੀਂ ਸੀ, ਦਿੱਲੀ ਦੀ ਪਾਰਟੀ ਸੀ। ਅੱਜ ਕਿਸ ਢੰਗ ਨਾਲ ਫੇਲ ਹੋਏ? ਜਾਂ ਪੰਜਾਬ ਦੀ ਕਿਹੜੀ ਮੰਗ ਉਠਾਉਂਦੇ ਆ? ਆਟਾ ਦੇ ਕੇ, ਦਾਲ ਦੇ ਕੇ, ਖੰਡ ਦੇ ਕੇ ਜਾਂ ਲਾਰੇ ਬਿਜਲੀ ਮੁਫਤ ਦੇ ਕੇ ਪੰਜਾਬ ਦਾ ਮਸਲਾ ਨਹੀਂ ਹੱਲ ਹੁੰਦਾ। ਫਿਰ ਮੁੰਡੇ ਬਾਹਰੋਂ ਜਾਣੋਂ ਹਟ ਗਏ, ਉਹਦੇ ਮਸਲਾ ਹੱਲ ਹੋ ਜਿਹਦੇ ਪੰਜਾਬ ਦੇ ਬੁਨਿਆਦੀ ਮਸਲੇ ਹੱਲ ਹੋਣਗੇ। ਅਨੰਦਪੁਰ ਦੇ ਮਤਾ ਜੋ ਕੁਝ ਕਹਿੰਦਾ ਉਹ ਮਿਲ ਜੇ, ਸਾਨੂੰ ਸਾਰਾ ਮਿਲ ਜੇ, ਕੋਈ ਬੱਚਾ ਬਾਹਰ ਨਹੀਂ ਜਾਊਗਾ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਜਦੋਂ ਇਹੀ ਗੱਲ ਅਸੀਂ ਵਿਰੋਧੀ ਧਿਰਾਂ ਕੋਲੇ ਕਰਦੇ ਹਾਂ ਤਾਂ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਅਸੀਂ ਪੰਜਾਬ ਦੇ ਹੱਥਾਂ ਦੇ ਵਿੱਚ ਫੇਰ ਹਥਿਆਰ ਫੜਾ ਦਈਏ, ਕਿ ਅਸੀਂ ਪੰਜਾਬ ਨੂੰ ਫੇਰ ਉਸੇ ਅੱਗ ਦੇ ਵਿੱਚ ਧੱਕ ਦਈਏ ਜਿਹੜੀ ਅੱਗ 1995 ਤੋਂ ਪਹਿਲਾਂ ਭੁਗਤੀ ਆ 3 ਦਹਾਕੇ ਪੰਜਾਬ ਨੇ। ਨਹੀਂ, ਉਹ ਅੱਗ ਵੇਖੋ ਅਸੀਂ ਤਾਂ ਭੁਗਤਾਈ ਨਹੀਂ। ਅੱਗ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮੰਨ ਲਓ, ਉਹਨੂੰ ਕਹਿੰਦੇ ਆ ਉਹ ਸਾਰੇ, ਉੱਥੇ ਗੱਲ ਕਹਿ ਨਹੀਂ, ਉਹ ਸਿੱਧੀ ਕਹਿੰਦੇ ਨਹੀਂ, ਟੇਢੀ ਮੇਢੀ ਕਹਿੰਦੇ ਆ। ਸੰਤ ਜਰਨੈਲ ਸਿੰਘ ਦਾ ਇੱਕ ਧਾਰਮਿਕ ਬੰਦਾ ਸੀ, ਉਹਦਾ ਪ੍ਰਚਾਰ ਕਰਦਾ, ਟਕਸਾਲ ਦਾ ਮੁਖੀ ਸੀ। ਜਦੋਂ ਉਹਦੇ ਬੰਦੇ ਫੜ ਲਏ, ਉਹਨੇ ਮੋਰਚਾ ਲਾ ਲਿਆ ਵੀ ਮੇਰਾ ਭਾਈ ਅਮਰੀਕ ਸਿੰਘ ਬਾਬਾ 1800 ਕਿਉਂ ਫੜ ਲਏ।
ਉਧਰੋਂ ਅਕਾਲੀ ਦਲ ਨੇ ਇੱਕ ਪੂਰੀ ਮੋਰਚਾ ਸਾਡੇ ਇਕੱਠਾ ਮੋਰਚਾ ਕਰ ਲਿਆ। ਜੇ ਇੰਦਰਾ ਗਾਂਧੀ ਅਟੈਕ ਕਰਨ ਦੀ ਬਜਾਏ ਮੰਗਾ ਮੰਨ ਲੈਂਦੀ ਤੇ ਸੰਤ ਜੈ ਹੋਏ ਤੁਸੀਂ ਪੁਰਾਣੀਆਂ ਇੰਟਰਵਿਊ ਸੁਣੋ ਕੱਢ ਕੇ, ਉਹ ਕਹਿੰਦਾ ਜਿਹੜਾ ਆਨੰਦਪੁਰ ਦਾ ਮਤਾ ਉਹਦੀ ਇੱਕ ਇੱਕ ਮੰਗ ਮੰਨ ਲਓ, ਅਸੀਂ ਸਾਡਾ ਸਮਝੌਤਾ। ਔਰ ਕੋਈ ਇਹੋ ਜਿਹੀ ਗੱਲ ਨਹੀਂ ਨਾ ਕੋਈ ਅੱਜ ਸਰਬਜੀਤ ਆ ਜਿਹੜਾ ਜਿੱਤਿਆ ਮੁੰਡਾ ਜਾਂ ਅੰਮ੍ਰਿਤਪਾਲ ਜਿੱਤਿਆ, ਦੱਸੋ ਪਰਿਵਾਰ ਵਾਲੇ ਬੰਦੇ ਨਹੀਂ, ਇਹਨਾਂ ਦਾ ਮਾਂ ਪਿਓ ਹੈ ਨਹੀਂ, ਭੈਣ ਭਰਾ ਹੈ ਨਹੀਂ, ਇਹਨਾਂ ਦੇ ਘਰ ਵਾਲੀਆਂ ਹੈ ਨਹੀਂ। ਉਹ ਇਹ ਸਾਡੇ ਉਲਟ ਇੱਕ ਪ੍ਰਾਪੇਗੰਡਾ ਬਣਾਇਆ, ਅਸੀਂ ਦੇਸ਼ ਨੂੰ ਬਚਾਉਣ ਵਾਲੇ। ਦੂਜੀ ਗੱਲ, ਦੇਸ਼ ਦੇ ਕੀ ਲੱਗਦੇ ਆ, 87% ਕੁਰਬਾਨੀਆਂ ਅਸੀਂ ਕੀਤੀਆਂ, ਕਾਲੇ ਪਾਣੀ ਅਸੀਂ ਗਏ, ਫਾਂਸੀਆਂ ਤੇ ਅਸੀਂ ਚੜ੍ਹੇ। ਇਹ ਦੇਸ਼ ਦੇ ਰਾਖੇ ਬਣੇ ਬੈਠੇ ਆ ਜਿਹੜੇ ਦੇਸ਼ ਨੂੰ ਤੋੜਨ ਵਾਲੇ ਬੰਦੇ ਆ। ਇਹ ਦੇਸ਼ ਨੂੰ ਤੋੜਨ ਵਾਲੇ ਬੰਦੇ, ਦਿੱਲੀ ਦੀਆਂ ਏਜੰਸੀਆਂ ਤੇ ਦਿੱਲੀ, ਅਸੀਂ ਜੋੜਨ ਵਾਲੇ ਬੰਦੇ। ਸਾਡਾ ਗੁਰੂ ਗ੍ਰੰਥ ਸਾਹਿਬ ਜੋੜਦਾ 36 ਭਗਤਾਂ ਦੀ ਬਾਣੀ ਦਰਜ ਆ। ਉਹ ਝੂਠਾ ਪ੍ਰਚਾਰ ਕਰਦੇ ਆ। ਹੁਣ 2 ਮੁੰਡੇ ਜਿੱਤੇ ਆ, ਇਹ ਗੱਲ ਛਫਲਾਤੀ ਕਿ ਪੰਜਾਬ 'ਚ ਉਹੀ ਦਿਨ ਆਉਣਗੇ। ਕਿਉਂ ਉਹ ਦਿਨ ਆਉਣਗੇ? ਜਿਹੜਾ ਸਾਡਾ ਮਾਂ ਸਿੱਖ ਜਿਹਨੇ ਪਹਿਲਾਂ ਆਜ਼ਾਦੀ ਵੇਲੇ 2.5 ਲੱਖ ਬੰਦਾ ਮਰਾ ਲਿਆ, ਅਸੀਂ ਬੰਦੇ ਮਰਾਉਣ ਰੱਖੇ ਆ। ਸਾਡੀ ਛੋਟੀ ਜਿਹੀ ਕੌਮ ਆ 3 ਕਰੋੜ ਦੀ, ਅਸੀਂ ਮਰਾਉਣ ਨੂੰ ਰੱਖੀ ਆ, ਅਸੀਂ ਤਾਂ ਰਾਜ ਕਰਨ ਨੂੰ ਰੱਖੀ ਆ ਕਿ ਸਾਡੇ ਮੁੰਡੇ ਇੱਥੇ ਫੈਕਟਰੀਆਂ ਲਾਉਣ, ਖੇਤੀਬਾੜੀ ਤਾਂ ਹੋਵੇ, ਪਾਣੀ ਸਾਡੇ ਜਾਂਦਾ ਥੱਲੇ ਨੂੰ। ਸਾਡੀ ਨਹਿਰ ਲੈ ਕੇ ਧੱਕੇ ਨਾਲ, ਉਹ ਨਹਿਰ ਮੁੰਡਿਆਂ ਨੇ ਕੱਢਤੀ, ਕਿਹੜੀ ਜਾਂਦੀ ਆ ਰਾਜਸਥਾਨ ਨੂੰ, ਹਰੀਕਿਆਂ ਤੋਂ ਹੈਡ ਤੋਂ ਭੱਜੀ ਜਾਂਦੀ। ਉਹਨੂੰ ਪੁੱਛਿਓ, ਉਹਨੇ ਹੈੱਡ ਵਰਕਸ ਲੈ ਗਈ ਇੰਦਰਾ ਗਾਂਧੀ 66 'ਚ ਖੋ ਕੇ, ਪੰਜਾਬ ਦਾ ਪਾਣੀ ਲੈ ਗਈ, ਪੰਜਾਬ ਦੀ ਬਿਜਲੀ ਲੈ ਗਈ। ਚੰਡੀਗੜ੍ਹ ਦੀ ਰਾਜਧਾਨੀ ਪੰਜਾਬ ਦੀ ਹੈ ਨਹੀਂ, ਜਿਉਂ ਦੇਸ਼ ਆਜ਼ਾਦ ਹੋਇਆ ਪਹਿਲਾ ਸੂਬਾ ਕਿਹਦੀ ਰਾਜਧਾਨੀ ਹੈ ਨਹੀਂ। ਫਿਰ ਉੱਥੇ 60-40 ਦੀ ਰੇਸ਼ੋ ਆ ਭਰਤੀ ਦੀ। ਅੱਜ ਕਿੱਥੇ ਤੂੰ ਜਾਈ ਚੰਡੀਗੜ੍ਹ ਵੇਖੀ 60-40 ਦੀ ਰੇਸ਼ੋ ਆ। ਸਾਡੀ 10% ਭਰਤੀ, 90% ਹਰਿਆਣਾ ਤੇ ਚੰਡੀਗੜ੍ਹ ਤੇ ਹਿਮਾਚਲ। ਅਕਾਲੀ ਦਲ ਦੇ ਜਥੇਦਾਰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਉਹਨਾਂ ਨੇ ਕਦੇ ਤਹਈਆ ਨਹੀਂ ਕੀਤਾ ਕਿ ਸਾਨੂੰ ਮੂਹਰੇ ਲੱਗ ਕੇ ਚਲੋ ਜੋ ਅਕਾਲੀ ਦਲ ਦੀ ਇੱਕ ਖੇਤਰੀ ਪਾਰਟੀ ਦਾ ਜੋ ਸਿਧਾਂਤ ਸੀ ਉਸ 'ਤੇ ਪਹਿਰਾ ਦੇਈਏ? ਕਰਦੇ ਆ। ਹੁਣ ਸਾਰੇ ਵੇਖੋ ਜੱਕਾ ਤੱਕੀ 'ਚ ਬੰਦੇ ਸਾਰੇ ਅੰਦਰ ਖਾਤੇ ਔਖੇ ਆ। ਉਹ ਸਾਰੇ ਬੰਦੇ ਕਰ ਹਟੇ ਰਾਜ। ਕਦੋਂ ਬੰਦਾ ਰਾਜ ਸ਼ਤਾਬਦੀ ਦੀ ਲੰਘ ਜੇ ਨਾ, ਉਹ ਫਿਰ ਸੋਚਣ ਲੱਗ ਜਾਂਦਾ। ਅਸੀਂ ਜਿਵੇਂ ਰਾਜ ਸ਼ਤਾਬਦੀ ਲੰਘੇ ਨਹੀਂ, 1985 ਨਾਲ ਬਾਬਾ ਜੋਗਿੰਦਰ ਸਿੰਘ ਤੁਰਿਆ ਤੇ ਅਸੀਂ ਕਦੇ ਰਾਜ 'ਚ ਆਏ ਨਹੀਂ। 1999 'ਚ ਜਿੱਤ ਆਈ, ਉਦੋਂ ਇਹ ਸਹੁੰ ਚੱਕੀ, ਉਦੋਂ ਬਾਅਦ ਹੁਣ ਦੁਬਾਰੇ ਆਈ ਹੈ 40 ਸਾਲਾਂ ਬਾਅਦ। ਅਸੀਂ ਰਾਜ ਸ਼ਤਾਬਦੀ ਲੰਘੇ ਨਹੀਂ। ਸਾਨੂੰ ਆਇਆ ਵੀ ਪਹਿਲਾਂ ਪੰਜਾਬ ਦਾ ਕੁਛ ਬਣੇ। ਜਿਵੇਂ ਉਹਦੇ ਬੱਚੇ ਮੈਂ 3 ਕੈਨੇਡਾ ਨਹੀਂ ਭੇਜੇ। ਮੈਂ ਕਿਹਾ ਲੋਕ ਕਹਿੰਦੇ ਵੀ ਪਿੰਡਾ ਗਾਂ ਤੇ ਪੁੱਤਾ ਪਿਛਾਂ, ਅਸੀਂ ਕਹਿੰਦੇ ਪੁੱਤਾ ਗਾਂ ਪਿੰਡਾ ਪਿਛਾਂ। ਮੇਰੇ ਮੁੰਡੇ ਜੇ ਕੈਨੇਡਾ ਉੱਠ ਜਾਂਦੇ, ਮੈਂ ਲੜਾਈ ਇਕੱਲਾ ਲੜਦਾ, 3 ਇੱਥੇ ਰੱਖੇ ਤਾਂ ਕਿ ਪੰਜਾਬ ਦਾ ਮਸਲਾ ਕੌਣ ਹੱਲ ਕਰੂ। ਉਹਦਾ ਮੈਂ ਪੜ੍ਹਿਆ ਸੀ। ਮੈਂ ਨਹਿਰੂ ਕਹਿੰਦਾ ਮਾਸਟਰ ਤਾਰਾ ਸਿੰਘ ਨੂੰ ਕਿ ਤੂੰ ਉਪ ਰਾਸ਼ਟਰਪਤੀ ਬਣ ਜਾ। ਉਹ ਕਹਿੰਦਾ ਮੈਂ ਉਪ ਰਾਸ਼ਟਰਪਤੀ ਬਣ ਕੇ ਮੇਰੇ ਸਿੱਖਾਂ ਦੀ ਲੜਾਈ ਕੌਣ ਲੜੂ ਪੰਜਾਬ ਦੀ, ਜੇ ਮੈਂ ਤੇਰੀ ਇੱਥੇ ਗੱਦੀ ਲੈ ਕੇ ਬਹਿ ਗਿਆ। ਫਿਰ ਫੂਲਕਾ ਸਾਹਿਬ ਨੂੰ ਜੇਤਲੀ ਕਹਿੰਦਾ ਤੇ ਤੂੰ ਬਣ ਜਾ ਜੱਜ ਹਾਈ ਕੋਰਟ ਦਾ ਦਿੱਲੀ ਦਾ। ਉਹ ਕਹਿੰਦਾ ਨੋ, ਦਿੱਲੀ ਦੰਗਿਆਂ ਦੀ ਲੜਾਈ ਕੌਣ ਲੜੂ। ਇਹ ਸਿੱਖਾਂ ਦਾ ਇਤਿਹਾਸ ਆ। ਸਾਨੂੰ ਵੀ ਕੁਝ ਨਾ ਕੁਝ ਸਿੱਖ ਕੇ ਜਿੰਨੀ ਕੁ ਅਸੀਂ ਜੋਗ ਰਹੇ ਹਾਂ, ਅਸੀਂ ਗਰੀਬ ਬੰਦੇ ਹਾਂ, ਪਰ ਜਿੰਨੇ ਅਸੀਂ ਜੋਗ ਰਹੇ ਹਾਂ ਅਸੀਂ ਤਨ ਮਨ ਤਾਂ ਲਾ ਸਕਦੇ ਹਾਂ, ਧਨ ਨਹੀਂ ਲਾ ਸਕਦੇ। ਉਹ ਲਾਉਣ ਦੀ ਖਾਤਰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ। ਮੈਂ ਇਹ ਵੀ ਅਪੀਲ ਕਰੂੰ ਪੁਰਾਣੇ ਜਥੇਦਾਰਾਂ ਨੂੰ ਕਿ ਅੱਗੇ ਆਉਣ। ਇਹ ਜ਼ਰੂਰੀ ਨਹੀਂ ਹੁੰਦੇ ਕਿ ਬੰਦਾ MLA ਬਣੇ, ਇਹ ਵੀ ਜ਼ਰੂਰੀ ਨਹੀਂ ਹੁੰਦਾ MP ਬਣੇ। ਇਹ ਜ਼ਰੂਰੀ ਹੁੰਦਾ ਕਿ ਉਹ ਆਪਦੇ ਲੋਕਾਂ ਦੀ ਖਾਤਰ, ਪੰਥ ਦੀ ਖਾਤਰ ਕੀ ਕਰਦਾ। ਜ਼ਰੂਰੀ ਨਹੀਂ ਕਿ ਸਾਰੀ ਸ਼੍ਰੋਮਣੀ ਕਮੇਟੀ ਮੈਂਬਰ ਬਣੇ, ਇਹ ਜ਼ਰੂਰੀ ਨਹੀਂ ਹੁੰਦਾ। ਉਹਦਾ ਗਿਣਤੀ ਦੇ 170 ਹੀ ਬਣਨੇ ਆ ਨਾ, 15 ਕੋਆਪਟ ਹੁੰਦੇ 185। ਪਰ ਪੰਥ ਤੇ ਪੰਜਾਬ ਦੀ ਖਾਤਰ ਇੱਕ ਸਮਾਜਿਕ ਰੁਤਬਾ ਹੁੰਦਾ, ਇੱਕ ਰੁਤਬਾ ਹੁੰਦੇ ਜਿਵੇਂ ਸਰਬਜੀਤ MP ਬਣ ਗਿਆ। ਉਹ ਸਮਾਜਿਕ ਰੁਤਬਾ ਸਭ ਤੋਂ ਵੱਡਾ ਰੁਤਬਾ ਹੁੰਦਾ। ਜਾਂ ਆਖਣੇ ਪੰਥ ਦੀ ਖਾਤਰ ਆਹ ਇਹਨੇ ਬੰਦੇ ਨੇ ਕੀਤਾ, ਆਹ ਇਹਨੇ ਕੀਤਾ। ਇਸ ਕਰਕੇ ਮੈਂ ਉੱਥੇ ਖੜਾ, ਉਹਨਾਂ ਜਥੇਦਾਰਾਂ ਨੂੰ ਅਪੀਲ ਕਰੂੰ ਸਾਰਿਆਂ ਨੂੰ, ਪੁਰਾਣਿਆਂ ਨੂੰ, ਤੁਸੀਂ ਬਹੁਤ ਬਣ ਗਏ, ਬਹੁਤ ਤੁਸੀਂ ਨਜ਼ਾਰੇ ਵੇਖ ਲਏ। ਹੁਣ ਪੰਥ ਦੇ ਪੰਜਾਬ ਨੂੰ ਬਚਾਉਣ ਦੀ ਲੋੜ ਆ, ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ। ਜਿਹੜਾ ਪੰਥ ਪੰਜਾਬ ਦੀ ਗੱਲ ਕਰਦਾ ਉਹਨੂੰ ਇੱਕ ਸਰੋਪੇ ਤੋਂ ਸਵਾਦ ਮਿਲਦਾ ਕੀ ਹੈ? ਨਹੀਂ ਵੇਖੋ, ਇਹ ਵੀ ਨਹੀਂ ਆਸ ਰੱਖਣੀ ਚਾਹੀਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਗੁਰੂ ਆ। ਉਹਨਾਂ ਨੇ ਸਾਰਾ ਪਰਿਵਾਰ ਨਿਸ਼ਾਵਰ ਕਰਤਾ, ਉਹ ਤਾਂ ਗੁਰੂ ਸਨ। ਉਦੋਂ ਅਗਲੇ ਸਿੱਖਾਂ ਨੇ, ਜਿਹੜੀ ਤੁਸੀਂ ਹਿਸਟਰੀ ਪੜ੍ਹੋ ਸਾਰੀ, ਤੇ ਸਿੱਖਾਂ ਦੇ ਪਰਿਵਾਰ ਹੀ ਕੁਰਬਾਨ ਹੋ ਕੁਰਬਾਨ। ਜਦੋਂ ਮੱਸੇ ਰੰਘੜ ਦਾ ਸਿਰ ਵੱਢਿਆ, ਸੁੱਖਾ ਸਿੰਘ ਤੇ ਮਤਾਬ ਸਿੰਘ ਨੇ। ਮਤਾਬ ਸਿੰਘ ਮੀਰਾਕੋਟ ਦਾ ਸੀ, ਉਹਦਾ ਯਾਰ ਸਿੰਘ ਨੱਥਾ ਚੌਧਰੀ, ਤੇ ਮਤਾਬ ਸਿੰਘ ਦਾ ਮੁੰਡਾ ਰਾਏ ਸਿੰਘ ਛੋਟਾ ਜਿਹਾ ਸੀ। ਉਹ ਆਪਦੇ ਬੱਚੇ ਨੂੰ ਉਹਦੇ ਘਰੇ ਛੱਡ ਗਿਆ ਕਿ ਮੈਨੂੰ ਤਾਂ ਪਊਗੀ ਪੁਲਿਸ ਜਾਂ ਜਦੋਂ ਉਹਦੀ ਗੌਰਮੈਂਟ ਮੁਗਲ। ਉਹ ਕਹਿੰਦਾ ਵੀ ਬੱਚੇ ਨੂੰ ਸਾਂਭੀ। ਸੂਬੇਦਾਰ ਨੂੰ ਪਤਾ ਲੱਗ ਗਿਆ, ਭਗਤ ਨਰਿੰਜਨ ਨੇ ਦੱਸਤਾ ਵੀ ਉਹਦੇ ਘਰੇ ਬੱਚਾ ਲੁਕਿਆ ਰਾਏ ਸਿੰਘ। ਉਹਦੇ ਘਰੇ ਆ ਕੇ ਕਹਿੰਦਾ ਵੀ ਜਾਂ ਤਾਂ ਬੱਚਾ ਦੇ ਦੇ, ਅਸੀਂ ਮਾਰਨਾ ਇਹਨੂੰ, ਤੇ ਜਾਂ ਤੂੰ ਤਿਆਰ ਹੋ ਜਾ। ਉਹ ਕਹਿੰਦਾ ਬੱਚਾ ਨਹੀਂ ਦੇਣਾ, ਅਸੀਂ ਲੜਾਈ ਕਰਾਂਗੇ। ਉਹ ਨੱਥਾ ਚੌਧਰੀ, 2 ਉਹਦੇ ਮੁੰਡੇ, ਇੱਕ ਉਹਦਾ ਰਿਸ਼ਤੇਦਾਰ, ਇੱਕ ਉਹਦਾ ਸੀਰੀ, ਤੇ ਕਿਰਪਾਨਾਂ ਲੈ ਕੇ ਮੈਦਾਨ 'ਚ ਹੋ ਗਏ। ਤੇ ਵਿੱਚੇ ਜਾ ਵੜਿਆ ਰਾਏ ਸਿੰਘ, 5 ਸਾਲ ਦਾ ਬੱਚਾ। ਉਹ ਸਾਰੇ ਉਹਨਾਂ ਨੇ ਸ਼ਹੀਦ ਕਰਤੇ ਪੁਲਿਸ ਨੇ, ਤੇ ਰਾਏ ਸਿੰਘ ਨੂੰ ਵੱਢ ਕੇ ਸਿੱਟ ਗਏ। ਇੱਕ ਸਾਗ ਨੂੰ ਜਾਂਦੀ ਸੀ ਬੁੜੀ,
ਉਹਨੇ ਰਾਏ ਸਿੰਘ ਨੂੰ ਲਪੇਟ ਲਿਆ ਚੁੰਨੀ 'ਚ ਤੇ ਘਰੇ ਲਿਆ ਕੇ ਇਲਾਜ ਕੀਤਾ ਤੇ ਰਾਏ ਸਿੰਘ ਬਚ ਗਿਆ। ਫਿਰ ਉਹਦਾ ਹੋਇਆ ਰਤਨ ਸਿੰਘ ਭੰਗੂ ਜਿਹਨੇ ਸਿੱਖ ਇਤਿਹਾਸ ਲਿਖੇ। ਇਸ ਕਰਕੇ ਨੱਥਾ ਸਿੰਘ ਚੌਧਰੀ ਨੇ ਇਹ ਥੋੜ੍ਹਾ ਸੋਚਿਆ ਕਿ ਮੈਂ ਕੁਛ ਬਣੂੰਗਾ ਤੇ ਮੈਨੂੰ ਕੁਛ ਰੋਪਾ ਦੇਊਗਾ। ਇਹ ਸਾਡੀ ਕੌਮ ਦੀ ਫਿਤਰਤ ਆ ਕਿ ਇਹ ਕੌਮ ਇਹ ਨਹੀਂ ਸੋਚਦੀ ਕਿ ਮੈਨੂੰ ਕੀ ਬਣਨਾ, ਮੈਂ ਕੀ ਕਰਨਾ। ਕੁਰਬਾਨੀ ਕਰਦੀ ਆ ਔਰ ਪੰਥ ਦੀ ਖਾਤਰ ਕਰਨੀ ਚਾਹੀਦੀ ਆ। ਬੇਅੰਤ ਸਿੰਘ ਸ਼ਹੀਦ ਦਾ ਮੁੰਡਾ ਸੀ, ਬਣਾਤਾ MP। ਬੇਅੰਤ ਸਿੰਘ ਨੇ ਥੋੜ੍ਹਾ ਸੋਚਿਆ ਸੀ ਕਿ ਮੇਰਾ ਪਿਓ MP ਬਣੂ, ਮੇਰੇ ਘਰ ਵਾਲੀ MP ਬਣੂ, ਮੇਰਾ ਮੁੰਡਾ MP ਬਣੂਗਾ। ਉਹਨੇ ਆਖਿਆ ਨਹੀਂ, ਦਰਬਾਰ ਸਾਹਿਬ ਦਾ ਬਦਲਾ ਇੰਦਰਾ ਗਾਂਧੀ ਤੋਂ ਲੈਣਾ ਚਾਹੀਦਾ। ਹਾਲਾਂਕਿ ਉਹ ਵਿਚਾਰਾ ਗਰੀਬ ਜਲਾਹਾਂ ਦਾ ਮੁੰਡਾ ਸੀ, ਗਰੀਬ ਘਰ ਦਾ ਬੰਦਾ ਸੀ ਬੇਅੰਤ ਸਿੰਘ, ਪੁਲਿਸ 'ਚ ਇੰਸਪੈਕਟਰ, ਉਹ ਵੀ ਪ੍ਰਧਾਨ ਮੰਤਰੀ ਨਾਲ। ਤੇ ਬੰਦੇ ਨੇ ਕਿੱਡੀ ਕੁਰਬਾਨੀ ਕਰਤੀ। ਹੁਣ ਸਰੋਪੇ ਨੂੰ ਡਿੱਕਿਆ ਨਹੀਂ ਡਿੱਕਿਆ। ਉਹਨੇ ਕਿਹਾ ਮੈਂ ਕਰਦੇ ਆ, ਕੌਮ ਦੀ ਗੱਲ ਆ। ਅੱਜ ਕੌਮ ਨੇ ਪਰਿਵਾਰ ਨੂੰ ਕਿੱਥੇ ਲੈ ਕੇ ਗਏ ਆ? 3 ਵਾਰੀ MP ਬਣਾਏ, 3 ਵਾਰੀ ਕੌਮ ਨੇ। ਤੇ ਹਜੇ ਗਾਂ ਜੇ ਪਤਾ ਨਹੀਂ ਕੌਮ ਕੀ ਕਰੂਗੀ, ਕਰਦੀ ਰਹੂਗੀ। ਇਹ ਅੱਜ ਦੀ ਪੀੜ੍ਹੀ ਥੋੜ੍ਹਾ ਸਰਬਜੀਤ ਦੇ ਪੋਤੇ ਜਿਨ੍ਹਾਂ ਤੱਕ ਧਰਤੀ ਰਹੂਗੀ, ਬੇਅੰਤ ਸਤਵੰਤ ਕੇਹਰ ਸਿੰਘ ਦਾ ਨਾਂ ਚਮਕਦਾ ਰਹੂਗਾ। ਇਸ ਕਰਕੇ ਮੈਂ ਉਹਨਾਂ ਲੋਕਾਂ 'ਚੋਂ ਆ ਕਿ ਡੱਕਾ ਨਾ ਸਾਨੂੰ ਮਿਲੇ, ਕੁਛ ਨਾ ਅਸੀਂ ਬਣੀਏ, ਪਰ ਸਾਨੂੰ ਪੰਥ ਤੇ ਕੌਮ ਦੀ ਸੇਵਾ ਕਰਨ ਲਈ ਗੁਰੂ ਮਹਾਰਾਜ ਨੇ ਥੋੜ੍ਹਾ 11ਵੀਂ ਸਿੱਖਾਂ ਦੇ ਘਰੇ ਤਾਂ ਦਿੱਤਾ ਕਿ ਤੁਸੀਂ ਇਸ ਜਿਹੜੀ ਤੁਹਾਡੀ ਹੈਗੀ ਦੂਜੀ ਸਮਾਜ ਦੀ ਸੇਵਾ ਕਰੋ। ਤਹਈਏ ਤਾਂ ਬਹੁਤ ਕੀਤੇ ਨੇ। ਅਕਾਲੀ ਦਲ ਸੰਯੁਕਤ ਦੇ ਨਾਲ ਵੀ ਰਲ ਕੇ ਚੱਲਣ ਦੀ ਤੁਸੀਂ ਕੋਸ਼ਿਸ਼ ਕੀਤੀ, ਪਰ ਅਕਾਲੀ ਦਲ ਸੰਯੁਕਤ ਹੀ ਖੇਰੂ ਹੋ ਗਿਆ। ਅਕਾਲੀ ਦਲ ਬਾਦਲ ਦੇ ਨਾਲ ਰਲ ਕੇ ਜਾ ਕੇ ਦੇਖੋ, ਮੈਂ ਉਹ ਹਰ ਯਤਨ ਕੀਤਾ ਜਿਹੜਾ ਆਪਦੀ ਹਉਮੈ ਹੰਕਾਰ ਛੱਡ ਕੇ ਕਿ ਕੋਈ ਵੀ ਕੁਛ ਕਰੇ ਪੰਜਾਬ ਦੀ ਖਾਤਰ। ਢੀਂਡਸਾ ਸਾਹਿਬ ਨੂੰ ਮਿਲਿਆ, ਮੈਂ ਜਾ ਕੇ ਮਿਲ ਕੇ ਉੱਥੇ ਜਿਉਂ ਤੁਸੀਂ ਵਿੱਚ ਸੀ, ਅਸੀਂ ਬਣਾਈ 7 ਪਾਰਟੀਆਂ ਇਕੱਠੀਆਂ ਹੋਈਆਂ। ਢੀਂਡਸਾ ਸਾਹਿਬ ਨੇ ਤਾਂ ਕੋਈ ਰਿਸਪੌਂਸ ਨਾ ਦਿੱਤਾ। ਉਹਦੇ ਬਾਅਦ ਮੀਟਿੰਗ ਨਾ ਕੋਈ ਸੱਦੀ, ਕਦੋਂ ਮੀਟਿੰਗ ਨਾਲ ਸੱਦੀ ਮੁੜ ਕੇ ਹੌਲੀ ਹੌਲੀ ਬਾਦਲ 'ਚ ਉੱਠ ਗਏ ਉਹ। ਮੈਂ ਨਾ ਤਾਂ ਅੱਜ ਤੱਕ ਬਾਦਲ 'ਚ ਗਿਆ, ਅੱਜ ਤੱਕ ਨਾ ਮੈਂ ਕਾਂਗਰਸ 'ਚ ਨਾ ਟੋਪੀਆਂ 'ਚ ਗਿਆ। ਮੈਂ 3 ਪਾਰਟੀਆਂ 'ਚ ਗਿਆ ਨਾ। ਕੋਈ ਵੀ ਬੰਦਾ ਮੈਨੂੰ ਕਿਸੇ MLA ਦੇ ਘਰੇ ਵੇਖੂਗਾ ਨਹੀਂ ਵੀ ਫਲਾਣੇ ਦੇ ਘਰੇ ਬੈਠਾ ਸੀ ਇਹ। ਕਿਉਂਕਿ ਅਸੀਂ ਇੱਕ ਪੰਥ ਦੀ ਲੜਾਈ ਦੀ ਗੱਲ ਹੀ ਹੋਰ ਆ। ਇਹ ਗੱਲਾਂ ਛੋਟੀਆਂ MLA ਬਣ ਜਾਣਾ, ਵਜ਼ੀਰ ਬਣ ਜਾਣਾ, ਮੰਤਰੀ ਬਣ ਜਾਣਾ। ਅਸੀਂ ਲੜਦੇ ਹਾਂ ਪੰਥ ਦੀ ਕੌਮ ਦੀ ਲੜਾਈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਚਾਹਣਗੇ ਅਸੀਂ ਸਾਰਾ ਕੁਝ ਬਣ ਜਾਵਾਂਗੇ। ਜੇ ਨਾ ਬਣਾਂਗੇ ਫੇਰ ਕੀ ਹੋ ਜੂ, ਨਾ ਬਣਾਂਗੇ ਫੇਰ ਵੀ ਕੀ ਹੋ ਜੂ। ਪਰ ਇੱਕ ਸਾਡੇ ਕੋਲ ਮਾਨਸਿਕ ਤਸੱਲੀ ਆ ਮੇਰੀ ਕਿ ਸਾਡੇ ਘਰੇ ਨਸ਼ਾ ਨਹੀਂ ਵੜਦਾ, ਸਾਡੇ ਬੱਚੇ ਕੇਸ ਦਾੜੀ ਨਹੀਂ ਕਟਾਉਂਦੇ, ਸਾਡੇ ਘਰੇ ਮਹਾਰਾਜ ਪ੍ਰਕਾਸ਼ ਆ, ਅਸੀਂ ਪੰਥ ਨਾਲ ਖੜੇ। ਇਸ ਕਰਕੇ ਇਹ ਮੇਰੀ ਢੀਂਡਸਾ ਸਾਹਿਬ ਜਾਂ ਹੋਰ ਵੀ ਜਿਹੜੇ ਬੰਦੇ ਆਉਂਦੇ ਜਾਂਦੇ ਰਹਿੰਦੇ ਆ, ਬੀਬੀ ਜਗੀਰ ਕੌਰ ਨੇ ਯਤਨ ਕੀਤਾ, ਮੈਂ ਮਿਲ ਕੇ ਆਇਆ ਬੀਬੀ ਜੀ ਸਾਰੇ ਇਕੱਠੇ ਹੋ ਜਾਈਏ। ਨਿੱਕੀਆਂ ਮੋਟੀਆਂ ਗਲਤੀਆਂ ਜਿਹਦੋਂ ਵੀ ਹੋਈਆਂ ਭੁਲਾ ਕੇ ਬਾ ਇਕੱਠੇ ਹੋ ਜਾਓ। ਸਿੰਘ ਸਾਹਿਬ ਭਾਈ ਜਸਵੀਰ ਸਿੰਘ, ਹੁਣ ਮੈਂ ਗੁਰਦੀਪ ਸਿੰਘ ਬਠਿੰਡੇ ਨੂੰ ਪ੍ਰਧਾਨ ਮੰਨ ਲਿਆ। ਕਿਉਂਕਿ ਗੁਰਦੀਪ ਸਿੰਘ ਬਠਿੰਡਾ ਵੀ ਸਾਡੇ ਨਾਲ 40 ਸਾਲ ਦਾ ਉਵੇਂ ਫਿਰਦਾ ਸੀਗਾ। ਮੈਂ ਕਿਹਾ ਤੂੰ ਬਣ ਜਾ। ਮੈਂ ਚਾਹੁੰਦਾ ਇਹ ਗੱਲਾਂ ਛੋਟੀਆਂ, ਪ੍ਰਧਾਨ ਬਣ ਗਿਆ, ਜਨਰਲ ਸੈਕਟਰੀ ਬਣ ਗਏ, ਇਕੱਠਾ ਕਰਕੇ ਅੱਜ ਵੀ ਮੇਰੀ ਸਰਬਜੀਤ ਸਿੰਘ ਨੂੰ ਮਿਲ ਕੇ ਮੈਂ ਕਹਿਣਾ ਵੀ ਆਪਾਂ ਇੱਕ ਦਲ ਬਣਾਓ ਇਕੱਠਾ, ਔਰ ਉਹਦਾ ਇੱਕ ਚੰਗਾ ਉੱਤੋਂ ਦੀ ਗਾਤਰਾ, ਹੱਥ 'ਚ ਵੱਡੀ ਸ੍ਰੀ ਸਾਹਿਬ, ਪੂਰਾ ਰਹਿਤ ਬੈਤ 'ਚ ਪੱਕਾ, ਉਹ ਬੰਦੇ ਨੂੰ ਇੱਕ ਲਾਓ ਅੱਗੇ ਮੂਹਰੇ ਪ੍ਰਧਾਨ, ਜਿਹੜਾ ਪਿੱਛੇ ਮੁੜ ਕੇ ਨਾ ਝਾਕੇ। ਇਹਨਾਂ 'ਚ ਮੇਰਾ ਮੁੰਡਾ ਮੇਰੀ ਕੁੜੀ ਨੋ ਉਹ ਅੱਗੇ ਨੂੰ ਜਾਵੇ ਕਿ ਮੈਂ ਇੱਥੇ ਸਿੱਖਾਂ ਨੂੰ ਰਾਹਤ ਦਿਵਾਉਣੀ ਆ। 84 ਤੋਂ ਬਾਅਦ ਤੁਹਾਨੂੰ ਰਾਹਤ ਨਹੀਂ ਮਿਲੀ, ਉਹਦਾ ਵਜ੍ਹਾ ਨਾਲ ਸਾਡੇ ਮੁੰਡੇ 'ਚ ਵਿਦੇਸ਼ੀਆਂ ਉੱਠ ਗਏ ਤੇ ਪਿੰਡਾਂ 'ਚ ਮੁੰਡੇ ਹੁਣ ਭਾਲਣੇ ਪੈਂਦੇ ਆ ਕਿ 5-7 ਮੁੰਡੇ ਲੱਭੋ ਕਿੱਥੇ ਆ। ਇਵੇਂ ਪਾਣੀ ਭਾਲਣਾ ਪਊ। ਔਰ ਇੱਕ ਹੋਰ ਨਵੀਂ ਗੱਲ ਦੱਸਾਂ, ਜਿੱਦੇ ਪਾਣੀ ਮੁੱਕ ਗਿਆ ਪੰਜਾਬੀ ਕਦੇ ਭੁੱਖੇ ਤੇ ਰਹਿਣੇ ਨਹੀਂ ਗੇ। ਜੇ ਇਹ ਨਹਿਰ ਵੱਢਣ ਜਾਣਗੇ ਰਾਜਸਥਾਨ ਵਾਲੀ, ਗੌਰਮੈਂਟ ਨੇ ਫੌਜ ਲਾਉਣੀ ਹੈ, ਲਾਊਗੀ ਫੌਜ ਨਹਿਰ ਵੱਢਣ ਨੂੰ, ਕਤਲੋਗਾਰਦ ਹੋਊਗੀ। ਇਹ 20 ਸਾਲਾਂ ਨੂੰ ਵੀ 50 ਨੂੰ ਹੋ ਜੇ। ਔਰ ਗੌਰਮੈਂਟ ਨੂੰ ਹੁਣੇ ਸੋਚਣ ਦੀ ਲੋੜ ਆ, ਕੇਂਦਰ ਨੂੰ ਤੇ ਪੰਜਾਬ ਨੂੰ, ਕਿ ਪੰਜਾਬ ਦਾ ਪਾਣੀ ਕਿਵੇਂ ਬਚਦਾ। ਜੇ ਧਰਤੀ ਬੰਜਰ ਹੋ ਗਈ ਅਸੀਂ ਚੁੱਪ ਥੋੜ੍ਹਾ ਰਹਾਂਗੇ। ਨਹਿਰ ਵੱਢਣ ਸਾਡੀਆਂ ਲਾਦਾਂ ਨਹਿਰ ਵੱਢਣ ਜਾਣਗੀਆਂ ਕਿ ਪਾਣੀ ਸਾਡਾ ਵਗਦਾ ਕੋਲ ਦੀ ਨਹਿਰ ਹੋਵੇ, ਅਸੀਂ ਇੱਥੇ ਧਿਆਏ ਮਰ ਗਏ ਨਹਾਉਣ ਬਿਨਾਂ ਬੈਠੇ ਹੋਗੇ, ਵੱਢ ਲੈਣਗੇ। ਇਹ ਗੌਰਮੈਂਟ ਫੌਜ ਲਾਊ, ਫਿਰ ਘੱਲੂ ਘਰ ਵਾਪਰੂਗਾ। ਇਸ ਕਰਕੇ ਇਹ ਗੌਰਮੈਂਟ ਨੂੰ ਹੁਣੇ ਚਾਹੀਦਾ ਕਿ ਪੰਜਾਬ ਦੇ ਪਾਣੀ ਤੇ, ਪੰਜਾਬ ਦੇ ਬੁਨਿਆਦੀ ਮਸਲਿਆਂ ਤੇ ਕੇਂਦਰ ਸਰਕਾਰ ਵੀ, ਜਿਹੜੇ ਕਹਿੰਦੇ ਆ ਵੀ ਇਹ ਖਾਲਿਸਤਾਨੀ ਹੈ, ਸਿਮਰਜੀਤ ਮਾਨ, ਭਾਈ ਤਿੰਦਰਪਾਲ ਸਿੰਘ ਪਟਿਆਲਾ, ਦਲ ਖਾਲਸਾ, ਇਹ ਬੰਦੇ ਨੂੰ ਸਾਦੀ ਕਿਉਂ ਨਹੀਂ ਗੌਰਮੈਂਟ? ਉਹਨੂੰ ਸੱਦ ਕੇ ਪੁੱਛੇ ਵੀ ਭਾਈ ਤੁਹਾਨੂੰ ਕਿਹੜੀ ਤਕਲੀਫ ਹੋ ਗਈ ਅੱਡ ਹੋਣ ਦੀ, ਇਹ ਵਾਲਾ ਪੱਖ ਦੱਸਣਗੇ। ਕਦੇ ਗੌਰਮੈਂਟ ਵੱਡੇ ਬੰਦੇ ਦਾ ਹੱਕ ਹੀ ਹੁੰਦਾ ਨਾ, ਵੱਡਾ ਬੰਦਾ ਛੋਟਿਆਂ ਨੂੰ ਸੱਦੇ। ਜੇ ਉਹ ਕਹਿੰਦੇ ਕੰਨਿਆ ਕਸ਼ਮੀਰ ਤੋਂ ਕੰਨਿਆ ਕੁਮਾਰੀ ਇੰਡੀਆ 'ਚ ਬੰਨ, ਜੇ ਭਾਰਤ ਇੱਕ ਆ, ਜਿਹੜੇ ਭਾਰਤ ਦੇ ਵਿੱਚ ਰਹਿੰਦੇ ਲੋਕ ਆ ਉਹ ਵੀ ਤੁਹਾਡੇ ਹੋਏ, ਉਹਨੂੰ ਸੱਦੋ, ਬੈਠ ਕੇ ਸੱਦਣ। ਓਪਨ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਕਿ ਆਓ ਜੀ ਮਾਨ ਸਾਹਿਬ ਤੁਸੀਂ ਖਾਲਿਸਤਾਨ ਚਾਹੁੰਦੇ ਆ, ਦਲ ਖਾਲਸਾ ਚਾਹੋ, ਹਾਂਜੀ ਆਓ ਮੇਰੇ ਨਾਲ ਬਹਿ ਕੇ ਗੱਲ ਕਰੋ ਤੇ ਟੇਬਲ ਟਾਕ ਦੁਨੀਆ ਨੂੰ ਵਿਖਾਇਆ ਜਾਵੇ, ਨਸ਼ਰ ਕੀਤਾ ਜਾਵੇ। ਇਹ ਆਹ ਕਹਿੰਦੇ ਆ, ਮੈਂ ਇਹਨਾਂ ਨੂੰ ਦੇਣ ਨੂੰ ਤਿਆਰ ਆ। ਕਿਉਂ ਅੱਡ ਹੁੰਦੇ ਆ? ਆਪਾਂ ਮੁੰਡੇ ਨੂੰ ਕਹਿੰਦੇ ਮੁੰਡਿਆ ਕਿਉਂ ਅੱਡ ਹੋਣਾ, ਦੱਸ ਕੀ ਚਾਹੀਦਾ। ਇਸ ਕਰਕੇ ਇਹਨਾਂ ਨੂੰ ਵੀ, ਜਿਵੇਂ ਡਾਕਟਰ ਗਾਂਧੀ ਨੇ ਆਖਿਆ ਸੀ 2015 'ਚ ਕਿ ਖਾਲਿਸਤਾਨ ਦੇ ਵਿਸ਼ੇ 'ਤੇ ਪਾਰਲੀਮੈਂਟ 'ਚ ਬਹਿਸ ਹੋਣੀ ਚਾਹੀਦੀ, ਧਰਮਵੀਰ ਗਾਂਧੀ ਨੇ ਆਖਿਆ ਸੀ। ਅੱਜ ਮੈਂ ਵੀ ਕਹਿਣਾ ਕਿ ਪ੍ਰਧਾਨ ਮੰਤਰੀ ਬੜੀ ਨਿਮਰਤਾ ਨਾਲ ਇਹਨਾਂ ਬੰਦਿਆਂ ਨੂੰ ਸੱਦੇ
ਜਿਹੜੇ ਬੰਦੇ ਸਾਰੇ ਚਾਹੁੰਦੇ ਆ। ਤੁਸੀਂ ਸਿਮਰਨਜੀਤ ਸਿੰਘ ਮਾਨ ਦੀਆਂ ਗੱਲਾਂ ਨਾਲ ਸਹਿਮਤ ਹੋ? ਜੋ ਸਿਮਰਨਜੀਤ ਸਿੰਘ ਮਾਨ ਕਰਦਾ ਗੱਲਾਂ ਪੰਜਾਬ ਦੀ ਗੱਲ ਕਰਦਾ, ਜਿਵੇਂ ਪਾਣੀਆਂ ਦੀ ਗੱਲ ਕਰਦੇ ਨੇ, ਜ਼ਿਆਦਾਤਰ ਉਹ ਸਿੱਖ ਮੁੰਡਿਆਂ ਦੀ ਗੱਲ ਕਰਦਾ ਜਾਂ ਸਿੱਖ ਮੁੱਦਿਆਂ ਦੀ ਗੱਲ ਕਰਦੇ ਨੇ। ਪਿਛਲੇ ਦਿਨੀ ਜੋ ਸਿੱਖ ਮੁੰਡਿਆਂ ਦਾ ਜਿਹੜੀ ਮੌਤ ਹੋ ਜਾਣੀ, ਚਾਹੇ ਦੀ ਉਹ ਪੰਜਵੜ ਦੀ ਗੱਲ ਕਰ ਲਈ, ਚਾਹੇ ਦੀ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਲਈ, ਚਾਹੇ ਦੀ ਭਾਈ ਅਵਤਾਰ ਸਿੰਘ ਖੰਡੇ ਦੀ ਗੱਲ ਕਰ ਲਈ, ਉਹਨਾਂ ਦੇ ਮੁੱਦੇ ਜਿਹੜੇ ਕਿ ਉਹ ਪਾਰਲੀਮੈਂਟ ਦੇ ਵਿੱਚ ਉਠਾਏ ਨੇ। ਖਾਸ ਕਰਕੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ, ਦੀਪ ਸਿੱਧੂ ਦਾ ਮੁੱਦਾ ਸਿਮਰਨਜੀਤ ਸਿੰਘ ਮਾਨ ਨੇ ਉਠਾਇਆ। ਤੁਸੀਂ ਉਹਨਾਂ ਗੱਲਾਂ ਨਾਲ ਸਹਿਮਤ ਹੋ? ਦੇਖੋ, ਮਾਨ ਦਾ ਹੱਕ ਆ। ਕਿਉਂਕਿ ਮਾਨ 1999 'ਚ ਬਹੁਤ ਭਾਰੀ ਵੋਟਾਂ ਨਾਲ ਜੇਲ੍ਹ 'ਚ ਬੈਠਾ ਜਿਤਾ ਕੇ ਲਿਆਂਦਾ। ਫਿਰ ਉਦੋਂ ਬਾਅਦ ਉਹ ਅਕਾਲੀ ਦਲ ਦਾ ਪ੍ਰਧਾਨ ਹੈ, 3 ਵਾਰੀ ਉਹ ਬਣਿਆ MP। ਜਦੋਂ ਮਸਲੇ ਠਾਉਂਦਾ ਤੇ ਅਸੀਂ ਉਹਦੇ ਨਾਲ ਸਹਿਮਤੀ ਹਾਂ ਉਹਦੇ ਨਾਲ, ਪਰ ਕੌਮ ਇਕੱਠੀ ਰੱਖਣ 'ਚ ਸਿਮਰਜੀਤ ਮਾਨ ਫੇਲ ਹੋ ਗਿਆ। ਜਿਵੇਂ ਮੈਂ ਮੋਦੀ ਨੂੰ ਕਹਿਣਾ ਕਿ ਉਹ ਪ੍ਰਧਾਨ ਮੰਤਰੀ ਆ ਦੇਸ਼ ਦਾ, ਉਹ ਸੱਦੇ ਇਹਨਾਂ ਨੂੰ, ਇਹ ਮੈਂ ਸਿਮਰਜੀਤ ਸਿੰਘ ਮਾਨ ਨੂੰ ਕਹਿਣਾ ਕਿ ਸਿਮਰਜੀਤ ਸਿੰਘ ਮਾਨ ਜਦੋਂ ਛੁੱਟ ਕੇ ਆ ਜੇਲ੍ਹ 'ਚ 1999 ਦਸੰਬਰ 'ਚ, ਤੇ ਫਿਰ 90 ਸਾਡੀ ਉਹ ਲਹਿਰ ਸੀ ਵੀ ਜੋ ਅਸੀਂ ਕਹਿ ਦਈਏ ਹੋ ਜਾਈਏ। ਉਹ ਸਾਨੂੰ ਸਾਰਿਆਂ ਨੂੰ ਇਕੱਠੇ ਰੱਖਣ 'ਚ, ਪੰਥ ਇਕੱਠਾ ਰੱਖਣ ਜਾਂ ਸਹੁੰ ਨਾ ਖਾਣ 'ਚ ਅਸੀਂ ਇੰਨਾ ਥਿੜਕ ਗਏ ਕਿ ਅਸੀਂ ਅੱਜ ਸਾਡੇ ਕਿਤੇ ਪੈਰ, ਹੁਣ ਸਾਡੇ ਸਰਬਜੀਤ ਨੇ ਜਾਂ ਮੁੰਡੇ ਨੇ ਪੈਰ ਲਵਾਏ ਮਾੜੇ ਮੋਟੇ, ਥਿੜਕ ਗਏ ਅਸੀਂ। ਇੱਕ ਵੱਡਾ ਬੰਦਾ ਜਿਹੜਾ ਸਿਮਰਜੀਤ ਮਾਨ ਦਾ ਬਹੁਤ ਕੱਦ ਉੱਚਾ ਸਿਆਸੀ ਤੌਰ 'ਤੇ, ਔਰ ਪੜ੍ਹਿਆ ਲਿਖਿਆ ਬੰਦਾ ਵੀ ਆ, ਅਫਸਰ ਵੀ ਰਿਟਾਇਰ ਹੋਇਆ, ਔਰ ਉਹ ਬੰਦੇ ਨੂੰ ਸਾਰੇ ਇਕੱਠੇ ਰੱਖਣੇ ਚਾਹੀਦੇ ਆ। ਇਕੱਠੇ ਰਹਿ ਕੇ ਜੋ ਸਾਰੀ ਜਥੇਬੰਦੀ ਦੀ ਗੱਲ ਆ ਉਹ ਗੱਲ ਕਰਕੇ ਸਰਕਾਰ ਬਣਾਉਣ ਦੀ ਲੋੜ ਸੀ। ਔਰ ਅਸੀਂ ਵਾਰੀ ਬਗਰਾੜੀ ਮੋਰਚੇ 'ਚ ਵੀ, ਔਰ ਜਿੱਥੇ ਮਾਨ ਸਾਹਿਬ ਮਿਲੇ ਮੈਂ ਕਿਹਾ ਮਾਨ ਸਾਹਿਬ ਇਕੱਠੇ ਹੋ ਜਾਓ, ਆਪਾਂ ਸਾਰੇ, ਤੁਸੀਂ ਪ੍ਰਧਾਨ ਬਣ ਜਾਓ, ਆਪਾਂ ਇਕੱਠੇ ਹੋ ਜਾਓ। ਮੈਂ ਹੁਣ ਵੀ ਮਾਨ ਸਾਹਿਬ ਆ ਵੀ ਮੈਂ ਤਾਂ ਹੀ ਕਹਿਣਾ, ਮੈਂ ਮਾਨ ਸਾਹਿਬ ਦੇ ਮੂੰਹ 'ਤੇ ਕਹਿਣਾ, ਮਾਨ ਸਾਹਿਬ ਇਕੱਠੇ ਹੋ ਜਾਓ। ਕੋਈ ਪ੍ਰਧਾਨ, ਤੁਸੀਂ ਪ੍ਰਧਾਨਗੀ ਛੱਡ ਦਿਓ, ਜੇ ਵਰਨਾ ਆਪਾਂ ਤੋਂ ਨਹੀਂ, ਆਪਾਂ ਫੇਲ ਹੋ ਗਏ, ਆਪਾਂ ਕਹਾਂ ਅਸੀਂ ਛੱਡੀ ਜੀ, ਹੋਰ ਮੂਹਰੇ ਲੱਗ ਜੇ। ਇਹ ਜ਼ਰੂਰੀ ਤਾਂ ਸਿਮਰਜੀਤ ਮਾਨ ਹੀ ਪ੍ਰਧਾਨ ਰਹੇ, ਇਹ ਵੀ ਜ਼ਰੂਰੀ ਨਹੀਂ ਕਿ ਮਾਨ ਸਾਹਿਬ ਨੇ ਬਹੁਤ ਸੇਵਾ ਕੀਤੀ ਕੌਮ ਦੀ, ਡਟ ਕੇ ਕੀਤੀ, ਜੋ ਮਨ 'ਚ ਹੈ ਉਹ ਕਹਿਤਾ। ਅੱਜ ਵੀ ਉਹ ਜਿਵੇਂ ਕੁੜੀ ਨੇ ਥੱਪੜ ਮਾਰਿਆ ਉੱਥੇ ਕੁਲਵਿੰਦਰ ਕੌਰ ਨੇ, ਅਸੀਂ ਸਾਰੇ ਉਹਦੀ ਹਮਾਇਤ ਕਰਦੇ ਹਾਂ। ਕੁੜੀ ਦੀ ਵੀ ਕੁੜੀ ਨੇ ਯਾਰ, ਉਹ ਕਿਹੜੇ ਕੰਗਣਾ ਸੀ, ਫਿਲਮ ਵਾਲੀ ਕੁੜੀ, ਉਹਨੂੰ ਸੀਦਾ ਉਹਦੀ ਗਲਤੀ ਕੰਗਣਾ ਦੀ, ਉਹਨੇ ਮਾਰਤੀ, ਗੌਰਮੈਂਟ ਉਹਦੇ ਕੁੜੀ ਮਗਰ ਪੈ ਗਈ, ਕੁਲਵਿੰਦਰ ਮਗਰ। ਸਿੱਖ ਆਵਾਮ ਉੱਠ ਕੇ ਕੁਲਵਿੰਦਰ ਕੌਰ ਮਗਰ ਖੜ ਗਿਆ। ਗੱਲ ਵੀ ਜਾਇਜ਼ ਆ, ਠੀਕ ਆ ਗੱਲ ਇਹ। ਇਸ ਕਰਕੇ ਅਸੀਂ ਜਿੱਥੇ ਸਿੱਖਾਂ ਦਾ ਮਸਲਾ ਨਾ, ਵੇਖੋ ਪਾਕਿਸਤਾਨ 'ਚੋਂ ਸਿੱਖ ਤਾਂ ਆਏ, ਜੇ ਧਰਤੀ ਨੂੰ ਪਿਆਰ ਕਰਦੇ ਹੁੰਦੇ ਫਿਰ ਪਾਕਿਸਤਾਨ 'ਚ ਰਹਿੰਦੇ। ਉਹ ਸਿੱਖਾਂ ਨੂੰ ਪਿਆਰ ਕਰਦੇ ਸੀ, ਉਹਨਾਂ ਦੇ ਸਿੱਖ ਕਿੱਧਰ ਬਣ ਗਏ, ਸਿੱਖ ਉੱਠ ਗਏ ਹਿੰਦੁਸਤਾਨ ਨਾਲ, ਆਪਾਂ ਪਾਕਿਸਤਾਨ ਛੱਡ ਦਿਓ, ਨਹੀਂ ਵਰਨਾ 2-2 ਕਿੱਲਾ ਛੱਡ ਕੇ ਲੋਕ ਨਾ ਆਉਂਦੇ। ਅਸੀਂ ਵੀ ਉਹਨਾਂ ਲੋਕਾਂ 'ਚੋਂ ਆ ਕਿ ਅਸੀਂ ਸਿੱਖਾਂ ਨੂੰ ਪਿਆਰ ਕਰਦੇ ਹਾਂ, ਨਾ ਕਿ ਕਿਸੇ ਕੁਰਸੀ ਨੂੰ, ਕਿਸੇ ਅਹੁਦੇ ਨੂੰ। ਦੂਜੀ ਗੱਲ, ਮੈਂ ਕਦੇ ਦੂਰੀ ਗੱਲ ਨਹੀਂ ਕੀਤੀ। ਦੂਰੀ ਗੱਲ ਇਹ ਹੁੰਦੀ ਆ ਕਿ ਕਹੋ ਕੁਛ ਤੇ ਕਰੋ ਕੁਛ। ਮੈਂ ਕਹਿਣਾ ਜਿੰਨੇ ਸਾਡੇ ਪੈਰ ਆ ਮੇਰੇ ਤਾਂ ਉਹਨੇ 'ਤੇ ਚੱਲੋ। ਮੈਂ ਚਾਹੁੰਦਾ ਆਪਦੇ ਤੌਰ 'ਤੇ ਬਈ ਸਾਨੂੰ ਇੱਕ ਵਾਰੀ ਇੱਥੇ ਸਰਕਾਰ ਬਣਾਉਣੀ ਚਾਹੀਦੀ ਹੈ। ਸਰਕਾਰ ਬਣਾ ਕੇ ਸਾਨੂੰ ਲੋਕਾਂ ਤੇ ਮੁੰਡਿਆਂ ਨੂੰ ਰਾਹ ਦੇਣੀ ਚਾਹੀਦੀ ਆ। ਤੇ ਜਿਹੜੇ ਮਸਲੇ ਆ, ਅੱਜ ਅਸੀਂ ਦਿੱਲੀ ਕੋਲ ਕਿਸਾਨ ਬੈਠੇ ਸਾਡੇ ਵਿਚਾਰੇ ਇੱਥੇ ਮੋਰਚਿਆਂ 'ਚ, ਉਹ ਗਾਹ ਨਹੀਂ ਜਾ, ਇਹੀ ਸਰਕਾਰ ਕਿਤੇ ਜਾਵੇ। ਪ੍ਰਧਾਨ ਮੰਤਰੀ ਕਿਵੇਂ ਟਾਈਮ ਦਿਓ? ਹੁੰਦਾ ਸਿਮਰਜੀਤ ਸਿੰਘ ਮਾਨ ਮੁੱਖ ਮੰਤਰੀ ਚੱਕ ਲੈਂਦਾ ਸਹੁੰ, ਇਹ ਜਾ ਕੇ ਲੈਂਦਾ ਵਜ਼ੀਰ ਭਜਾਉਂਦਾ ਉੱਥੇ ਜਾ ਕੇ ਦਿੱਲੀ, ਤੇ BP ਸਿੰਘ ਪ੍ਰਧਾਨ ਮੰਤਰੀ ਗੋਡਨੇ ਹੋ ਕੇ ਇਹਦੇ ਕੋਲੇ ਆਉਂਦਾ, ਚੰਦਰ ਸ਼ੇਖਰ ਗੋਡਨੇ ਹੋ ਕੇ ਇਹਦੇ ਕੋਲੇ ਆਉਂਦਾ। ਦੱਸੋ ਜੀ ਪ੍ਰਧਾਨ ਸਾਹਿਬ, ਮੁੱਖ ਮੰਤਰੀ ਸਾਹਿਬ ਕੀ ਆ? ਇਹ ਕਹਿੰਦਾ ਪੰਜਾਬ ਦਾ ਮਸਲਾ ਇੰਦਰਾ ਢਾਤਾ, ਦੱਸ ਕਿਹੜੇ ਹੱਲ ਕਰਦੇ, ਕਿਹੜਾ ਹੱਲ ਕਰਦੇ? ਅੱਜ ਵੀ ਮੁੱਖ ਮੰਤਰੀ ਹੋਵੇ ਸਾਡਾ, ਬਣ ਜੇ ਮੁੱਖ ਮੰਤਰੀ, ਅਸੀਂ ਬਹਿ ਕੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਸਿੱਖਾਂ ਦੀ ਗੱਲ ਬੜੀ ਵੱਡੀ ਆ ਸੰਸਾਰ ਵਿੱਚ। ਆਹ ਜਿੱਤ ਨੇ ਹੋਰ ਵੀ ਗੱਲ ਸਾਡੀ ਵੱਡੀ ਕਰਤੀ। ਇਸ ਕਰਕੇ ਸਾਨੂੰ ਇਕੱਠੇ ਹੋਣ ਦੀ ਲੋੜ ਆ, ਨਾ ਕਿ ਸਾਨੂੰ ਨਿੱਕੀਆਂ ਮੋਟੀਆਂ ਪਾਰਟੀਆਂ ਬਣਾ ਕੇ ਇੱਕ ਦੂਜੇ ਨੂੰ ਵੇਖੋ ਕਮਜ਼ੋਰੀ ਹਰ ਇੱਕ ਮਨੁੱਖ 'ਚ। ਹੁਣ ਤਹਈਆ ਕਰੋਗੇ ਇਹ ਚੀਜ਼ਾਂ ਨੂੰ? ਜਿਵੇਂ ਅੱਜ ਇੱਕ ਵੱਡੀ ਮੀਟਿੰਗ ਰੱਖ ਰਹੇ ਹੋ, ਵੱਡੀ ਮੀਟਿੰਗ ਦੇ ਵਿੱਚ ਤੁਸੀਂ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰਨੀਆਂ ਨੇ, ਉਸ ਦੇ ਵਿੱਚ ਇਹ ਗੱਲ ਰੱਖੀ ਜਾਊ ਵੀ ਜਿਹੜਾ ਅਕਾਲੀ ਦਲ ਵਿਖਰਿਆ ਹੈਗਾ ਉਸ ਨੂੰ ਇਕੱਠਾ ਕੀਤਾ ਜਾਵੇ। ਬਿਲਕੁਲ ਇਹ ਗੱਲ ਤਾਂ ਉੱਠੂਗੀ। ਹੁਣ ਦੂਜੀ ਗੱਲ ਇਹ, ਮੀਟਿੰਗ ਸੱਦੀ ਹੈ ਸਰਦਾਰ ਸਰਬਜੀਤ ਸਿੰਘ ਜੀ, ਉਹਨੂੰ ਪੁੱਛਾਂਗੇ ਕਿ ਮੀਟਿੰਗ ਕਿਵੇਂ ਸੱਦੀ ਹੈ, ਕਿਉਂਕਿ ਜਿਹੜਾ ਬੰਦਾ ਮੀਟਿੰਗ ਸੱਦਦਾ ਉਹਨੂੰ ਪਹਿਲਾਂ ਪੁੱਛਣਾ ਜ਼ਰੂਰੀ ਹੁੰਦਾ। ਉਹ ਆਖੇ ਮੈਂ ਤਾਂ ਧੰਨਵਾਦ ਕਰਨਾ ਤੇ ਮੈਂ ਉੱਥੇ ਆਖਾਂ ਜੀ ਆਹ ਕੰਮ ਕਰੋ, ਉਹ ਹੁਣ ਆਊਗਾ, ਆ ਕੇ ਉਹਨੂੰ ਪੁੱਛਾਂਗੇ ਮੀਟਿੰਗ ਦਾ ਆਪਣੀ ਦਾ ਏਜੰਡਾ ਕੀ ਆ, ਅੱਜ ਦੀ ਆ, ਉਸ ਮੀਟਿੰਗ 'ਤੇ ਫਿਰ ਅਸੀਂ ਬੋਲਣਾ, ਕਿਉਂਕਿ ਅਜੇ ਏਜੰਡਾ ਸਾਡਾ ਇਹ ਆ ਕਿ ਇਹ ਲੋਕਾਂ ਦਾ ਧੰਨਵਾਦ ਕਰੀਏ ਜੀ। ਅਗਲਾ ਏਜੰਡਾ ਸਾਡਾ ਇਹ ਆ ਕਿ ਇਹ ਮੁੰਡਾ ਸਹੁੰ ਚੱਕ ਕੇ ਆਵੇ, ਫਿਰ ਸਾਰਿਆਂ ਬੰਦਿਆਂ ਕੋਲੇ ਆਪ ਯਤਨ ਕਰੇ ਜਾਵੇ, ਕਿਉਂਕਿ ਜਦੋਂ MP ਜਾਊ ਕਿਸੇ ਦੇ ਘਰੇ ਤੱਕ ਮੈਂ ਜਾਊਂ, ਮੇਰੀ ਗੱਲ ਬਹੁਤ ਛੋਟੀ ਹੋਊ ਤੇ MP ਦੀ ਗੱਲ ਐਡੀ ਹੋਊ। ਇਹ ਯਤਨ ਕਰਕੇ ਉਹਨੂੰ ਇਕੱਠੇ ਦੂਜੀਆਂ 5 ਚੋਣਾਂ ਆ ਗਈਆਂ ਮੂਹਰੇ, ਉਹਦੇ 'ਤੇ ਸਾਨੂੰ ਇੱਕ ਕਮੇਟੀ ਬਣਾ ਕੇ ਉਹਦੇ 'ਤੇ ਵੀ ਸਾਨੂੰ ਪੂਰੀ ਅੰਦਰ ਬਹਿ ਕੇ ਪੂਰੀ ਸੋਚ ਵਿਚਾਰ ਕਰਨ ਦੀ। ਬਾਈ ਇਲੈਕਸ਼ਨ ਦੇ ਲਈ ਕੋਈ ਕਰ ਰਹੇ ਹੋ? ਹਾਂ ਕਰਾਂਗੇ, ਕਰਨਾ ਹੱਕ ਆ, ਪੋਲੀਟੀਕਲ ਪਾਰਟੀਆਂ ਸਾਡਾ ਕਰਨ ਦਾ ਹੱਕ ਆ, ਬਾਈ ਇਲੈਕਸ਼ਨ ਲੜਨ ਦਾ ਹੱਕ ਆ, ਪਰ ਉਹਦੀ ਖਾਤਰ ਸਾਨੂੰ ਵਿਚਾਰ ਕਰਨਾ। ਆਜ਼ਾਦ ਲੜੋਗੇ ਜਾਂ ਪਾਰਟੀ? ਆਜ਼ਾਦ ਹੀ, ਜਿਵੇਂ ਹੁਣ ਆਜ਼ਾਦ ਲੜੇ ਆ। ਮੈਂ ਤਾਂ ਕਹਿਣਾ ਚੰਗੇ ਬੰਦਿਆਂ ਨੂੰ ਲੜਾਉਣਾ ਚਾਹੀਦਾ, ਕਿਉਂਕਿ ਪੰਜਾਬ ਸਾਡੀ ਗੱਲ ਹੈ, ਜੂਠੀ ਵੀ ਆ,
ਸਾਨੂੰ ਗੱਲ ਹੋਰ ਠਾਉਣ, ਪਰ ਉਹਦੀ ਖਾਤਰ ਹੀ ਬਹੁਤ ਸਾਰੇ ਜਮ੍ਹਾਂ ਘਟਾਓ ਕਰਨ ਦੀ ਲੋੜ ਆ। ਕਿਤੇ ਇਹ ਨਾ ਹੋਵੇ ਬਾਈ ਇਲੈਕਸ਼ਨ ਦੇ ਵਿੱਚ ਇੱਕ ਹਾਰ ਦਾ ਸਾਹਮਣਾ ਕਰਨਾ ਪਵੇ, ਜਿਵੇਂ ਸਿਮਰਨਜੀਤ ਸਿੰਘ ਮਾਨ ਨੂੰ ਬਾਈ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਜਿੱਤ ਪ੍ਰਾਪਤ ਕਰਾਤੀ ਤੇ ਮੌਜੂਦਾ ਚੋਣਾਂ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਹਾਰ ਦਾ ਸਾਹਮਣਾ ਕਰਾਤਾ। ਉਹ ਵੇਖੋ ਉਹਦੀ ਖਾਤਰ ਹੀ ਕੋਈ ਇੱਕ ਕਮੇਟੀ ਬਣੇ, ਕਮੇਟੀ ਉਹਦੇ ਸਾਰੀ ਸਮੀਖਿਆ ਕਰੇ। ਹਜੇ ਟਾਈਮ ਹੈਗਾ, 5 ਮਹੀਨੇ ਪਏ, ਉਹ ਹਜੇ ਦੂਰ ਦੀ ਗੱਲ ਆ। ਪਰ ਉਹਦੀ ਇਹ ਮੈਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ, ਪਰ ਜਿੱਤ ਨੂੰ ਹਾਰ 'ਚ ਨਹੀਂ ਬਦਲਣਾ ਚਾਹੀਦਾ। ਜੇ ਅਸੀਂ ਜਿੱਤ ਨੂੰ ਜਿੱਤ 'ਚ ਬਦਲ ਗਏ, ਜਿੱਤ ਨੂੰ ਜੇ ਇੱਕ ਸੀਟ 'ਚ ਹੀ ਬਦਲ ਗਏ, ਫਿਰ ਸਾਡੀ ਸਰਕਾਰ ਨੂੰ ਕੋਈ ਰੋਕ ਨਹੀਂ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਜਥੇਦਾਰ ਬੂਟਾ ਸਿੰਘ ਰਣਸੀ ਕਲਾਂ ਮੌਜੂਦ ਸਨ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਉਹ ਕੀਤੀ ਹੈ, ਤਾਂ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਲੀਡਰਾਂ ਨਾਲ, ਮੌਜੂਦਾ ਐਮਪੀਜ਼ ਨਾਲ ਤੇ ਮੌਜੂਦਾ ਐਮਐਲਏਜ਼ ਨਾਲ ਇੰਟਰਵਿਊਜ਼ ਤੁਹਾਡੇ ਰੂਬਰੂ ਕਰੀਏ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਉਸ ਨਾਰੇ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਪਹਿਰਾ ਦਿੰਦੀ ਹੈ, ਕਿਉਂਕਿ ਕਿਸੇ ਟਾਈਮ ਗੜ੍ਹ ਹੋਇਆ ਕਰਦਾ ਸੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ, ਤੇ ਅੱਜ ਸਿਮਟ ਕੇ ਇੱਕ ਸੀਟ ਤੇ ਰਹਿ ਗਿਆ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦਾ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ, ਇਹਨਾਂ ਨੇ ਕੇਵਲ ਤੇ ਕੇਵਲ ਇਕੱਲੇ ਪਰਿਵਾਰ ਦੀ ਗੱਲ ਕੀਤੀ। ਕਦੋਂ ਬੰਦਾ ਪਰਿਵਾਰ ਦੀ ਗੱਲ ਕਰੂ, ਪੈਸੇ ਇਕੱਠੇ ਕਰੂ, ਫਿਰ ਪ੍ਰਕਾਸ਼ ਸਿੰਘ ਬਾਦਲ ਦੇ 1997 ਤੋਂ 2002 ਤੱਕ ਸਰਕਾਰ ਰਹੀ, ਉਹਦੇ ਵਿੱਚ ਕਈ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ 'ਚ। ਅਕਾਲੀ ਹੋਣਾ ਹੋਰ ਗੱਲ ਆ, ਅਕਾਲੀ ਪਾਰਟੀ 'ਚ ਕੰਮ ਕਰਨਾ ਹੋਰ ਗੱਲ ਆ। ਇਹ ਅਕਾਲੀ ਨਹੀਂ, ਅਕਾਲੀ ਪਾਰਟੀ 'ਚ ਕੰਮ ਕਰਦੇ ਸੀ। ਅਕਾਲੀ ਦਲ ਕਿਤੇ ਨਹੀਂ ਗਿਆ, ਅਕਾਲੀ ਦਲ ਗਲਤ ਹੱਥਾਂ 'ਚ, ਅਕਾਲੀ ਦਲ ਬਾਦਲ ਆ। ਅੱਜ ਬਾਦਲ ਤੋਂ ਵੀ ਅਕਾਲੀ ਦਲ ਬਠਿੰਡਾ ਬਣ ਗਿਆ। ਮੁੜ ਤੋਂ ਸੁਰਜੀਤ ਕਰਨ ਦੇ ਲਈ ਅਕਾਲੀ ਦਲ ਨੂੰ ਕੀ ਤਹੱਈਏ ਕੀਤੇ ਜਾ ਰਹੇ ਨੇ, ਕਿਉਂਕਿ ਅਕਾਲੀ ਪੰਜਾਬ ਦੀ ਖੇਤਰੀ ਪਾਰਟੀ ਆ, ਅਕਾਲੀ ਦਲ ਪਾਰਟੀ ਜਿਹੜੀ ਉਸ ਨੂੰ ਮੁੜ ਤੋਂ ਸੁਰਜੀਤ ਕਰਨਾ ਹੋਵੇ ਤਾਂ ਕੀ ਤਹੱਈਏ ਕਰਨੇ ਚਾਹੀਦੇ ਨੇ, ਕਿਉਂਕਿ ਤੁਸੀਂ ਇੱਕ ਪੁਰਾਣੇ ਅਕਾਲੀ ਰਹਿ ਚੁੱਕੇ ਹੋ। ਅੱਜ ਜਿਵੇਂ ਜੋਸ਼ ਆ ਮੁੰਡਾ ਸਰਬ ਉਹ ਜਿੱਤ ਗਿਆ, ਅੰਮ੍ਰਿਤਪਾਲ, ਨੌਜਵਾਨ ਪੀੜ੍ਹੀ ਸਾਰੀ ਤੁਰ ਪਈ। ਕੁਛ ਪੁਰਾਣੇ ਬੰਦਿਆਂ ਕੋਲ ਤਜਰਬੇਕਾਰ ਆ, ਉਹਨਾਂ ਕੋਲ ਹੋਸ਼ ਆ। ਇੱਕ ਤਾਂ ਇਕੱਠੀ ਕਰਨੀ ਚਾਹੀਦੀ ਕਿ ਇਹ ਜਿਹੜੀ ਡੁੱਬਦੀ ਬੇੜੀ ਆ ਬਠਿੰਡਾ ਅਕਾਲੀ ਦਲ ਦੀ ਛੱਡ ਕੇ ਜਿਹੜੇ ਚੰਗੇ ਬੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਸਾਬਕਾ ਮੈਂਬਰ, ਸਾਬਕਾ ਜਥੇਦਾਰ ਜਾਂ ਆਹ ਮੁੰਡੇ ਆ ਜਿਹੜੇ, ਇਹ ਸਾਰੇ ਇਕੱਠੇ ਹੋ ਕੇ ਇੱਕ ਅਕਾਲੀ ਦਲ ਬਣਾਉਣ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਜਦੋਂ ਇਹੀ ਗੱਲ ਅਸੀਂ ਵਿਰੋਧੀ ਧਿਰਾਂ ਕੋਲੇ ਕਰਦੇ ਹਾਂ ਤਾਂ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਅਸੀਂ ਪੰਜਾਬ ਦੇ ਹੱਥਾਂ ਦੇ ਵਿੱਚ ਫੇਰ ਹਥਿਆਰ ਫੜਾ ਦਈਏ, ਕਿ ਅਸੀਂ ਪੰਜਾਬ ਨੂੰ ਫੇਰ ਉਸੇ ਅੱਗ ਦੇ ਵਿੱਚ ਧੱਕ ਦਈਏ ਜਿਹੜੀ ਅੱਗ 1995 ਤੋਂ ਪਹਿਲਾਂ ਭੁਗਤੀ ਆ 3 ਦਹਾਕੇ ਪੰਜਾਬ ਨੇ। ਅੱਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮੰਨ ਲਓ, ਉਹਨੂੰ ਕਹਿੰਦੇ ਆ ਉਹ ਸਾਰੇ, ਉੱਥੇ ਗੱਲ ਕਹਿਣੀ ਸਿੱਧੀ ਕਹਿੰਦੇ ਨਹੀਂ, ਟੇਢੀ ਮੇਢੀ ਕਹਿੰਦੇ। ਜਿਹਨੇ ਪਹਿਲਾਂ ਆਜ਼ਾਦੀ ਵੇਲੇ 2.5 ਲੱਖ ਬੰਦਾ ਮਰਾ ਲਿਆ, ਅਸੀਂ ਬੰਦੇ ਮਰਾਉਣ ਨੂੰ ਰੱਖੇ ਆ। ਸਾਡੀ ਛੋਟੀ ਜਿਹੀ ਕੌਮ ਆ 3 ਕਰੋੜ ਦੀ, ਅਸੀਂ ਮਰਾਉਣ ਨੂੰ ਰੱਖੀ। ਅਕਾਲੀ ਦਲ ਦੇ ਜਥੇਦਾਰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਉਹਨਾਂ ਨੇ ਕਦੇ ਤਹੱਈਆ ਨਹੀਂ ਕੀਤਾ ਕਿ ਸਾਨੂੰ ਮੂਹਰੇ ਲੱਗ ਕੇ ਚਲੋ ਜੋ ਅਕਾਲੀ ਦਲ ਦੀ ਇੱਕ ਖੇਤਰੀ ਪਾਰਟੀ ਦਾ ਜੋ ਸਿਧਾਂਤ ਸੀ ਉਸ ਤੇ ਪਹਿਰਾ ਦੇਈਏ। ਬੰਦੇ ਸਾਰੇ ਅੰਦਰ ਖਾਤੇ ਔਖੇ, ਉਹ ਸਾਰੇ ਬੰਦੇ ਕਰ ਹਟੇ ਰਾਜ। ਅਸੀਂ ਰਾਸਤਾ ਵੀ ਲੰਘੇ ਨਹੀਂ, ਸਾਨੂੰ ਆਇਆ ਵੀ ਪਹਿਲਾਂ ਪੰਜਾਬ ਦਾ ਕੁਛ ਬਣੇ। ਮੈਂ ਇਹ ਵੀ ਅਪੀਲ ਕਰੂੰ ਪੁਰਾਣੇ ਜਥੇਦਾਰਾਂ ਨੂੰ ਕਿ ਅੱਗੇ ਆਉਣ। ਇਹ ਜ਼ਰੂਰੀ ਨਹੀਂ ਹੁੰਦੀ ਕਿ ਬੰਦਾ ਐਮਐਲਏ ਬਣੇ, ਇਹ ਵੀ ਜ਼ਰੂਰੀ ਹੁੰਦਾ ਐਮਪੀ ਬਣੇ। ਇਹ ਜ਼ਰੂਰੀ ਹੁੰਦਾ ਕਿ ਉਹ ਆਪਦੇ ਲੋਕਾਂ ਦੀ ਖਾਤਰ, ਪੰਥ ਦੀ ਖਾਤਰ ਕੀ ਕਰਦਾ। ਸਾਰਿਆਂ ਨੇ ਇਕਜੁੱਟ ਹੋਣ ਦੀ ਲੋੜ। ਜਿਹੜਾ ਪੰਥ ਪੰਜਾਬ ਦੀ ਗੱਲ ਕਰਦਾ ਉਹਨੂੰ ਇੱਕ ਸਰੋਪੇ ਤੋਂ ਸਵਾਲ ਮਿਲਦਾ ਕਿ ਬਿਆਨ ਸਿੰਘ ਨੇ ਥੋੜ੍ਹਾ ਸੋਚਿਆ ਸੀ ਕਿ ਮੇਰਾ ਪਿਓ ਐਮਪੀ ਬਣੂ, ਮੇਰੇ ਘਰ ਵਾਲੀ ਐਮਪੀ ਬਣੂ, ਮੇਰਾ ਮੁੰਡਾ ਐਮਪੀ ਬਣੂਗਾ। ਉਹਨੇ ਆਖਿਆ ਨਹੀਂ, ਦਰਬਾਰ ਸਾਹਿਬ ਦਾ ਬਦਲਾ ਇੰਦਰਾ ਗਾਂਧੀ ਤੋਂ ਲੈਣਾ ਚਾਹੀਦਾ। ਹਾਲਾਂਕਿ ਉਹ ਵਿਚਾਰਾ ਗਰੀਬ ਜਲਾਹਾਂ ਦਾ ਮੁੰਡਾ ਸੀ। ਇਸ ਕਰਕੇ ਮੈਂ ਉਹਨਾਂ ਲੋਕਾਂ 'ਚੋਂ ਆ ਕਿ ਡੱਕਾ ਨਾ ਸਾਨੂੰ ਮਿਲੇ, ਕੁਛ ਨਾ ਅਸੀਂ ਬਣ ਗਏ, ਪਰ ਸਾਨੂੰ ਪੰਥ ਤੇ ਕੌਮ ਦੀ ਸੇਵਾ ਕਰਨ ਲਈ ਗੁਰੂ ਮਹਾਰਾਜ ਨੇ ਥੋੜ੍ਹਾ 11ਵੇਂ ਸਿੱਖਾਂ ਦੇ ਘਰੇ ਤਾਂ ਦਿੱਤਾ। ਪਿਛਲੇ ਦਿਨੀ ਜੋ ਸਿੱਖ ਮੁੰਡਿਆਂ ਦਾ ਜਿਹੜੀ ਮੌਤ ਹੋ ਜਾਣੀ, ਚਾਹੇ ਉਹ ਪੰਜਵਾੜ ਦੀ ਗੱਲ ਕਰ ਲਈ, ਚਾਹੇ ਦੀ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਲਈ, ਚਾਹੇ ਦੀ ਭਾਈ ਅਵਤਾਰ ਸਿੰਘ ਖੰਡੇ ਦੀ ਗੱਲ ਕਰ ਲਈ, ਉਹਨਾਂ ਦੇ ਮੁੱਦੇ ਜਿਹੜੇ ਕਿ ਉਹ ਪਾਰਲੀਮੈਂਟ ਦੇ ਵਿੱਚ ਉਠਾਏ ਨੇ। ਖਾਸ ਕਰਕੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਦੀਪ ਸਿੱਧੂ ਦਾ ਮੁੱਦਾ ਸਿਮਰਨਜੀਤ ਸਿੰਘ ਮਾਨ ਨੇ ਉਠਾਇਆ। ਤੁਸੀਂ ਉਹਨਾਂ ਗੱਲਾਂ ਨਾਲ ਸਹਿਮਤ ਹੋ? ਜਦੋਂ ਮਸਲੇ ਠਾਉਂਦਾ ਅਸੀਂ ਉਹਦੇ ਨਾਲ ਸਹਿਮਤ ਹੀ ਹਾਂ ਉਹਦੇ ਨਾਲ, ਪਰ ਕੌਮ ਇਕੱਠੀ ਰੱਖਣ 'ਚ ਸਿਮਰਜੀਤ ਮਾਨ ਫੇਲ ਹੋ। ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਤਾਂ ਅਕਸਰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਆਉਂਦਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਸਾਹਮਣੇ ਆਉਂਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦਾ ਖੂਨ ਦੇ ਵਿੱਚੋਂ ਸਿੰਜੀ ਉਹ ਪਾਰਟੀ ਜਿਹੜੀ ਕਿ ਇਸ ਵਾਰ ਬਹੁਤਾ ਨਹੀਂ ਤਾਂ ਇੱਕ ਸੀਟ ਤੇ ਸੀਮਤ ਰਹਿ ਗਈ। ਤਾਂ ਇਸੇ ਦੀ ਚੱਲਦਿਆਂ ਅਸੀਂ ਅੱਜ ਜਿਹੜੀ ਕਿ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਹੁੰਦਾ ਦੇਖ ਕੇ ਉਸ ਨੂੰ ਲੈ ਕੇ ਇੱਕ ਗੱਲਬਾਤ ਕਰਾਂਗੇ। ਸਾਡੇ ਨਾਲ ਬੂਟਾ ਸਿੰਘ ਰਣਸੀ ਕਲਾਂ ਮੌਜੂਦ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਾਫੀ ਵਾਹ ਵਾਸਤਾ ਰਿਹਾ ਬੂਟਾ ਸਿੰਘ ਰਣਸੀ ਕਲਾਂ ਦਾ।
ਬੂਟਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਾਅਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਉਸ ਨਾਅਰੇ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਪਹਿਰਾ ਦਿੰਦੀ ਆ? ਕਿਉਂਕਿ ਕਿਸੇ ਟਾਈਮ ਗੜ ਹੋਇਆ ਕਰਦਾ ਸੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ, ਤੇ ਅੱਜ ਸਿਮਟ ਕੇ ਇੱਕ ਸੀਟ ਤੇ ਰਹਿ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ ਜੋ 14 ਦਸੰਬਰ 1920 ਨੂੰ ਸਰਦਾਰ ਸੂਰਮਾ ਸਿੰਘ ਝਬਾਲ ਦੀ ਅਗਵਾਈ 'ਚ ਬਣੀ ਜੀ। ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਕਰਤਾਰ ਸਿੰਘ ਝੱਬਰ ਵਰਗੇ, ਗਿਆਨੀ ਕਰਤਾਰ ਸਿੰਘ ਵਰਗੇ ਯੋਧੇ ਬੰਦੇ ਦੇ ਪ੍ਰਧਾਨ ਰਹੇ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦਾ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਤੇ ਉਹ ਪਾਰਟੀ ਘਟਣ ਲੱਗ ਗਈ। ਉਹਦਾ ਵੀ ਕਾਰਨ ਉਹਦਾ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਖੜਕ ਭੁਜਾ ਰਹੀ ਆ ਪੰਜਾਬ ਦੀ। ਪੰਜਾਬ ਦੇ ਜੋ ਵਾਅਦੇ ਨਹਿਰੂ ਤੇ ਗਾਂਧੀ ਪਟੇਲ ਨੇ ਕੀਤੇ ਆਜ਼ਾਦੀ ਤੋਂ ਪਹਿਲਾਂ ਤੇ ਮੁੜ ਕੇ ਉਹ ਮੁੱਕਰ ਗਏ। ਉਸ ਤੋਂ ਬਾਅਦ ਉਹਦੀਆਂ ਸਾਰੀਆਂ ਬੁਨਿਆਦੀ ਮੰਗਾਂ ਦੀ ਖਾਤਰ ਅਕਾਲੀ ਦਲ ਹੀ ਮੋਰਚੇ ਲਾਉਂਦਾ ਰਿਹਾ ਤੇ ਮੰਗਾਂ ਦੀ ਖਾਤਰ ਲੜਾਈ ਲੜਦਾ ਰਿਹਾ। ਪਰ ਜਦੋਂ 1984 ਦਾ ਅਟੈਕ ਜੋ ਸਭ ਤੋਂ ਵੱਡਾ ਤੀਜਾ ਘੱਲੂਘਾਰਾ ਸਿੱਖਾਂ ਤੇ ਹੋਇਆ, ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ 3 ਵਾਰੀ ਮੁੱਖ ਮੰਤਰੀ ਬਣਿਆ, ਇੱਕ ਵਾਰੀ ਸਰਜੀਤ ਸਿੰਘ ਬਰਨਾਲਾ ਬਣਿਆ। ਚਾਰਾਂ ਨੇ ਇਹਨਾਂ ਨੇ ਕੋਈ ਧਰਮ ਯੁੱਧ ਮੋਰਚੇ ਦੀ, ਪੰਜਾਬ ਦੀਆਂ ਹੱਕੀ ਮੰਗਾਂ ਦੀ, ਅਕਾਲੀ ਦਲ ਦੀ ਗੱਲ ਹੀ ਛੱਡਤੀ। ਇਹਨਾਂ ਨੇ ਕੇਵਲ ਤੇ ਕੇਵਲ ਇਕੱਲੇ ਪਰਿਵਾਰ ਦੀ ਗੱਲ ਕੀਤੀ। ਕਦੋਂ ਬੰਦਾ ਪਰਿਵਾਰ ਦੀ ਗੱਲ ਕਰੂ, ਪੈਸੇ ਇਕੱਠੇ ਕਰੂ, ਫਿਰ ਪ੍ਰਕਾਸ਼ ਸਿੰਘ ਬਾਦਲ ਦੇ 1997 ਤੋਂ 2002 ਤੱਕ ਸਰਕਾਰ ਰਹੀ। ਉਹਦੇ ਵਿੱਚ ਕਈ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਜੇਲ੍ਹਾਂ 'ਚ ਗਏ। ਫਿਰ ਕੁਦਰਤੀ ਸੀ ਕਿ ਲੋਕਾਂ ਦਾ ਵਿਸ਼ਵਾਸ ਉਹਨਾਂ 'ਤੇ ਉੱਠਣਾ। ਉਹਦਾ ਕਾਰਨ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਣੀ 2015 'ਚ। ਇਹ ਕਹਿਣ ਅਕਾਲੀ ਦਲ ਦਾ ਰਾਜ ਆ, ਉਹ ਕਹਿੰਦਾ ਦੀ ਚਿੱਠੀਆਂ ਲਿਖ ਕੇ ਲਾਉਣ, ਸਿੱਖੋ ਤੁਹਾਡਾ ਗੁਰੂ ਰੂੜੀਆਂ 'ਤੇ ਮਿਲੂਗਾ। ਫਿਰ ਉਹਦੀ ਬੇਅਦਬੀ ਹੋ ਜੇ, ਦੋਸ਼ੀ ਕੋਈ ਫੜਿਆ ਨਾ ਜਾਵੇ, 2 ਸਿੰਘ ਸ਼ਹੀਦ ਹੋ ਜਾਣ, ਸਰਸ ਵਾਲੇ ਨੂੰ ਮਾਫੀ ਦੇਣੀ, ਉਹ ਸਾਰਾ ਕੁਝ ਆ ਕਿਹੜਾ ਇਹ ਅਸਲੇ ਸ਼੍ਰੋਮਣੀ ਅਕਾਲੀ ਦਲ ਨਹੀਂ। ਇਹ ਤਾਂ ਇੱਕ ਪਾਰਟੀ ਹੈ। ਵੇਖੋ, ਅਕਾਲੀ ਹੋਣਾ ਹੋਰ ਗੱਲ ਆ, ਅਕਾਲੀ ਪਾਰਟੀ 'ਚ ਕੰਮ ਕਰਨਾ ਹੋਰ ਗੱਲ ਆ। ਇਹ ਅਕਾਲੀ ਨਹੀਂ, ਅਕਾਲੀ ਪਾਰਟੀ 'ਚ ਕੰਮ ਕਰਦੇ ਸੀ। ਉੱਥੋਂ ਪ੍ਰਕਾਸ਼ ਸਿੰਘ ਬਾਦਲ ਦਾ ਦਾਅ ਲੱਗ ਗਿਆ। ਇਹਨਾਂ ਨੇ ਤਾਂ ਹੀ ਸਾਡੀ ਜਿਹੜੀ ਸਾਰਿਆਂ ਦੀ ਅੱਜ ਵੇਖੋ, ਸਾਰਿਆਂ ਨੂੰ ਕਹਿਣਾ ਸ਼੍ਰੋਮਣੀ ਅਕਾਲੀ ਇੱਕ ਸੀਟ ਤੇ ਰਹਿ ਗਿਆ। ਇੱਕ ਸੀਟ ਤੇ ਕਿਉਂ ਰਹਿ ਗਿਆ? ਅਸੀਂ ਅਕਾਲੀ ਦਲ ਆ, ਸਾਡੀਆਂ 2 ਜਿੱਤਿਆ ਹੈ। ਭਾਈ ਸਰਬਜੀਤ ਸਿੰਘ ਖਾਲਸਾ ਬਾਦਲ ਨੂੰ ਛੱਡ ਕੇ ਹੋਰ ਅਕਾਲੀ ਦਲ ਜਿੰਨੇ ਮਦਦ ਕਰਦੇ ਭਾਈ ਸਰਬਜੀਤ ਸਿੰਘ ਖਾਲਸੇ ਦੀ, ਉਹ ਯਾਦ ਖੜ ਕੇ ਜਿੱਤ ਗਿਆ। ਨਾ ਉਹਦੇ ਕੋਈ ਸਾਡੇ ਕੋਲ ਪੈਸਾ, ਨਾ ਕੋਈ ਸਾਡੇ ਕੋਲ ਸਾਧਨ, ਨਾ ਕੋਈ ਸਾਡੀ ਜਥੇਬੰਦੀ ਸੰਗਠਿਤ, ਫੇਰ ਵੀ ਜਿੱਤ ਗਏ। ਉਹ ਮੁੰਡਾ ਯਾਦ ਜਿੱਤ ਗਿਆ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ। ਅਕਾਲੀ ਦਲ ਕਿਤੇ ਨਹੀਂ ਗਿਆ, ਅਕਾਲੀ ਦਲ ਗਲਤ ਹੱਥਾਂ 'ਚ ਆ। ਅਕਾਲੀ ਦਲ ਬਾਦਲ ਆ, ਅੱਜ ਬਾਦਲ ਤੋਂ ਵੀ ਅਕਾਲੀ ਦਲ ਬਠਿੰਡਾ ਬਣ ਗਿਆ। ਅੱਜ ਬਠਿੰਡਾ ਅਕਾਲੀ ਦਲ ਆ, ਕਿਉਂਕਿ ਇੱਕ ਸੀਟ ਜਿੱਤੇ। ਅਕਾਲੀ ਦਲ ਤਾਂ ਹਾਰ ਗਿਆ ਚੋਣ, ਇੱਕ ਪਰਿਵਾਰ ਜਿੱਤ ਗਿਆ। ਅੱਜ ਇਹ ਬਠਿੰਡਾ ਅਕਾਲੀ ਦਲ ਆ ਜਿਹੜਾ ਇਕੱਲਾ ਕੇਵਲ ਤੇ ਕੇਵਲ, ਉਹ ਰਹਿਣਾ ਸੀ ਇੱਕ ਸੀਟ ਤੇ, ਆਉਂਦੇ ਸਮੇਂ 'ਚ ਇਹ ਵੀ ਨਹੀਂ ਰਹਿਣਾ। ਮੁੜ ਤੋਂ ਸੁਰਜੀਤ ਕਰਨ ਦੇ ਲਈ ਅਕਾਲੀ ਦਲ ਨੂੰ ਕੀ ਤਹੱਈਏ ਕੀਤੇ ਜਾ ਰਹੇ ਨੇ? ਕਿਉਂਕਿ ਅਕਾਲੀ ਪੰਜਾਬ ਦੀ ਖੇਤਰੀ ਪਾਰਟੀ ਆ, ਅਕਾਲੀ ਦਲ ਪਾਰਟੀ ਜਿਹੜੀ, ਉਸ ਨੂੰ ਮੁੜ ਤੋਂ ਸੁਰਜੀਤ ਕਰਨਾ ਹੋਵੇ ਤਾਂ ਕੀ ਤਹੱਈਏ ਕਰਨੇ ਚਾਹੀਦੇ ਨੇ? ਕਿਉਂਕਿ ਤੁਸੀਂ ਇੱਕ ਪੁਰਾਣੇ ਅਕਾਲੀ ਰਹਿ ਚੁੱਕੇ ਹੋ। ਵੇਖੋ, ਉਹਦੇ 'ਚ ਪਹਿਲਾਂ ਤਾਂ ਇਮਾਨਦਾਰ ਬੰਦੇ ਅਕਾਲੀ ਦਲ 'ਚ ਬੈਠੇ ਆ, ਘਰਾਂ 'ਚ ਨਰਾਸਤਾ 'ਚ ਹੋਏ, ਉਹ ਸਾਰੇ ਬੰਦੇ ਇਕੱਠੇ ਹੋਣੇ ਚਾਹੀਦੇ ਆ। ਦੂਜਾ, ਜੋਸ਼ ਤੇ ਹੋਸ਼ ਇਕੱਠੀ ਕਰਨੀ ਚਾਹੀਦੀ ਆ। ਅੱਜ ਜਿਵੇਂ ਜੋਸ਼ ਆ, ਮੁੰਡਾ ਸਰਬ ਉਹ ਜਿੱਤ ਗਿਆ, ਅੰਮ੍ਰਿਤਪਾਲ, ਨੌਜਵਾਨ ਪੀੜ੍ਹੀ ਸਾਰੀ ਤੁਰ ਪਈ। ਕੁਛ ਪੁਰਾਣੇ ਬੰਦਿਆਂ ਕੋਲ ਤਜਰਬੇਕਾਰ ਆ, ਉਹਨਾਂ ਕੋਲ ਹੋਸ਼ ਆ, ਇੱਕ ਤਾਂ ਇਕੱਠੀ ਕਰਨੀ ਚਾਹੀਦੀ ਆ। ਇੱਕ ਜਿਹੜੇ ਇਹਦੀਆਂ ਅਕਾਲੀ ਦਲ ਦਾ ਮੁੱਢਲਾ ਅਸੂਲ ਸੀ ਜਦੋਂ 1920 'ਚ ਬਣਿਆ, ਕੀ ਕਹਿੰਦਾ ਸੀ, ਸਾਨੂੰ ਪਹਿਲਾਂ ਉਹ 'ਤੇ ਵਿਚਾਰ ਕਰਨੀ ਚਾਹੀਦੀ ਹੈ। ਦੂਜਾ, ਅਕਾਲੀ ਦਲ ਨੇ ਕਿਹੜੀ ਗੱਲ 'ਤੇ ਮੋਰਚੇ ਲਾਏ? ਉਹ ਮੋਰਚਾ ਸੀ ਨਾ ਤਾਂ ਜਿੱਤੇ ਤੇ ਨਾ ਹਰੇ, ਨਾ ਹੀ ਛੱਡਿਆ। ਅਨੰਦਪੁਰ ਦਾ ਮਤਾ ਜਾਂ ਜੀ ਸੰਤ ਜਰਨੈਲ ਸਿੰਘ ਭਿੰਡਰਾਣੇ ਨੇ 4 ਅਗਸਤ 1982 ਨੂੰ ਅਰਦਾਸ ਕੀਤੀ ਅਕਾਲ ਤਖਤ ਦੇ ਸਾਹਮਣੇ ਖੜ੍ਹ ਕੇ ਸੰਤਾਂ ਨੇ। ਸੰਤ ਹਰਜੰਦ ਸਿੰਘ ਲੌਂਗੋਵਾਲ ਪ੍ਰਧਾਨ ਸੀ ਅਕਾਲੀ ਦਲ ਦੇ, ਮੋਰਚਾ ਲਾ ਲਿਆ। ਉਹ ਮੋਰਚਾ ਇੰਦਰਾ ਨੇ ਅਟੈਕ ਕਰਤਾ। ਨਾ ਤਾਂ ਮੋਰਚਾ ਹੀ ਛੱਡਿਆ, ਨਾ ਅਸੀਂ ਮੋਰਚਾ ਜਿੱਤਿਆ, ਨਾ ਹਰੇ, ਉੱਥੇ ਹੀ ਖੜਾ। ਉਹਦੀਆਂ ਮੰਗਾਂ ਛੱਡਤੀਆਂ ਸਾਰਿਆਂ ਨੇ। ਉਹ ਸਾਡੇ ਵਰਗੇ ਬੰਦੇ ਬੋਲਦੇ, ਸਾਡੀ ਗੱਲ ਨਹੀਂ ਚੱਕੀ ਜਾਂਦੀ ਕਿਉਂਕਿ ਰਾਜਸੱਤਾ 'ਚ ਨਹੀਂ ਆਈ। ਇਸ ਕਰਕੇ ਅਸੀਂ ਸਾਰੇ ਅਕਾਲੀਆਂ ਨੂੰ, ਪੁਰਾਣਿਆਂ ਨੂੰ, ਮੈਂ ਤੁਹਾਡੇ ਮੀਡੀਆ ਜਰੀਏ ਅਪੀਲ ਕਰੂੰਗਾ ਕਿ ਇਹ ਜਿਹੜੀ ਡੁੱਬਦੀ ਬੇੜੀ ਆ ਬਠਿੰਡਾ ਅਕਾਲੀ ਦਲ ਦੀ, ਛੱਡ ਕੇ ਜਿਹੜੇ ਚੰਗੇ ਬੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਸਾਬਕਾ ਮੈਂਬਰ, ਸਾਬਕਾ ਜਥੇਦਾਰ ਜਾਂ ਆਹ ਮੁੰਡੇ ਆ ਜਿਹੜੇ, ਇਹ ਸਾਰੇ ਇਕੱਠੇ ਹੋ ਕੇ ਇੱਕ ਅਕਾਲੀ ਦਲ ਬਣਾਉਣ। ਖੇਤਰੀ ਪਾਰਟੀ ਉਹ ਵੀ ਅਕਾਲੀ ਦਲ ਬਣਾ, ਪੰਜਾਬ ਦਾ ਕੋਈ ਗੁਜ਼ਾਰਾ ਨਹੀਂ। ਅੱਜ ਟੋਪੀ ਵਾਲੇ ਲੈ ਆਂਦੇ ਲੋਕਾਂ ਨੇ 92 ਜਿਤਾਤੇ, ਕਿਉਂ? ਖੇਤਰੀ ਪਾਰਟੀ ਨਹੀਂ ਸੀ, ਦਿੱਲੀ ਦੀ ਪਾਰਟੀ ਸੀ। ਅੱਜ ਕਿਸ ਢੰਗ ਨਾਲ ਫੇਲ ਹੋਏ? ਜਾਂ ਪੰਜਾਬ ਦੀ ਕਿਹੜੀ ਮੰਗ ਉਠਾਉਂਦੇ ਆ? ਆਟਾ ਦੇ ਕੇ, ਦਾਲ ਦੇ ਕੇ, ਖੰਡ ਦੇ ਕੇ, ਜਾਂ ਲਾਰੇ ਬਿਜਲੀ ਮੁਫਤ ਦੇ ਕੇ ਪੰਜਾਬ ਦਾ ਮਸਲਾ ਨਹੀਂ ਹੱਲ ਹੁੰਦਾ। ਫਿਰ ਮੁੰਡੇ ਬਾਹਰੋਂ ਜਾਣੋਂ ਹਟ ਗਏ, ਉਹਦੇ ਮਸਲਾ ਹੱਲ ਹੋ ਜਿਹਦੇ ਪੰਜਾਬ ਦੇ ਬੁਨਿਆਦੀ ਮਸਲੇ ਹੱਲ ਹੋਣਗੇ। ਆਨੰਦਪੁਰ ਦੇ ਮਤਾ ਜੋ ਕੁਝ ਕਹਿੰਦਾ ਉਹ ਮਿਲ ਜੇ ਸਾਰਾ ਸਾਨੂੰ,
ਸਾਰਾ ਮਿਲ ਜੇ ਕੋਈ ਬੱਚਾ ਬਾਹਰ ਨਹੀਂ ਜਾਊਗਾ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਜਦੋਂ ਇਹੀ ਗੱਲ ਅਸੀਂ ਵਿਰੋਧੀ ਧਿਰਾਂ ਕੋਲੇ ਕਰਦੇ ਹਾਂ ਤਾਂ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਅਸੀਂ ਪੰਜਾਬ ਦੇ ਹੱਥਾਂ ਦੇ ਵਿੱਚ ਫੇਰ ਹਥਿਆਰ ਫੜਾ ਦਈਏ, ਕਿ ਅਸੀਂ ਪੰਜਾਬ ਨੂੰ ਫੇਰ ਉਸੇ ਅੱਗ ਦੇ ਵਿੱਚ ਧੱਕ ਦਈਏ ਜਿਹੜੀ ਅੱਗ 1995 ਤੋਂ ਪਹਿਲਾਂ ਭੁਗਤੀ ਆ 3 ਦਹਾਕੇ ਪੰਜਾਬ ਨੇ। ਨਹੀਂ, ਉਹ ਅੱਗ ਵੇਖੋ ਅਸੀਂ ਤਾਂ ਭੁਗਤਾਈ ਨਹੀਂ। ਅੱਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮੰਨ ਲਓ, ਉਹਨੂੰ ਕਹਿੰਦੇ ਆ ਉਹ ਸਾਰੇ, ਉੱਥੇ ਗੱਲ ਕਹਿਣੀ ਉਹ ਸਿੱਧੀ ਕਹਿੰਦੇ ਨਹੀਂ, ਟੇਢੀ ਮੇਢੀ ਕਹਿੰਦੇ ਆ। ਸੰਤ ਜਰਨੈਲ ਸਿੰਘ ਦਾ ਇੱਕ ਧਾਰਮਿਕ ਬੰਦਾ ਸੀ, ਉਹਦਾ ਪ੍ਰਚਾਰ ਕਰਦਾ, ਟਕਸਾਲ ਦਾ ਮੁਖੀ ਸੀ। ਜਦੋਂ ਉਹਦੇ ਬੰਦੇ ਫੜ ਲਏ ਉਹਨੇ ਮੋਰਚਾ ਲਾ ਲਿਆ ਵੀ ਮੇਰਾ ਭਾਈ ਅਮਰੀਕ ਸਿੰਘ ਬਾਬਾ 1800 ਕਿਉਂ ਫੜ ਲਏ। ਉਧਰੋਂ ਅਕਾਲੀ ਦਲ ਨੇ ਇੱਕ ਪੂਰੀ ਮੋਰਚਾ ਸਾਡੇ ਇਕੱਠਾ ਮੋਰਚਾ ਕਰ ਲਿਆ। ਜੇ ਇੰਦਰਾ ਗਾਂਧੀ ਅਟੈਕ ਕਰਨ ਦੀ ਬਜਾਏ ਮੰਗਾ ਮੰਨ ਲੈਂਦੀ ਤੇ ਸੰਤ ਜਰਨੈਲ ਸਿੰਘ, ਤੁਸੀਂ ਪੁਰਾਣੀਆਂ ਇੰਟਰਵਿਊ ਸੁਣੋ ਕੱਢ ਕੇ, ਉਹ ਕਹਿੰਦਾ ਜਿਹੜਾ ਅਨੰਦਪੁਰ ਦਾ ਮਤਾ ਉਹਦੀ ਇੱਕ ਇੱਕ ਮੰਗ ਮੰਨ ਲਓ, ਅਸੀਂ ਸਾਡਾ ਸਮਝੌਤਾ। ਔਰ ਕੋਈ ਇਹੋ ਜਿਹੀ ਗੱਲ ਨਹੀਂ ਨਾ ਕੋਈ। ਅੱਜ ਸਰਬਜੀਤ ਆ ਜਿਹੜਾ ਜਿੱਤਿਆ ਮੁੰਡਾ, ਜਾਂ ਅੰਮ੍ਰਿਤਪਾਲ ਜਿੱਤਿਆ, ਦੱਸੋ ਪਰਿਵਾਰ ਵਾਲੇ ਬੰਦੇ ਨਹੀਂ, ਇਹਨਾਂ ਦਾ ਮਾਂ ਪਿਓ ਹੈ ਨਹੀਂ, ਭੈਣ ਭਰਾ ਹੈ ਨਹੀਂ, ਇਹਨਾਂ ਦੇ ਘਰ ਵਾਲੀਆਂ ਹੈ ਨਹੀਂ। ਉਹ ਇਹ ਸਾਡੇ ਉਲਟ ਇੱਕ ਪ੍ਰਾਪੇਗੰਡਾ ਬਣਾਇਆ, ਅਸੀਂ ਦੇਸ਼ ਨੂੰ ਬਚਾਉਣ ਵਾਲੇ। ਦੂਜੀ ਗੱਲ, ਦੇਸ਼ ਦੇ ਕੀ ਲੱਗਦੇ ਆ, 87% ਕੁਰਬਾਨੀਆਂ ਅਸੀਂ ਕੀਤੀਆਂ, ਕਾਲੇ ਪਾਣੀ ਅਸੀਂ ਗਏ, ਫਾਂਸੀਆਂ ਤੇ ਅਸੀਂ ਚੜ੍ਹੇ। ਇਹ ਦੇਸ਼ ਦੇ ਰਾਖੇ ਬਣੇ ਬੈਠੇ ਆ ਜਿਹੜੇ ਦੇਸ਼ ਨੂੰ ਤੋੜਨ ਵਾਲੇ ਬੰਦੇ ਆ। ਇਹ ਦੇਸ਼ ਨੂੰ ਤੋੜਨ ਵਾਲੇ ਬੰਦੇ, ਦਿੱਲੀ ਦੀਆਂ ਏਜੰਸੀਆਂ ਤੇ ਦਿੱਲੀ, ਅਸੀਂ ਜੋੜਨ ਵਾਲੇ ਬੰਦੇ। ਸਾਡਾ ਗੁਰੂ ਗ੍ਰੰਥ ਸਾਹਿਬ ਜੋੜਦਾ, 36 ਭਗਤਾਂ ਦੀ ਬਾਣੀ ਦਰਜ ਆ। ਉਹ ਝੂਠਾ ਪ੍ਰਚਾਰ ਕਰਦੇ ਆ। ਹੁਣ 2 ਮੁੰਡੇ ਜਿੱਤੇ ਆ, ਇਹ ਗੱਲ ਛਫਲਾਤੀ ਕਿ ਪੰਜਾਬ 'ਚ ਉਹੀ ਦਿਨ ਆਉਣਗੇ। ਕਿਉਂ ਉਹ ਦਿਨ ਆਉਣਗੇ? ਜਿਹੜਾ ਸਾਡਾ ਮਾਂ ਸਿੱਖ, ਜਿਹਨੇ ਪਹਿਲਾਂ ਆਜ਼ਾਦੀ ਵੇਲੇ 2.5 ਲੱਖ ਬੰਦਾ ਮਰਾ ਲਿਆ, ਅਸੀਂ ਬੰਦੇ ਮਰਾਉਣ ਨੂੰ ਰੱਖੇ ਆ। ਸਾਡੀ ਛੋਟੀ ਜਿਹੀ ਕੌਮ ਆ 3 ਕਰੋੜ ਦੀ, ਅਸੀਂ ਮਰਾਉਣ ਨੂੰ ਰੱਖੀ ਆ, ਅਸੀਂ ਤਾਂ ਰਾਜ ਕਰਨ ਨੂੰ ਰੱਖੀ ਆ ਕਿ ਸਾਡੇ ਮੁੰਡੇ ਇੱਥੇ ਫੈਕਟਰੀਆਂ ਲਾਉਣ, ਖੇਤੀਬਾੜੀ ਤਾਂ ਹੋਵੇ, ਪਾਣੀ ਸਾਡੇ ਜਾਂਦਾ ਥੱਲੇ ਨੂੰ। ਸਾਡੀ ਨਹਿਰ ਲੈ ਕੇ ਧੱਕੇ ਨਾਲ, ਉਹ ਨਹਿਰ ਮੁੰਡਿਆਂ ਨੇ ਕੱਢਤੀ, ਕਿਹੜੀ ਜਾਂਦੀ ਆ ਰਾਜਸਥਾਨ ਨੂੰ, ਹਰੀਕਿਆਂ ਤੋਂ ਹੈਡ ਤੋਂ ਭੱਜੀ ਜਾਂਦੀ। ਉਹਨੂੰ ਪੁੱਛਿਓ, ਉਹਨੇ ਹੈੱਡ ਵਰਕਸ ਲੈ ਗਈ ਇੰਦਰਾ ਗਾਂਧੀ 66 'ਚ ਖੋ ਕੇ, ਪੰਜਾਬ ਦਾ ਪਾਣੀ ਲੈ ਗਈ, ਪੰਜਾਬ ਦੀ ਬਿਜਲੀ ਲੈ ਗਈ। ਚੰਡੀਗੜ੍ਹ ਦੀ ਰਾਜਧਾਨੀ ਪੰਜਾਬ ਦੀ ਹੈ ਨਹੀਂ। ਜਿਉਂ ਦੇਸ਼ ਆਜ਼ਾਦ ਹੋਇਆ ਪਹਿਲਾ ਸੂਬਾ ਕਿਹਦੀ ਰਾਜਧਾਨੀ ਹੈ ਨਹੀਂ, ਫਿਰ ਉੱਥੇ 60-40 ਦੀ ਰੇਸ਼ੋ ਆ ਭਰਤੀ ਦੀ। ਅੱਜ ਕਿੱਥੇ ਤੂੰ ਜਾਈ ਚੰਡੀਗੜ੍ਹ ਵੇਖੀ 60-40 ਦੀ ਰੇਸ਼ੋ ਆ। ਸਾਡੀ 10% ਭਰਤੀ, 90% ਹਰਿਆਣਾ ਤੇ ਚੰਡੀਗੜ੍ਹ ਤੇ ਹਿਮਾਚਲ। ਅਕਾਲੀ ਦਲ ਦੇ ਜਥੇਦਾਰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਉਹਨਾਂ ਨੇ ਕਦੇ ਤਹਈਆ ਨਹੀਂ ਕੀਤਾ ਕਿ ਸਾਨੂੰ ਮੂਹਰੇ ਲੱਗ ਕੇ ਚਲੋ ਜੋ ਅਕਾਲੀ ਦਲ ਦੀ ਇੱਕ ਖੇਤਰੀ ਪਾਰਟੀ ਦਾ ਜੋ ਸਿਧਾਂਤ ਸੀ ਉਸ ਤੇ ਪਹਿਰਾ ਦਈਏ? ਕਰਦੇ ਆ ਹੁਣ ਸਾਰੇ ਵੇਖੋ, ਜੱਕਾ ਤੱਕੀ 'ਚ ਬੰਦੇ ਸਾਰੇ ਅੰਦਰ ਖਾਤੇ ਔਖੇ ਆ। ਉਹ ਸਾਰੇ ਬੰਦੇ ਕਰ ਹਟੇ ਰਾਜ। ਕਦੋਂ ਬੰਦਾ ਰਾਜ ਸ਼ਤਾਬਦੀ ਦੀ ਲੰਘ ਜੇ ਨਾ, ਉਹ ਫਿਰ ਸੋਚਣ ਲੱਗ ਜਾਂਦਾ। ਅਸੀਂ ਜਿਵੇਂ ਰਾਜ ਸ਼ਤਾਬਦੀ ਦੀ ਲੰਘੇ ਨਹੀਂ, 1985 ਦਾ ਬਾਬਾ ਜੋਗਿੰਦਰ ਸਿੰਘ ਤੁਰਿਆ ਤੇ ਅਸੀਂ ਕਦੇ ਰਾਜ 'ਚ ਆਏ ਨਹੀਂ। 99 'ਚ ਜਿੱਤ ਆਈ, ਉਦੋਂ ਇਹ ਸਹੁੰ ਨਾ ਚੱਕੀ, ਉਦੋਂ ਬਾਅਦ ਹੁਣ ਦੁਬਾਰੇ ਆਈ ਹੈ 40 ਸਾਲਾਂ ਬਾਅਦ। ਅਸੀਂ ਰਾਜ ਸ਼ਤਾਬਦੀ ਦੀ ਲੰਘੇ ਨਹੀਂ। ਸਾਨੂੰ ਆਇਆ ਵੀ ਪਹਿਲਾਂ ਪੰਜਾਬ ਦਾ ਕੁਛ ਬਣੇ। ਜਿਵੇਂ ਉਹਦੇ ਬੱਚੇ ਮੈਂ 3 ਕੈਨੇਡਾ ਨਹੀਂ ਭੇਜੇ। ਮੈਂ ਕਿਹਾ ਲੋਕ ਕਹਿੰਦੇ ਵੀ ਪਿੰਡਾ ਗਾਂ ਤੇ ਪੁੱਤਾ ਪਿਛਾਂ, ਅਸੀਂ ਕਹਿੰਦੇ ਪੁੱਤਾ ਗਾਂ ਪਿੰਡਾ ਪਿਛਾਂ। ਮੇਰੇ ਮੁੰਡੇ ਜੇ ਕੈਨੇਡਾ ਉੱਠ ਜਾਂਦੇ, ਮੈਂ ਲੜਾਈ ਇਕੱਲਾ ਲੜਦਾ, 3 ਇੱਥੇ ਰੱਖੇ ਤਾਂ ਕਿ ਪੰਜਾਬ ਦਾ ਮਸਲਾ ਕੌਣ ਹੱਲ ਕਰੂ। ਉਹਦਾ ਮੈਂ ਪੜ੍ਹਿਆ ਸੀ। ਨਹਿਰੂ ਕਹਿੰਦਾ ਮਾਸਟਰ ਤਾਰਾ ਸਿੰਘ ਨੂੰ ਕਿ ਤੂੰ ਉਪ ਰਾਸ਼ਟਰਪਤੀ ਬਣ ਜਾ। ਉਹ ਕਹਿੰਦਾ ਮੈਂ ਉਪ ਰਾਸ਼ਟਰਪਤੀ ਬਣ ਕੇ ਮੇਰੇ ਸਿੱਖਾਂ ਦੀ ਲੜਾਈ ਕੌਣ ਲੜੂ ਪੰਜਾਬ ਦੀ, ਜੇ ਮੈਂ ਤੇਰੀ ਇੱਥੇ ਗੱਦੀ ਲੈ ਕੇ ਬਹਿ ਗਿਆ। ਫਿਰ ਫੂਲਕਾ ਸਾਹਿਬ ਨੂੰ ਜੇਤਲੀ ਕਹਿੰਦਾ ਕਿ ਤੂੰ ਬਣ ਜਾ ਜੱਜ ਹਾਈ ਕੋਰਟ ਦਾ ਦਿੱਲੀ ਦਾ। ਉਹ ਕਹਿੰਦਾ ਨੋ, ਦਿੱਲੀ ਦੰਗਿਆਂ ਦੀ ਲੜਾਈ ਕੌਣ ਲੜੂ। ਇਹ ਸਿੱਖਾਂ ਦਾ ਇਤਿਹਾਸ ਆ। ਸਾਨੂੰ ਵੀ ਕੁਝ ਨਾ ਕੁਝ ਸਿੱਖ ਕੇ ਜਿੰਨੀ ਕੁ ਅਸੀਂ ਜੋਗ ਰਹੇ ਹਾਂ, ਅਸੀਂ ਗਰੀਬ ਬੰਦੇ ਹਾਂ, ਪਰ ਜਿੰਨੇ ਅਸੀਂ ਜੋਗ ਰਹੇ ਹਾਂ ਅਸੀਂ ਤਨ ਮਨ ਤਾਂ ਲਾ ਸਕਦੇ ਹਾਂ, ਧਨ ਨਹੀਂ ਲਾ ਸਕਦੇ। ਉਹ ਲਾਉਣ ਦੀ ਖਾਤਰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ। ਮੈਂ ਇਹ ਵੀ ਅਪੀਲ ਕਰੂੰ ਪੁਰਾਣੇ ਜਥੇਦਾਰਾਂ ਨੂੰ ਕਿ ਅੱਗੇ ਆਉਣ। ਇਹ ਜ਼ਰੂਰੀ ਨਹੀਂ ਹੁੰਦੇ ਕਿ ਬੰਦਾ MLA ਬਣੇ, ਇਹ ਵੀ ਜ਼ਰੂਰੀ ਨਹੀਂ ਹੁੰਦਾ MP ਬਣੇ। ਇਹ ਜ਼ਰੂਰੀ ਹੁੰਦਾ ਕਿ ਉਹ ਆਪਦੇ ਲੋਕਾਂ ਦੀ ਖਾਤਰ, ਪੰਥ ਦੀ ਖਾਤਰ ਕੀ ਕਰਦਾ। ਜ਼ਰੂਰੀ ਨਹੀਂ ਕਿ ਸਾਰੀ ਸ਼੍ਰੋਮਣੀ ਕਮੇਟੀ ਮੈਂਬਰ ਬਣੇ, ਇਹ ਜ਼ਰੂਰੀ ਵੀ ਨਹੀਂ ਹੁੰਦਾ। ਉਹਦਾ ਗਿਣਤੀ ਦੇ 170 ਹੀ ਬਣਨੇ ਆ ਨਾ, 15 ਕੋਆਪਟ ਹੁੰਦੇ 185। ਪਰ ਪੰਥ ਤੇ ਪੰਜਾਬ ਦੀ ਖਾਤਰ ਇੱਕ ਸਮਾਜਿਕ ਰੁਤਬਾ ਹੁੰਦਾ, ਇੱਕ ਰੁਤਬਾ ਹੁੰਦੇ ਜਿਵੇਂ ਸਰਬਜੀਤ MP ਬਣ ਗਿਆ। ਉਹ ਸਮਾਜਿਕ ਰੁਤਬਾ ਸਭ ਤੋਂ ਵੱਡਾ ਰੁਤਬਾ ਹੁੰਦਾ। ਜੇ ਆਖਣੇ ਪੰਥ ਦੀ ਖਾਤਰ ਇਹਨੇ ਬੰਦੇ ਨੇ ਕੀਤਾ, ਇਹਨੇ ਕੀਤਾ। ਇਸ ਕਰਕੇ ਮੈਂ ਉੱਥੇ ਖੜਾ, ਉਹਨਾਂ ਜਥੇਦਾਰਾਂ ਨੂੰ ਅਪੀਲ ਕਰੂੰ, ਸਾਰਿਆਂ ਨੂੰ, ਪੁਰਾਣਿਆਂ ਨੂੰ, ਤੁਸੀਂ ਬਹੁਤ ਬਣ ਗਏ, ਬਹੁਤ ਤੁਸੀਂ ਨਜ਼ਾਰੇ ਵੇਖ ਲਏ। ਹੁਣ ਪੰਥ ਦੇ ਪੰਜਾਬ ਨੂੰ ਬਚਾਉਣ ਦੀ ਲੋੜ ਆ, ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ। ਜਿਹੜਾ ਪੰਥ ਪੰਜਾਬ ਦੀ ਗੱਲ ਕਰਦਾ ਉਹਨੂੰ ਇੱਕ ਸਰੋਪੇ ਤੋਂ ਸਵਾਬ ਮਿਲਦਾ ਕੀ ਹੈ? ਨਹੀਂ ਵੇਖੋ, ਇਹ ਵੀ ਨਹੀਂ ਆਸ ਰੱਖਣੀ ਚਾਹੀਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਗੁਰੂ ਆ। ਉਹਨਾਂ ਨੇ ਸਾਰਾ ਪਰਿਵਾਰ ਨਿਸ਼ਾਵਰ ਕਰਤਾ, ਉਹ ਤਾਂ ਗੁਰੂ ਸਨ। ਉਦੋਂ ਅਗਲੇ ਸਿੱਖਾਂ ਨੇ, ਜਿਹੜੀ ਤੁਸੀਂ ਹਿਸਟਰੀ ਪੜ੍ਹੋ ਸਾਰੀ, ਤੇ ਸਿੱਖਾਂ ਦੇ ਪਰਿਵਾਰ ਹੀ ਕੁਰਬਾਨ ਹੋ ਗਏ। ਕੁਰਬਾਨ ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ, ਸੁੱਖਾ ਸਿੰਘ ਤੇ ਮਤਾਬ ਸਿੰਘ ਨੇ। ਮਤਾਬ ਸਿੰਘ ਮੀਰਾਕੋਟ ਦਾ ਸੀ, ਉਹਦਾ ਯਾਰ ਸੀ ਨੱਥਾ ਚੌਧਰੀ, ਤੇ ਮਤਾਬ ਸਿੰਘ ਦਾ ਮੁੰਡਾ ਰਾਏ ਸਿੰਘ ਛੋਟਾ ਜਿਹਾ ਸੀ।
ਉਹ ਆਪਦੇ ਬੱਚੇ ਨੂੰ ਉਹਦੇ ਘਰੇ ਛੱਡ ਗਿਆ ਕਿ ਮੈਨੂੰ ਤਾਂ ਪਊਗੀ ਪੁਲਿਸ ਜਾਂ ਜਦੋਂ ਉਹਦੀ ਗੌਰਮੈਂਟ ਮੁਗਲ। ਉਹ ਕਹਿੰਦਾ ਵੀ ਬੱਚੇ ਨੂੰ ਸਾਂਭੀ। ਸੂਬੇਦਾਰ ਨੂੰ ਪਤਾ ਲੱਗ ਗਿਆ, ਭਗਤ ਨਰਿੰਜਨ ਨੇ ਦੱਸਤਾ ਵੀ ਉਹਦੇ ਘਰੇ ਬੱਚਾ ਲੁਕਿਆ ਰਾਏ ਸਿੰਘ। ਉਹਦੇ ਘਰੇ ਆ ਕੇ ਕਹਿੰਦਾ ਵੀ ਜਾਂ ਤਾਂ ਬੱਚਾ ਦੇ ਦੇ, ਅਸੀਂ ਮਾਰਨਾ ਇਹਨੂੰ, ਤੇ ਜਾਂ ਤੂੰ ਤਿਆਰ ਹੋ ਜਾ। ਉਹ ਕਹਿੰਦਾ ਬੱਚਾ ਨਹੀਂ ਦੇਣਾ, ਅਸੀਂ ਲੜਾਈ ਕਰਾਂਗੇ। ਉਹ ਨੱਥਾ ਚੌਧਰੀ, 2 ਉਹਦੇ ਮੁੰਡੇ, ਇੱਕ ਉਹਦਾ ਰਿਸ਼ਤੇਦਾਰ, ਇੱਕ ਉਹਦਾ ਸੀਰੀ, ਤੇ ਕਿਰਪਾਨਾਂ ਲੈ ਕੇ ਮੈਦਾਨ 'ਚ ਹੋ ਗਏ ਤੇ ਵਿੱਚੇ ਜਾ ਵੜਿਆ ਰਾਏ ਸਿੰਘ 5 ਸਾਲ ਦਾ ਬੱਚਾ। ਉਹ ਸਾਰੇ ਉਹਨਾਂ ਨੇ ਸ਼ਹੀਦ ਕਰਤੇ ਪੁਲਿਸ ਨੇ, ਤੇ ਰਾਏ ਸਿੰਘ ਨੂੰ ਵੱਢ ਕੇ ਸਿੱਟ ਗਏ। ਇੱਕ ਸਾਗ ਨੂੰ ਜਾਂਦੀ ਸੀ ਬੁੜੀ, ਉਹਨੇ ਰਾਏ ਸਿੰਘ ਨੂੰ ਲਪੇਟ ਲਿਆ ਚੁੰਨੀ 'ਚ ਤੇ ਘਰੇ ਲਿਆ ਕੇ ਇਲਾਜ ਕੀਤਾ ਤੇ ਰਾਏ ਸਿੰਘ ਬਚ ਗਿਆ। ਫਿਰ ਉਹਦਾ ਹੋਇਆ ਰਤਨ ਸਿੰਘ ਭੰਗੂ, ਜਿਹਨੇ ਸਿੱਖ ਇਤਿਹਾਸ ਲਿਖੇ। ਇਸ ਕਰਕੇ ਨੱਥਾ ਸਿੰਘ ਚੌਧਰੀ ਨੇ ਇਹ ਥੋੜ੍ਹਾ ਸੋਚਿਆ ਕਿ ਮੈਂ ਕੁਛ ਬਣੂੰਗਾ ਤੇ ਮੈਨੂੰ ਕੁਛ ਰੋਪਾ ਦੇਊਗਾ। ਇਹ ਸਾਡੀ ਕੌਮ ਦੀ ਫਿਤਰਤ ਆ ਕਿ ਇਹ ਕੌਮ ਇਹ ਨਹੀਂ ਸੋਚਦੀ ਕਿ ਮੈਨੂੰ ਕੀ ਬਣਨਾ, ਮੈਂ ਕੀ ਕਰਨਾ। ਕੁਰਬਾਨੀ ਕਰਦੀ ਆ ਔਰ ਪੰਥ ਦੀ ਖਾਤਰ ਕਰਨੀ ਚਾਹੀਦੀ ਆ। ਆ ਬੇਅੰਤ ਸਿੰਘ ਸ਼ਹੀਦ ਦਾ ਮੁੰਡਾ ਸੀ, ਬਣਾਤਾ MP। ਬੇਅੰਤ ਸਿੰਘ ਨੇ ਥੋੜ੍ਹਾ ਸੋਚਿਆ ਸੀ ਕਿ ਮੇਰਾ ਪਿਓ MP ਬਣੂ, ਮੇਰੇ ਘਰ ਵਾਲੀ MP ਬਣੂ, ਮੇਰਾ ਮੁੰਡਾ MP ਬਣੂਗਾ। ਉਹਨੇ ਆਖਿਆ ਨਹੀਂ, ਦਰਬਾਰ ਸਾਹਿਬ ਦਾ ਬਦਲਾ ਇੰਦਰਾ ਗਾਂਧੀ ਤੋਂ ਲੈਣਾ ਚਾਹੀਦਾ। ਹਾਲਾਂਕਿ ਉਹ ਵਿਚਾਰਾ ਗਰੀਬ ਜਲਾਹਾਂ ਦਾ ਮੁੰਡਾ ਸੀ, ਗਰੀਬ ਘਰ ਦਾ ਬੰਦਾ ਸੀ ਬੇਅੰਤ ਸਿੰਘ, ਪੁਲਿਸ 'ਚ ਇੰਸਪੈਕਟਰ, ਉਹ ਵੀ ਪ੍ਰਧਾਨ ਮੰਤਰੀ ਨਾਲ। ਤੇ ਬੰਦੇ ਨੇ ਕਿੱਡੀ ਕੁਰਬਾਨੀ ਕਰਤੀ। ਹੁਣ ਸਰੋਪਿਆਂ ਨੂੰ ਡਿੱਕਿਆ ਨਹੀਂ ਡਿੱਕਿਆ। ਉਹਨੇ ਮੈਂ ਕਰਦੇ ਆ, ਕੌਮ ਦੀ ਗੱਲ ਆ। ਅੱਜ ਕੌਮ ਨੇ ਪਰਿਵਾਰ ਨੂੰ ਕਿੱਥੇ ਲੈ ਕੇ ਗਏ ਆ? 3 ਵਾਰੀ MP ਬਣਾਏ, 3 ਵਾਰੀ ਕੌਮ ਨੇ। ਤੇ ਹਜੇ ਗਾਂ ਜੇ ਪਤਾ ਨਹੀਂ ਕੌਮ ਕੀ ਕਰੂਗੀ, ਕਰਦੀ ਰਹੂਗੀ। ਇਹ ਅੱਜ ਦੀ ਪੀੜ੍ਹੀ ਥੋੜ੍ਹਾ ਸਰਬਜੀਤ ਦੇ ਪੋਤੇ ਦੇ ਪੋਤੇ ਜਿਨ੍ਹਾਂ ਤੱਕ ਧਰਤੀ ਰਹੂਗੀ, ਬੇਅੰਤ ਸਤਵੰਤ ਕੇਹਰ ਸਿੰਘ ਦਾ ਨਾਂ ਚਮਕਦਾ ਰਹੂਗਾ। ਇਸ ਕਰਕੇ ਮੈਂ ਉਹਨਾਂ ਲੋਕਾਂ 'ਚੋਂ ਆ ਕਿ ਡੱਕਾ ਨਾ ਸਾਨੂੰ ਮਿਲੇ, ਕੁਛ ਨਾ ਅਸੀਂ ਬਣੀਏ, ਪਰ ਸਾਨੂੰ ਪੰਥ ਤੇ ਕੌਮ ਦੀ ਸੇਵਾ ਕਰਨ ਲਈ ਗੁਰੂ ਮਹਾਰਾਜ ਨੇ ਸਾਡਾ 11ਵੀਂ ਸਿੱਖਾਂ ਦੇ ਘਰੇ ਤਾਂ ਦਿੱਤਾ ਕਿ ਤੁਸੀਂ ਇਸ ਜਿਹੜੀ ਤੁਹਾਡੀ ਹੈਗੀ ਦੂਜੀ ਸਮਾਜ ਦੀ ਸੇਵਾ ਕਰੋ। ਤਹਈਏ ਤਾਂ ਬਹੁਤ ਕੀਤੇ ਨੇ। ਅਕਾਲੀ ਦਲ ਸੰਯੁਕਤ ਦੇ ਨਾਲ ਵੀ ਰਲ ਕੇ ਚੱਲਣ ਦੀ ਤੁਸੀਂ ਕੋਸ਼ਿਸ਼ ਕੀਤੀ, ਪਰ ਅਕਾਲੀ ਦਲ ਸੰਯੁਕਤ ਹੀ ਖੇਰੂ ਹੋ ਗਿਆ। ਅਕਾਲੀ ਦਲ ਬਾਦਲ ਦੇ ਨਾਲ ਰਲ ਕੇ ਜਾ ਕੇ ਦੇਖੋ, ਮੈਂ ਉਹ ਹਰ ਯਤਨ ਕੀਤਾ ਜਿਹੜਾ ਆਪਦੀ ਹਉਮੈ ਹੰਕਾਰ ਛੱਡ ਕੇ ਕਿ ਕੋਈ ਵੀ ਕੁਛ ਕਰੇ ਪੰਜਾਬ ਦੀ ਖਾਤਰ। ਢੀਂਡਸਾ ਸਾਹਿਬ ਨੂੰ ਮਿਲਿਆ, ਮੈਂ ਜਾ ਕੇ ਮਿਲ ਕੇ ਉੱਥੇ ਜਿਉਂ ਤੁਸੀਂ ਵਿੱਚ ਸੀ, ਅਸੀਂ ਬਣਾਈ 7 ਪਾਰਟੀਆਂ ਇਕੱਠੀਆਂ ਹੋਈਆਂ। ਢੀਂਡਸਾ ਸਾਹਿਬ ਨੇ ਤਾਂ ਕੋਈ ਰਿਸਪੌਂਸ ਨਾ ਦਿੱਤਾ। ਉਹਦੇ ਬਾਅਦ ਮੀਟਿੰਗ ਨਾ ਕੋਈ ਸੱਦੀ, ਕਦੋਂ ਮੀਟਿੰਗ ਨਾਲ ਸੱਦੀ, ਮੁੜ ਕੇ ਹੌਲੀ ਹੌਲੀ ਬਾਦਲ 'ਚ ਉੱਠ ਗਏ ਉਹ। ਮੈਂ ਨਾ ਤਾਂ ਅੱਜ ਤੱਕ ਬਾਦਲ 'ਚ ਗਿਆ, ਅੱਜ ਤੱਕ ਨਾ ਮੈਂ ਕਾਂਗਰਸ 'ਚ, ਨਾ ਟੋਪੀਆਂ 'ਚ ਗਿਆ। ਮੈਂ 3 ਪਾਰਟੀਆਂ 'ਚ ਗਿਆ। ਨਾ ਕੋਈ ਵੀ ਬੰਦਾ ਮੈਨੂੰ ਕਿਸੇ MLA ਦੇ ਘਰੇ ਵੇਖੂਗਾ ਨਹੀਂ ਵੀ ਫਲਾਣੇ ਦੇ ਘਰੇ ਬੈਠਾ ਸੀ ਇਹ। ਕਿਉਂਕਿ ਅਸੀਂ ਇੱਕ ਪੰਥ ਦੀ ਲੜਾਈ ਦੀ ਗੱਲ ਹੀ ਹੋਰ ਆ। ਇਹ ਗੱਲਾਂ ਛੋਟੀਆਂ, MLA ਬਣ ਜਾਣਾ, ਵਜ਼ੀਰ ਬਣ ਜਾਣਾ, ਮੰਤਰੀ ਬਣ ਜਾਣਾ। ਅਸੀਂ ਲੜਦੇ ਹਾਂ ਪੰਥ ਦੀ ਕੌਮ ਦੀ ਲੜਾਈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਚਾਹਣਗੇ ਅਸੀਂ ਸਾਰਾ ਕੁਝ ਬਣ ਜਾਵਾਂਗੇ। ਜੇ ਨਾ ਬਣਾਂਗੇ ਫੇਰ ਕੀ ਹੋ ਜੂ, ਨਾ ਬਣਾਂਗੇ ਫੇਰ ਵੀ ਕੀ ਹੋ ਜੂ। ਪਰ ਇੱਕ ਸਾਡੇ ਕੋਲ ਮਾਨਸਿਕ ਤਸੱਲੀ ਹੈ ਮੇਰੀ ਕਿ ਸਾਡੇ ਘਰੇ ਨਸ਼ਾ ਨਹੀਂ ਵੜਦਾ, ਸਾਡੇ ਬੱਚੇ ਕੇਸ ਦਾੜੀ ਨਹੀਂ ਕਟਾਉਂਦੇ, ਸਾਡੇ ਘਰੇ ਮਹਾਰਾਜ ਪ੍ਰਕਾਸ਼ ਹੈ, ਅਸੀਂ ਪੰਥ ਨਾਲ ਖੜੇ। ਇਸ ਕਰਕੇ ਇਹ ਮੇਰੀ ਢੀਂਡਸਾ ਸਾਹਿਬ ਜਾਂ ਹੋਰ ਵੀ ਜਿਹੜੇ ਬੰਦੇ ਆਉਂਦੇ ਜਾਂਦੇ ਰਹਿੰਦੇ ਆ, ਬੀਬੀ ਜਗੀਰ ਕੌਰ ਨੇ ਯਤਨ ਕੀਤਾ, ਮੈਂ ਮਿਲ ਕੇ ਆਇਆ ਬੀਬੀ ਜੀ ਸਾਰੇ ਇਕੱਠੇ ਹੋ ਜਾਈਏ। ਨਿੱਕੀਆਂ ਮੋਟੀਆਂ ਗਲਤੀਆਂ ਜਿਹਦੋਂ ਵੀ ਹੋਈਆਂ ਭੁਲਾ ਕੇ ਬਸ ਇਕੱਠੇ ਹੋ ਜਾਓ। ਸਿੰਘ ਸਾਹਿਬ ਭਾਈ ਜਸਵੀਰ ਸਿੰਘ, ਹੁਣ ਮੈਂ ਗੁਰਦੀਪ ਸਿੰਘ ਬਠਿੰਡੇ ਨੂੰ ਪ੍ਰਧਾਨ ਮੰਨ ਲਿਆ। ਕਿਉਂਕਿ ਗੁਰਦੀਪ ਸਿੰਘ ਬਠਿੰਡਾ ਵੀ ਸਾਡੇ ਨਾਲ 40 ਸਾਲ ਦਾ ਉਵੇਂ ਫਿਰਦਾ ਸੀਗਾ। ਮੈਂ ਕਿਹਾ ਤੂੰ ਬਣ ਜਾ। ਮੈਂ ਚਾਹੁੰਦਾ ਇਹ ਗੱਲਾਂ ਛੋਟੀਆਂ, ਪ੍ਰਧਾਨ ਬਣ ਗਏ, ਜਨ ਸੈਕਟਰੀ ਬਣ ਗਏ, ਇਕੱਠਾ ਕਰਕੇ ਅੱਜ ਵੀ ਮੇਰੀ ਸਰਬਜੀਤ ਸਿੰਘ ਨੂੰ ਮਿਲ ਕੇ ਮੈਂ ਕਹਿਣਾ ਵੀ ਆਪਾਂ ਇੱਕ ਦਲ ਬਣਾਓ ਇਕੱਠਾ, ਔਰ ਉਹਦਾ ਇੱਕ ਚੰਗਾ ਉੱਤੋਂ ਦੀ ਗਾਤਰਾ, ਹੱਥ 'ਚ ਵੱਡੀ ਸ੍ਰੀ ਸਾਹਿਬ, ਪੂਰਾ ਰਹਿਤ ਬੈਤ 'ਚ ਪੱਕਾ, ਉਹ ਬੰਦੇ ਨੂੰ ਇੱਕ ਲਾਓ ਅੱਗੇ ਮੂਹਰੇ ਪ੍ਰਧਾਨ, ਜਿਹੜਾ ਪਿੱਛੇ ਮੁੜ ਕੇ ਨਾ ਝਾਕੇ। ਇਹਨਾਂ 'ਚ ਮੇਰਾ ਮੁੰਡਾ ਮੇਰੀ ਕੁੜੀ ਨੂੰ ਉਹ ਅੱਗੇ ਨੂੰ ਜਾਵੇ ਕਿ ਮੈਂ ਇੱਥੇ ਸਿੱਖਾਂ ਨੂੰ ਰਾਹਤ ਦਿਵਾਉਣੀ ਹੈ। 84 ਤੋਂ ਬਾਅਦ ਤੁਹਾਨੂੰ ਰਾਹਤ ਨਹੀਂ ਮਿਲੀ, ਉਹਦਾ ਵਜ੍ਹਾ ਨਾਲ ਸਾਡੇ ਮੁੰਡੇ 'ਚ ਵਿਦੇਸ਼ੀ ਉੱਠ ਗਏ। ਅਤੇ ਪਿੰਡਾਂ 'ਚ ਮੁੰਡੇ ਹੁਣ ਭਾਲਣੇ ਪੈਂਦੇ ਆ ਕਿ 5-7 ਮੁੰਡੇ ਲੱਭੋ ਕਿੱਥੇ ਆ, ਇਵੇਂ ਪਾਣੀ ਭਾਲਣਾ ਪਊ। ਔਰ ਇੱਕ ਹੋਰ ਨਵੀਂ ਗੱਲ ਦੱਸਾਂ, ਜਿੱਦੇ ਪਾਣੀ ਮੁੱਕ ਗਿਆ ਪੰਜਾਬੀ ਕਦੇ ਭੁੱਖੇ ਤੇ ਰਹਿਣੇ ਨਹੀਂ ਗੇ। ਜੇ ਇਹ ਨਹਿਰ ਵੱਢਣ ਜਾਣਗੇ ਰਾਜਸਥਾਨ ਵਾਲੀ, ਗੌਰਮੈਂਟ ਨੇ ਫੌਜ ਲਾਉਣੀ ਹੈ, ਲਾਊਗੀ ਫੌਜ ਨਹਿਰ ਵੱਢਣ ਨੂੰ, ਕਤਲੋਗਾਰਦ ਹੋਊਗੀ। ਇਹ 20 ਸਾਲਾਂ ਨੂੰ ਵੀ 50 ਨੂੰ ਹੋ ਜੇ। ਔਰ ਗੌਰਮੈਂਟ ਨੂੰ ਹੁਣੇ ਸੋਚਣ ਦੀ ਲੋੜ ਆ, ਕੇਂਦਰ ਨੂੰ ਤੇ ਪੰਜਾਬ ਨੂੰ, ਕਿ ਪੰਜਾਬ ਦਾ ਪਾਣੀ ਕਿਵੇਂ ਬਚਦਾ। ਜੇ ਧਰਤੀ ਬੰਜਰ ਹੋ ਗਈ ਅਸੀਂ ਚੁੱਪ ਥੋੜ੍ਹਾ ਰਹਾਂਗੇ। ਨਹਿਰ ਵੱਢਣ ਸਾਡੀਆਂ ਲਾਦਾਂ ਨਹਿਰ ਵੱਢਣ ਜਾਣਗੀਆਂ ਕਿ ਪਾਣੀ ਸਾਡਾ ਵਗਦਾ ਕੋਲ ਦੀ ਨਹਿਰ ਹੋਵੇ, ਅਸੀਂ ਇੱਥੇ ਧਿਆਏ ਮਰ ਗਏ, ਨਹਾਉਣ ਬਿਨਾਂ ਬੈਠੇ ਹੋਗੇ, ਵੱਢ ਲੈਣਗੇ। ਇਹ ਗੌਰਮੈਂਟ ਫੌਜ ਲਾਊ, ਫਿਰ ਘੱਲੂ ਘਰ ਵਾਪਰੂਗਾ। ਇਸ ਕਰਕੇ ਇਹ ਗੌਰਮੈਂਟ ਨੂੰ ਹੁਣੇ ਚਾਹੀਦਾ ਕਿ ਪੰਜਾਬ ਦੇ ਪਾਣੀ ਤੇ, ਪੰਜਾਬ ਦੇ ਬੁਨਿਆਦੀ ਮਸਲਿਆਂ ਤੇ ਕੇਂਦਰ ਸਰਕਾਰ ਵੀ, ਜਿਹੜੇ ਕਹਿੰਦੇ ਆ ਵੀ ਇਹ ਖਾਲਿਸਤਾਨੀ ਹੈ, ਸਿਮਰਜੀਤ ਮਾਨ, ਭਾਈ ਤਿੰਦਰਪਾਲ ਸਿੰਘ ਪਟਿਆਲਾ, ਦਲ ਖਾਲਸਾ, ਇਹ ਬੰਦੇ ਨੂੰ ਸਾਦੀ ਕਿਉਂ ਨਹੀਂ ਗੌਰਮੈਂਟ? ਉਹਨੂੰ ਸੱਦ ਕੇ ਪੁੱਛੇ ਵੀ ਭਾਈ ਤੁਹਾਨੂੰ ਕਿਹੜੀ ਤਕਲੀਫ ਹੋ ਗਈ ਅੱਡ ਹੋਣ ਦੀ, ਇਹ ਵਾਲਾ ਪੱਖ ਦੱਸਣਗੇ। ਕਦੇ ਗੌਰਮੈਂਟ ਵੱਡੇ ਬੰਦੇ ਦਾ ਹੱਕ ਹੀ ਹੁੰਦਾ ਨਾ, ਵੱਡਾ ਬੰਦਾ ਛੋਟਿਆਂ ਨੂੰ ਸੱਦੇ। ਜੇ ਉਹ ਕਹਿੰਦੇ ਕੰਨਿਆ ਕਸ਼ਮੀਰ ਤੋਂ ਕੰਨਿਆ ਕੁਮਾਰੀ ਇੰਡੀਆ 'ਚ ਬੰਨ, ਜੇ ਭਾਰਤ ਇੱਕ ਆ, ਜਿਹੜੇ ਭਾਰਤ ਦੇ ਵਿੱਚ ਰਹਿੰਦੇ ਲੋਕ ਆ ਉਹ ਵੀ ਤੁਹਾਡੇ ਹੋਏ, ਉਹਨੂੰ ਸੱਦੋ, ਬੈਠ ਕੇ ਸੱਦਣ। ਓਪਨ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਕਿ ਆਓ ਜੀ ਮਾਨ ਸਾਹਿਬ
ਤੁਸੀਂ ਖਾਲਸਾ ਚਾਹੁੰਦੇ ਆ, ਦਲ ਖਾਲਸਾ ਚਾਹੋ, ਹਾਂਜੀ ਆਓ ਮੇਰੇ ਨਾਲ ਬਹਿ ਕੇ ਗੱਲ ਕਰੋ ਤੇ ਟੇਬਲ ਟਾਕ ਦੁਨੀਆ ਨੂੰ ਵਿਖਾਇਆ ਜਾਵੇ, ਨਸ਼ਰ ਕੀਤਾ ਜਾਵੇ। ਇਹ ਆ ਕਹਿੰਦੇ ਆ, ਮੈਂ ਇਹਨਾਂ ਨੂੰ ਦੇਣ ਨੂੰ ਤਿਆਰ ਆ, ਕਿਉਂ ਅੱਡ ਹੁੰਦੇ ਆ? ਆਪਾਂ ਮੁੰਡੇ ਨੂੰ ਕਹਿੰਦੇ ਮੁੰਡਿਆ ਕਿਉਂ ਅੱਡ ਹੁੰਨਾ, ਦੱਸ ਕੀ ਚਾਹੀਦਾ? ਇਸ ਕਰਕੇ ਇਹਨਾਂ ਨੂੰ ਵੀ ਜਿਵੇਂ ਡਾਕਟਰ ਗਾਂਧੀ ਨੇ ਆਖਿਆ ਸੀ 2015 'ਚ ਕਿ ਖਾਲਿਸਤਾਨ ਦੇ ਵਿਸ਼ੇ ਤੇ ਪਾਰਲੀਮੈਂਟ 'ਚ ਬਹਿਸ ਹੋਣੀ ਚਾਹੀਦੀ, ਧਰਮਵੀਰ ਗਾਂਧੀ ਨੇ ਆਖਿਆ ਸੀ। ਅੱਜ ਮੈਂ ਵੀ ਕਹਿਣਾ ਕਿ ਪ੍ਰਧਾਨ ਮੰਤਰੀ ਬੜੀ ਨਿਮਰਤਾ ਨਾਲ ਇਹਨਾਂ ਬੰਦਿਆਂ ਨੂੰ ਸੱਦੇ ਜਿਹੜੇ ਬੰਦੇ ਸਾਰੇ ਚਾਹੁੰਦੇ ਆ। ਤੁਸੀਂ ਸਿਮਰਨਜੀਤ ਸਿੰਘ ਮਾਨ ਦੀਆਂ ਗੱਲਾਂ ਨਾਲ ਸਹਿਮਤ ਹੋ? ਜੋ ਸਿਮਰਨਜੀਤ ਸਿੰਘ ਮਾਨ ਕਰਦਾ ਗੱਲਾਂ, ਪੰਜਾਬ ਦੀ ਗੱਲ ਕਰਦਾ, ਜਿਵੇਂ ਪਾਣੀਆਂ ਦੀ ਗੱਲ ਕਰਦੇ ਨੇ, ਜ਼ਿਆਦਾਤਰ ਉਹ ਸਿੱਖ ਮੁੰਡਿਆਂ ਦੀ ਗੱਲ ਕਰਦਾ ਜਾਂ ਸਿੱਖ ਮੁੱਦਿਆਂ ਦੀ ਗੱਲ ਕਰਦੇ ਨੇ। ਪਿਛਲੇ ਦਿਨੀ ਜੋ ਸਿੱਖ ਮੁੰਡਿਆਂ ਦਾ ਜਿਹੜੀ ਮੌਤ ਹੋ ਜਾਣੀ, ਚਾਹੇ ਦੀ ਉਹ ਪੰਜਵੜ ਦੀ ਗੱਲ ਕਰ ਲਈ, ਚਾਹੇ ਦੀ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਲਈ, ਚਾਹੇ ਦੀ ਭਾਈ ਅਵਤਾਰ ਸਿੰਘ ਖੰਡੇ ਦੀ ਗੱਲ ਕਰ ਲਈ, ਉਹਨਾਂ ਦੇ ਮੁੱਦੇ ਜਿਹੜੇ ਕਿ ਉਹ ਪਾਰਲੀਮੈਂਟ ਦੇ ਵਿੱਚ ਉਠਾਏ ਨੇ। ਖਾਸ ਕਰਕੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਦੀਪ ਸਿੱਧੂ ਦਾ ਮੁੱਦਾ ਸਿਮਰਨਜੀਤ ਸਿੰਘ ਮਾਨ ਨੇ ਉਠਾਇਆ। ਤੁਸੀਂ ਉਹਨਾਂ ਗੱਲਾਂ ਨਾਲ ਸਹਿਮਤ ਹੋ? ਦੇਖੋ, ਮਾਨ ਦਾ ਹੱਕ ਆ। ਕਿਉਂਕਿ ਮਾਨ 1999 'ਚ ਬਹੁਤ ਭਾਰੀ ਵੋਟਾਂ ਨਾਲ ਜੇਲ੍ਹ 'ਚ ਬੈਠਾ ਜਿਤਾ ਕੇ ਲਿਆਂਦਾ। ਫਿਰ ਉਸ ਤੋਂ ਬਾਅਦ ਉਹ ਅਕਾਲੀ ਦਲ ਦਾ ਪ੍ਰਧਾਨ ਹੈ, 3 ਵਾਰੀ ਉਹ ਬਣਿਆ MP। ਜਦੋਂ ਮਸਲੇ ਠਾਉਂਦਾ ਤੇ ਅਸੀਂ ਉਹਦੇ ਨਾਲ ਸਹਿਮਤੀ ਹਾਂ ਉਹਦੇ ਨਾਲ, ਪਰ ਕੌਮ ਇਕੱਠੀ ਰੱਖਣ 'ਚ ਸਿਮਰਜੀਤ ਮਾਨ ਫੇਲ ਹੋ ਗਿਆ। ਜਿਵੇਂ ਮੈਂ ਮੋਦੀ ਨੂੰ ਕਹਿਣਾ ਕਿ ਉਹ ਪ੍ਰਧਾਨ ਮੰਤਰੀ ਦੇਸ਼ ਦਾ, ਉਹ ਸੱਦੇ ਇਹਨਾਂ ਨੂੰ, ਇਹ ਮੈਂ ਸਿਮਰਜੀਤ ਸਿੰਘ ਮਾਨ ਨੂੰ ਕਹਿਣਾ ਕਿ ਸਿਮਰਜੀਤ ਸਿੰਘ ਮਾਨ ਜਦੋਂ ਛੁੱਟ ਕੇ ਆਇਆ ਜੇਲ੍ਹ 'ਚ 1999 ਦਸੰਬਰ 'ਚ, ਤੇ ਫਿਰ 90 ਸਾਡੀ ਉਹ ਲਹਿਰ ਸੀ ਵੀ ਜੋ ਅਸੀਂ ਕਹਿ ਦਈਏ ਹੋ ਜਾਈਏ। ਉਹ ਸਾਨੂੰ ਸਾਰਿਆਂ ਨੂੰ ਇਕੱਠੇ ਰੱਖਣ 'ਚ, ਪੰਥ ਇਕੱਠਾ ਰੱਖਣ ਜਾਂ ਸਹੁੰ ਨਾ ਖਾਣ 'ਚ ਅਸੀਂ ਇੰਨਾ ਥਿੜਕ ਗਏ ਕਿ ਅਸੀਂ ਅੱਜ ਸਾਡੇ ਕਿਤੇ ਪੈਰ, ਹੁਣ ਸਾਡੇ ਸਰਬਜੀਤ ਨੇ ਜਾਂ ਮੁੰਡੇ ਨੇ ਪੈਰ ਲਵਾਏ ਮਾੜੇ ਮੋਟੇ, ਥਿੜਕ ਗਏ ਅਸੀਂ। ਇੱਕ ਵੱਡਾ ਬੰਦਾ ਜਿਹੜਾ ਸਿਮਰਜੀਤ ਮਾਨ ਦਾ ਬਹੁਤ ਕੱਦ ਉੱਚਾ ਸਿਆਸੀ ਤੌਰ ਤੇ, ਔਰ ਪੜ੍ਹਿਆ ਲਿਖਿਆ ਬੰਦਾ ਵੀ ਆ, ਅਫਸਰ ਵੀ ਰਿਟਾਇਰ ਹੋਇਆ, ਔਰ ਉਹ ਬੰਦੇ ਨੂੰ ਸਾਰੇ ਇਕੱਠੇ ਰੱਖਣੇ ਚਾਹੀਦੇ ਆ। ਇਕੱਠੇ ਰਹਿ ਕੇ ਜੋ ਸਾਰੀ ਜਥੇਬੰਦੀ ਦੀ ਗੱਲ ਆ ਉਹ ਗੱਲ ਕਰਕੇ ਸਰਕਾਰ ਬਣਾਉਣ ਦੀ ਲੋੜ ਸੀ। ਔਰ ਅਸੀਂ ਵਾਰੀ ਬਗਰਾੜੀ ਮੋਰਚੇ 'ਚ ਵੀ, ਔਰ ਜਿੱਥੇ ਮਾਨ ਸਾਹਿਬ ਮਿਲੇ ਮੈਂ ਕਿਹਾ ਮਾਨ ਸਾਹਿਬ ਇਕੱਠੇ ਹੋ ਜਾਓ, ਆਪਾਂ ਸਾਰੇ, ਤੁਸੀਂ ਪ੍ਰਧਾਨ ਬਣ ਜਾਓ, ਆਪਾਂ ਇਕੱਠੇ ਹੋ ਜਾਓ। ਮੈਂ ਹੁਣ ਵੀ ਮਾਨ ਸਾਹਿਬ ਆ ਵੀ ਮੈਂ ਤਾਂ ਹੀ ਕਹਿਣਾ, ਮੈਂ ਮਾਨ ਸਾਹਿਬ ਦੇ ਮੂੰਹ 'ਤੇ ਕਹਿਣਾ, ਮਾਨ ਸਾਹਿਬ ਇਕੱਠੇ ਹੋ ਜਾਓ। ਕੋਈ ਪ੍ਰਧਾਨ, ਤੁਸੀਂ ਪ੍ਰਧਾਨਗੀ ਛੱਡ ਦਿਓ, ਜੇ ਵਰਨਾ ਆਪਾਂ ਤੋਂ ਨਹੀਂ, ਆਪਾਂ ਫੇਲ ਹੋ ਗਏ, ਆਪਾਂ ਕਹਾਂ ਅਸੀਂ ਛੱਡੀ ਜੀ, ਹੋਰ ਮੂਹਰੇ ਲੱਗ ਜੇ। ਇਹ ਜ਼ਰੂਰੀ ਤਾਂ ਸਿਮਰਜੀਤ ਮਾਨ ਹੀ ਪ੍ਰਧਾਨ ਰਹੇ, ਇਹ ਵੀ ਜ਼ਰੂਰੀ ਨਹੀਂ ਕਿ ਮਾਨ ਸਾਹਿਬ ਨੇ ਬਹੁਤ ਸੇਵਾ ਕੀਤੀ ਕੌਮ ਦੀ, ਡਟ ਕੇ ਕੀਤੀ, ਜੋ ਮਨ 'ਚ ਹੈ ਉਹ ਕਹਿਤਾ ਖੜ। ਅੱਜ ਵੀ ਉਹ ਜਿਵੇਂ ਕੁੜੀ ਨੇ ਥੱਪੜ ਮਾਰਿਆ ਉੱਥੇ ਕੁਲਵਿੰਦਰ ਕੌਰ ਨੇ, ਅਸੀਂ ਸਾਰੇ ਉਹਦੀ ਹਮਾਇਤ ਕਰਦੇ ਹਾਂ। ਕੁੜੀ ਦੀ ਵੀ, ਕੁੜੀ ਨੇ ਯਾਰ ਉਹ ਕਿਹੜੇ ਕੰਗਣਾ ਸੀ, ਫਿਲਮ ਵਾਲੀ ਕੁੜੀ, ਉਹਨੂੰ ਸੀਦਾ ਉਹਦੀ ਗਲਤੀ ਕੰਗਣਾ ਦੀ, ਉਹਨੇ ਮਾਰਤੀ, ਗੌਰਮੈਂਟ ਉਹਦੀ ਕੁੜੀ ਮਗਰ ਪੈ ਗਈ, ਕੁਲਵਿੰਦਰ ਮਗਰ। ਸਿੱਖ ਆਵਾਮ ਉੱਠ ਕੇ ਕੁਲਵਿੰਦਰ ਕੌਰ ਮਗਰ ਖੜ ਗਿਆ। ਗੱਲ ਵੀ ਜਾਇਜ਼ ਆ, ਠੀਕ ਆ ਗੱਲ ਇਹ। ਇਸ ਕਰਕੇ ਅਸੀਂ ਜਿੱਥੇ ਸਿੱਖਾਂ ਦਾ ਮਸਲਾ ਨਾ, ਵੇਖੋ ਪਾਕਿਸਤਾਨ 'ਚੋਂ ਸਿੱਖ ਤਾਂ ਆਏ, ਜੇ ਧਰਤੀ ਨੂੰ ਪਿਆਰ ਕਰਦੇ ਹੁੰਦੇ ਫਿਰ ਪਾਕਿਸਤਾਨ 'ਚ ਰਹਿੰਦੇ। ਉਹ ਸਿੱਖਾਂ ਨੂੰ ਪਿਆਰ ਕਰਦੇ ਸੀ, ਉਹਨਾਂ ਦੇ ਸਿੱਖ ਕਿੱਧਰ ਬਣ ਗਏ? ਸਿੱਖ ਉੱਠ ਗਏ ਹਿੰਦੁਸਤਾਨ ਨਾਲ, ਆਪਾਂ ਪਾਕਿਸਤਾਨ ਛੱਡ ਦਿਓ, ਨਹੀਂ ਵਰਨਾ 200 ਕਿੱਲਾ ਛੱਡ ਕੇ ਲੋਕ ਨਾ ਆਉਂਦੇ। ਅਸੀਂ ਵੀ ਉਹਨਾਂ ਲੋਕਾਂ 'ਚੋਂ ਆ ਕਿ ਅਸੀਂ ਸਿੱਖਾਂ ਨੂੰ ਪਿਆਰ ਕਰਦੇ ਹਾਂ, ਨਾ ਕਿ ਕਿਸੇ ਕੁਰਸੀ ਨੂੰ, ਕਿਸੇ ਅਹੁਦੇ ਨੂੰ। ਦੂਜੀ ਗੱਲ, ਮੈਂ ਕਦੇ ਦੂਰੀ ਗੱਲ ਨਹੀਂ ਕੀਤੀ। ਦੂਰੀ ਗੱਲ ਇਹ ਹੁੰਦੀ ਆ ਕਿ ਕਹੋ ਕੁਛ ਤੇ ਕਰੋ ਕੁਛ। ਮੈਂ ਕਹਿਣਾ ਜਿੰਨੇ ਸਾਡੇ ਪੈਰ ਆ ਮੇਰੇ ਤਾਂ ਉਹਨਾਂ 'ਤੇ ਚੱਲੋ। ਮੈਂ ਚਾਹੁੰਦਾ ਆਪਦੇ ਤੌਰ 'ਤੇ ਬਈ ਸਾਨੂੰ ਇੱਕ ਵਾਰੀ ਇੱਥੇ ਸਰਕਾਰ ਬਣਾਉਣੀ ਚਾਹੀਦੀ ਹੈ। ਸਰਕਾਰ ਬਣਾ ਕੇ ਸਾਨੂੰ ਲੋਕਾਂ ਤੇ ਮੁੰਡਿਆਂ ਨੂੰ ਰਾਹ ਦੇਣੀ ਚਾਹੀਦੀ ਆ। ਤੇ ਜਿਹੜੇ ਮਸਲੇ ਆ, ਅੱਜ ਅਸੀਂ ਦਿੱਲੀ ਕੋਲ ਕਿਸਾਨ ਬੈਠੇ ਸਾਡੇ ਵਿਚਾਰੇ ਇੱਥੇ ਮੋਰਚਿਆਂ 'ਚ, ਉਹ ਗਾਹ ਨਹੀਂ ਜਾ। ਇਹੀ ਸਰਕਾਰ ਕਿਤੇ ਜਾਵੇ, ਪ੍ਰਧਾਨ ਮੰਤਰੀ ਕਿਵੇਂ ਟਾਈਮ ਦਿਓ? ਹੁੰਦਾ ਸਿਮਰਜੀਤ ਸਿੰਘ ਮਾਨ ਮੁੱਖ ਮੰਤਰੀ ਚੱਕ ਲੈਂਦਾ ਸਹੁੰ, ਇਹ ਜਾ ਕੇ ਲੈਂਦਾ ਵਜ਼ੀਰ ਭਜਾਉਂਦਾ ਉੱਥੇ ਜਾ ਕੇ ਦਿੱਲੀ, ਤੇ BP ਸਿੰਘ ਪ੍ਰਧਾਨ ਮੰਤਰੀ ਗੋਡਨੇ ਹੋ ਕੇ ਇਹਦੇ ਕੋਲੇ ਆਉਂਦਾ, ਚੰਦਰ ਸ਼ੇਖਰ ਗੋਡਨੇ ਹੋ ਕੇ ਇਹਦੇ ਕੋਲੇ ਆਉਂਦਾ। ਦੱਸੋ ਜੀ ਪ੍ਰਧਾਨ ਸਾਹਿਬ, ਮੁੱਖ ਮੰਤਰੀ ਸਾਹਿਬ ਕੀ ਆ? ਇਹ ਕਹਿੰਦਾ ਪੰਜਾਬ ਦਾ ਮਸਲਾ ਇੰਦਰਾ ਢਾਤਾ, ਦੱਸ ਕਿਹੜੇ ਹੱਲ ਕਰਦੇ, ਕਿਹੜਾ ਹੱਲ ਕਰਦੇ? ਅੱਜ ਵੀ ਮੁੱਖ ਮੰਤਰੀ ਹੋਵੇ ਸਾਡਾ, ਬਣ ਜੇ ਮੁੱਖ ਮੰਤਰੀ, ਅਸੀਂ ਬਹਿ ਕੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਸਿੱਖਾਂ ਦੀ ਗੱਲ ਬੜੀ ਵੱਡੀ ਆ ਸੰਸਾਰ ਵਿੱਚ। ਆਹ ਜਿੱਤ ਨੇ ਹੋਰ ਵੀ ਗੱਲ ਸਾਡੀ ਵੱਡੀ ਕਰਤੀ। ਇਸ ਕਰਕੇ ਸਾਨੂੰ ਇਕੱਠੇ ਹੋਣ ਦੀ ਲੋੜ ਆ, ਨਾ ਕਿ ਸਾਨੂੰ ਨਿੱਕੀਆਂ ਮੋਟੀਆਂ ਪਾਰਟੀਆਂ ਬਣਾ ਕੇ ਇੱਕ ਦੂਜੇ ਨੂੰ ਵੇਖੋ ਕਮਜ਼ੋਰੀ ਹਰ ਇੱਕ ਮਨੁੱਖ 'ਚ। ਹੁਣ ਤਹਈਆ ਕਰੋਗੇ ਇਹ ਚੀਜ਼ਾਂ ਨੂੰ, ਜਿਵੇਂ ਅੱਜ ਇੱਕ ਵੱਡੀ ਮੀਟਿੰਗ ਰੱਖ ਰਹੇ ਹੋ, ਵੱਡੀ ਮੀਟਿੰਗ ਦੇ ਵਿੱਚ ਤੁਸੀਂ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰਨੀਆਂ ਨੇ, ਉਸ ਦੇ ਵਿੱਚ ਇਹ ਗੱਲ ਰੱਖੀ ਜਾਊ ਵੀ ਜਿਹੜਾ ਅਕਾਲੀ ਦਲ ਵਿਖਰਿਆ ਹੈਗਾ ਉਸ ਨੂੰ ਇਕੱਠਾ ਕੀਤਾ ਜਾਵੇ। ਬਿਲਕੁਲ ਇਹ ਗੱਲ ਤਾਂ ਉੱਠੂਗੀ। ਹੁਣ ਦੂਜੀ ਗੱਲ ਇਹ ਮੀਟਿੰਗ ਸੱਦੀ ਹੈ ਸਰਦਾਰ ਸਰਬਜੀਤ ਸਿੰਘ ਜੀ, ਉਹਨੂੰ ਪੁੱਛਾਂਗੇ ਕਿ ਮੀਟਿੰਗ ਕਿਵੇਂ ਸੱਦੀ ਹੈ, ਕਿਉਂਕਿ ਜਿਹੜਾ ਬੰਦਾ ਮੀਟਿੰਗ ਸੱਦਦਾ ਨਾ ਉਹਨੂੰ ਪਹਿਲਾਂ ਪੁੱਛਣਾ ਜ਼ਰੂਰੀ ਹੁੰਦਾ। ਉਹ ਆਖੇ ਮੈਂ ਤਾਂ ਧੰਨਵਾਦ ਕਰਨਾ ਤੇ ਮੈਂ ਉੱਥੇ ਆਖਾਂ ਜੀ ਆਹ ਕੰਮ ਕਰੋ, ਉਹ ਹੁਣ ਆਊਗਾ, ਆ ਕੇ ਉਹਨੂੰ ਪੁੱਛਾਂਗੇ ਮੀਟਿੰਗ ਦਾ ਆਪਣੀ ਦਾ ਏਜੰਡਾ ਕੀ ਆ ਅੱਜ ਦੀ ਆ, ਉਸ ਮੀਟਿੰਗ 'ਤੇ ਫਿਰ ਅਸੀਂ ਬੋਲਣਾ, ਕਿਉਂਕਿ ਅਜੇ ਏਜੰਡਾ ਸਾਡਾ ਇਹ ਆ ਕਿ ਇਹ ਲੋਕਾਂ ਦਾ ਧੰਨਵਾਦ ਕਰੀਏ ਜੀ। ਅਗਲਾ ਏਜੰਡਾ ਸਾਡਾ ਇਹ ਆ ਕਿ ਇਹ ਮੁੰਡਾ ਸਹੁੰ ਚੱਕ ਕੇ ਆਵੇ, ਫਿਰ ਸਾਰਿਆਂ ਬੰਦਿਆਂ ਕੋਲੇ ਆਪ ਯਤਨ ਕਰੇ ਜਾਵੇ, ਕਿਉਂਕਿ ਜਦੋਂ MP ਜਾਊ ਕਿਸੇ ਦੇ ਘਰੇ ਤੱਕ ਮੈਂ ਜਾਊਂ, ਮੇਰੀ ਗੱਲ ਬਹੁਤ ਛੋਟੀ ਹੋਊ ਤੇ MP ਦੀ ਗੱਲ ਐਡੀ ਹੋਊ।
ਇਹ ਯਤਨ ਕਰਕੇ ਉਹਨੂੰ ਇਕੱਠੇ ਦੂਜੀਆਂ 5 ਚੋਣਾਂ ਆ ਗਈਆਂ ਮੂਹਰੇ, ਉਹਦੇ 'ਤੇ ਸਾਨੂੰ ਇੱਕ ਕਮੇਟੀ ਬਣਾ ਕੇ ਉਹਦੇ 'ਤੇ ਵੀ ਸਾਨੂੰ ਪੂਰੀ ਅੰਦਰ ਬਹਿ ਕੇ ਪੂਰੀ ਸੋਚ ਵਿਚਾਰ ਕਰਨ ਦੀ ਬਾਈ ਇਲੈਕਸ਼ਨ ਦੇ ਲਈ ਕੋਈ ਕਰ ਰਹੇ ਹੋ? ਹਾਂ ਕਰਾਂਗੇ, ਕਰਨਾ ਹੱਕ ਆ, ਪੋਲੀਟੀਕਲ ਪਾਰਟੀਆਂ ਸਾਡਾ ਕਰਨ ਦਾ ਹੱਕ ਆ, ਬਾਈ ਇਲੈਕਸ਼ਨ ਲੜਨ ਦਾ ਹੱਕ ਆ, ਪਰ ਉਹਦੀ ਖਾਤਰ ਸਾਨੂੰ ਵਿਚਾਰ ਕਰਨਾ। ਆਜ਼ਾਦ ਲੜੋਗੇ ਜਾਂ ਪਾਰਟੀ? ਆਜ਼ਾਦ ਜਿਵੇਂ ਹੁਣ ਆਜ਼ਾਦ ਲੜੇ ਆ, ਮੈਂ ਤਾਂ ਕਹਿਣਾ ਚੰਗੇ ਬੰਦਿਆਂ ਨੂੰ ਲੜਾਉਣਾ ਚਾਹੀਦਾ, ਕਿਉਂਕਿ ਪੰਜਾਬ ਸਾਡੀ ਗੱਲ ਹੈ ਜੂਠੀ ਵੀ ਆ, ਸਾਨੂੰ ਗੱਲ ਹੋਰ ਠਾਉਣ, ਪਰ ਉਹਦੀ ਖਾਤਰ ਹੀ ਬਹੁਤ ਸਾਰੇ ਜਮ੍ਹਾਂ ਘਟਾਓ ਕਰਨ ਦੀ ਲੋੜ ਆ। ਕਿਤੇ ਇਹ ਨਾ ਹੋਵੇ ਬਾਈ ਇਲੈਕਸ਼ਨ ਦੇ ਵਿੱਚ ਇੱਕ ਹਾਰ ਦਾ ਸਾਹਮਣਾ ਕਰਨਾ ਪਵੇ, ਜਿਵੇਂ ਸਿਮਰਨਜੀਤ ਸਿੰਘ ਮਾਨ ਨੂੰ ਬਾਈ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਜਿੱਤ ਪ੍ਰਾਪਤ ਕਰਾਤੀ ਤੇ ਮੌਜੂਦਾ ਚੋਣਾਂ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਹਾਰ ਦਾ ਸਾਹਮਣਾ ਕਰਾਤਾ। ਉਹ ਵੇਖੋ ਉਹਦੀ ਖਾਤਰ ਹੀ ਕੋਈ ਇੱਕ ਕਮੇਟੀ ਬਣੇ, ਕਮੇਟੀ ਉਹਦੇ ਸਾਰੀ ਸਮੀਖਿਆ ਕਰੇ, ਹਜੇ ਟਾਈਮ ਹੈਗਾ 5 ਮਹੀਨੇ ਪਏ, ਉਹ ਹਜੇ ਦੂਰ ਦੀ ਗੱਲ ਆ, ਪਰ ਉਹਦੀ ਇਹ ਮੈਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ, ਪਰ ਜਿੱਤ ਨੂੰ ਹਾਰ 'ਚ ਨਹੀਂ ਬਦਲਣਾ ਚਾਹੀਦਾ। ਜੇ ਅਸੀਂ ਜਿੱਤ ਨੂੰ ਜਿੱਤ 'ਚ ਬਦਲ ਗਏ, ਜਿੱਤ ਨੂੰ ਜੇ ਇੱਕ ਸੀਟ 'ਚ ਹੀ ਬਦਲ ਗਏ, ਫਿਰ ਸਾਡੀ ਸਰਕਾਰ ਨੂੰ ਕੋਈ ਰੋਕ ਨਹੀਂ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਜਥੇਦਾਰ ਬੂਟਾ ਸਿੰਘ ਰਣਸੀ ਕਲਾਂ ਮੌਜੂਦ ਸਨ, ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਉਹ ਕੀਤੀ ਹੈ, ਤਾਂ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਲੀਡਰਾਂ ਨਾਲ, ਮੌਜੂਦਾ ਐਮਪੀਜ਼ ਨਾਲ ਤੇ ਮੌਜੂਦਾ ਐਮਐਲਏਜ਼ ਨਾਲ ਇੰਟਰਵਿਊਜ਼ ਤੁਹਾਡੇ ਰੂਬਰੂ ਕਰੀਏ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਉਸ ਨਾਰੇ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਪਹਿਰਾ ਦਿੰਦੀ ਹੈ, ਕਿਉਂਕਿ ਕਿਸੇ ਟਾਈਮ ਗੜ੍ਹ ਹੋਇਆ ਕਰਦਾ ਸੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ, ਤੇ ਅੱਜ ਸਿਮਟ ਕੇ ਇੱਕ ਸੀਟ ਤੇ ਰਹਿ ਗਿਆ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦਾ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ, ਇਹਨਾਂ ਨੇ ਕੇਵਲ ਤੇ ਕੇਵਲ ਇਕੱਲੇ ਪਰਿਵਾਰ ਦੀ ਗੱਲ ਕੀਤੀ। ਕਦੋਂ ਬੰਦਾ ਪਰਿਵਾਰ ਦੀ ਗੱਲ ਕਰੂ, ਪੈਸੇ ਇਕੱਠੇ ਕਰੂ, ਫਿਰ ਪ੍ਰਕਾਸ਼ ਸਿੰਘ ਬਾਦਲ ਦੇ 1997 ਤੋਂ 2002 ਤੱਕ ਸਰਕਾਰ ਰਹੀ, ਉਹਦੇ ਵਿੱਚ ਕਈ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ 'ਚ। ਅਕਾਲੀ ਹੋਣਾ ਹੋਰ ਗੱਲ ਆ, ਅਕਾਲੀ ਪਾਰਟੀ 'ਚ ਕੰਮ ਕਰਨਾ ਹੋਰ ਗੱਲ ਆ। ਇਹ ਅਕਾਲੀ ਨਹੀਂ, ਅਕਾਲੀ ਪਾਰਟੀ 'ਚ ਕੰਮ ਕਰਦੇ ਸੀ। ਅਕਾਲੀ ਦਲ ਕਿਤੇ ਨਹੀਂ ਗਿਆ, ਅਕਾਲੀ ਦਲ ਗਲਤ ਹੱਥਾਂ 'ਚ, ਅਕਾਲੀ ਦਲ ਬਾਦਲ ਆ, ਅੱਜ ਬਾਦਲ ਤੋਂ ਵੀ ਅਕਾਲੀ ਦਲ ਬਠਿੰਡਾ ਬਣ ਗਿਆ। ਮੁੜ ਤੋਂ ਸੁਰਜੀਤ ਕਰਨ ਦੇ ਲਈ ਅਕਾਲੀ ਦਲ ਨੂੰ ਕੀ ਤਹੱਈਏ ਕੀਤੇ ਜਾ ਰਹੇ ਨੇ, ਕਿਉਂਕਿ ਅਕਾਲੀ ਪੰਜਾਬ ਦੀ ਖੇਤਰੀ ਪਾਰਟੀ ਆ, ਅਕਾਲੀ ਦਲ ਪਾਰਟੀ ਜਿਹੜੀ ਉਸ ਨੂੰ ਮੁੜ ਤੋਂ ਸੁਰਜੀਤ ਕਰਨਾ ਹੋਵੇ ਤਾਂ ਕੀ ਤਹੱਈਏ ਕਰਨੇ ਚਾਹੀਦੇ ਨੇ, ਕਿਉਂਕਿ ਤੁਸੀਂ ਇੱਕ ਪੁਰਾਣੇ ਅਕਾਲੀ ਰਹਿ ਚੁੱਕੇ ਹੋ। ਅੱਜ ਜਿਵੇਂ ਜੋਸ਼ ਆ ਮੁੰਡਾ ਸਰਬ ਉਹ ਜਿੱਤ ਗਿਆ, ਅੰਮ੍ਰਿਤਪਾਲ ਨੌਜਵਾਨ ਪੀੜ੍ਹੀ ਸਾਰੀ ਤੁਰ ਪਈ, ਕੁਛ ਪੁਰਾਣੇ ਬੰਦਿਆਂ ਕੋਲ ਤਜਰਬੇਕਾਰ ਆ, ਉਹਨਾਂ ਕੋਲ ਹੋਸ਼ ਆ, ਇੱਕ ਤਾਂ ਇਕੱਠੀ ਕਰਨੀ ਚਾਹੀਦੀ। ਤੇ ਇਹ ਜਿਹੜੀ ਡੁੱਬਦੀ ਬੇੜੀ ਆ ਬਠਿੰਡਾ ਅਕਾਲੀ ਦਲ ਦੀ ਛੱਡ ਕੇ ਜਿਹੜੇ ਚੰਗੇ ਬੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਸਾਬਕਾ ਮੈਂਬਰ, ਸਾਬਕਾ ਜਥੇਦਾਰ ਜਾਂ ਆਹ ਮੁੰਡੇ ਆ ਜਿਹੜੇ, ਇਹ ਸਾਰੇ ਇਕੱਠੇ ਹੋ ਕੇ ਇੱਕ ਅਕਾਲੀ ਦਲ ਬਣਾਉਣ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਜਦੋਂ ਇਹੀ ਗੱਲ ਅਸੀਂ ਵਿਰੋਧੀ ਧਿਰਾਂ ਕੋਲੇ ਕਰਦੇ ਹਾਂ ਤਾਂ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਅਸੀਂ ਪੰਜਾਬ ਦੇ ਹੱਥਾਂ ਦੇ ਵਿੱਚ ਫੇਰ ਹਥਿਆਰ ਫੜਾ ਦਈਏ, ਕਿ ਅਸੀਂ ਪੰਜਾਬ ਨੂੰ ਫੇਰ ਉਸੇ ਅੱਗ ਦੇ ਵਿੱਚ ਧੱਕ ਦਈਏ ਜਿਹੜੀ ਅੱਗ 1995 ਤੋਂ ਪਹਿਲਾਂ ਭੁਗਤੀ ਆ 3 ਦਹਾਕੇ ਪੰਜਾਬ ਵਿੱਚ। ਅੱਗ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮੰਨ ਲਓ, ਉਹਨੂੰ ਕਹਿੰਦੇ ਆ ਉਹ ਸਾਰੇ, ਉੱਥੇ ਗੱਲ ਕਹਿਣੀ ਸਿੱਧੀ ਕਹਿੰਦੇ ਨਹੀਂ, ਟੇਢੀ ਮੇਢੀ ਕਹਿੰਦੇ। ਜਿਹਨੇ ਪਹਿਲਾਂ ਆਜ਼ਾਦੀ ਵੇਲੇ 2.5 ਲੱਖ ਬੰਦਾ ਮਰਾ ਲਿਆ, ਅਸੀਂ ਬੰਦੇ ਮਰਾਉਣ ਨੂੰ ਰੱਖੇ ਆ, ਸਾਡੀ ਛੋਟੀ ਜਿਹੀ ਕੌਮ ਆ 3 ਕਰੋੜ ਦੀ, ਅਸੀਂ ਮਰਾਉਣ ਨੂੰ ਰੱਖੀ। ਅਕਾਲੀ ਦਲ ਦੇ ਜਥੇਦਾਰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਉਹਨਾਂ ਨੇ ਕਦੇ ਤਹੱਈਆ ਨਹੀਂ ਕੀਤਾ ਕਿ ਸਾਨੂੰ ਮੂਹਰੇ ਲੱਗ ਕੇ ਚਲੋ ਜੋ ਅਕਾਲੀ ਦਲ ਦੀ ਇੱਕ ਖੇਤਰੀ ਪਾਰਟੀ ਦਾ ਜੋ ਸਿਧਾਂਤ ਸੀ ਉਸ 'ਤੇ ਪਹਿਰਾ ਦੇਈਏ। ਬੰਦੇ ਸਾਰੇ ਅੰਦਰ ਖਾਤੇ ਔਖੇ, ਉਹ ਸਾਰੇ ਬੰਦੇ ਕਰ ਹਟੇ ਰਾਜ, ਅਸੀਂ ਰਾਸਤਾ ਵੀ ਲੰਘੇ ਨਹੀਂ, ਸਾਨੂੰ ਆਇਆ ਵੀ ਪਹਿਲਾਂ ਪੰਜਾਬ ਦਾ ਕੁਛ ਬਣੇ। ਮੈਂ ਇਹ ਵੀ ਅਪੀਲ ਕਰੂੰ ਪੁਰਾਣੇ ਜਥੇਦਾਰਾਂ ਨੂੰ ਕਿ ਅੱਗੇ ਆਉਣ। ਇਹ ਜ਼ਰੂਰੀ ਨਹੀਂ ਹੁੰਦੀ ਕਿ ਬੰਦਾ ਐਮਐਲਏ ਬਣੇ, ਇਹ ਵੀ ਜ਼ਰੂਰੀ ਹੁੰਦਾ ਐਮਪੀ ਬਣੇ, ਇਹ ਜ਼ਰੂਰੀ ਹੁੰਦਾ ਕਿ ਆਪਦੇ ਲੋਕਾਂ ਦੀ ਖਾਤਰ, ਪੰਥ ਦੀ ਖਾਤਰ ਕੀ ਕਰਦਾ। ਸਾਰਿਆਂ ਨੇ ਇਕਜੁੱਟ ਹੋਣ ਦੀ ਲੋੜ। ਜਿਹੜਾ ਪੰਥ ਪੰਜਾਬ ਦੀ ਗੱਲ ਕਰਦਾ ਉਹਨੂੰ ਇੱਕ ਸਰੋਪੇ ਤੋਂ ਸਵਾਲ ਮਿਲਦਾ ਕਿ ਬਿਆਨ ਸਿੰਘ ਨੇ ਥੋੜ੍ਹਾ ਸੋਚਿਆ ਸੀ ਕਿ ਮੇਰਾ ਪਿਓ ਐਮਪੀ ਬਣੂ, ਮੇਰੇ ਘਰ ਵਾਲੀ ਐਮਪੀ ਬਣੂ, ਮੇਰਾ ਮੁੰਡਾ ਐਮਪੀ ਬਣੂਗਾ। ਉਹਨੇ ਆਖਿਆ ਨਹੀਂ, ਦਰਬਾਰ ਸਾਹਿਬ ਦਾ ਬਦਲਾ ਇੰਦਰਾ ਗਾਂਧੀ ਤੋਂ ਲੈਣਾ ਚਾਹੀਦਾ। ਹਾਲਾਂਕਿ ਉਹ ਵਿਚਾਰਾ ਗਰੀਬ ਜਲਾਹਾਂ ਦਾ ਮੁੰਡਾ ਸੀ, ਇਸ ਕਰਕੇ ਮੈਂ ਉਹਨਾਂ ਲੋਕਾਂ 'ਚੋਂ ਆ ਕਿ ਡੱਕਾ ਨਾ ਸਾਨੂੰ ਮਿਲੇ, ਕੁਛ ਨਾ ਅਸੀਂ ਬਣੀਏ, ਪਰ ਸਾਨੂੰ ਪੰਥ ਤੇ ਕੌਮ ਦੀ ਸੇਵਾ ਕਰਨ ਲਈ ਗੁਰੂ ਮਹਾਰਾਜ ਨੇ ਥੋੜ੍ਹਾ 11ਵੇਂ ਸਿੱਖਾਂ ਦੇ ਘਰੇ ਤਾਂ ਦਿੱਤਾ। ਪਿਛਲੇ ਦਿਨੀ ਜੋ ਸਿੱਖ ਮੁੰਡਿਆਂ ਦਾ ਜਿਹੜੀ ਮੌਤ ਹੋ ਜਾਣੀ, ਚਾਹੇ ਦੀ ਉਹ ਪੰਜਵੜ ਦੀ ਗੱਲ ਕਰ ਲਈ, ਚਾਹੇ ਦੀ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਲਈ, ਚਾਹੇ ਦੀ ਭਾਈ ਅਵਤਾਰ ਸਿੰਘ ਖੰਡੇ ਦੀ ਗੱਲ ਕਰ ਲਈ, ਉਹਨਾਂ ਦੇ ਮੁੱਦੇ ਜਿਹੜੇ ਕਿ ਉਹ ਪਾਰਲੀਮੈਂਟ ਦੇ ਵਿੱਚ ਉਠਾਏ ਨੇ, ਖਾਸ ਕਰਕੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਦੀਪ ਸਿੱਧੂ ਦਾ ਮੁੱਦਾ ਸਿਮਰਨਜੀਤ ਸਿੰਘ ਮਾਨ ਨੇ ਉਠਾਇਆ। ਤੁਸੀਂ ਉਹਨਾਂ ਗੱਲਾਂ ਨਾਲ ਸਹਿਮਤ ਹੋ? ਜਦੋਂ ਮਸਲੇ ਉਠਾਉਂਦਾ ਅਸੀਂ ਉਹਦੇ ਨਾਲ ਸਹਿਮਤ ਹੀ ਹਾਂ ਉਹਦੇ ਨਾਲ, ਪਰ ਕੌਮ ਇਕੱਠੀ ਰੱਖਣ ਸਿਮਰਜੀਤ ਮਾਨ ਫੇਲ ਹੋ। ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਤਾਂ ਅਕਸਰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ
ਸੱਤਾ ਦੇ ਵਿੱਚ ਆਉਂਦਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਸਾਹਮਣੇ ਆਉਂਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦਾ ਖੂਨ ਦੇ ਵਿੱਚੋਂ ਸਿੰਜੀ ਉਹ ਪਾਰਟੀ ਜਿਹੜੀ ਕਿ ਇਸ ਵਾਰ ਬਹੁਤਾ ਨਹੀਂ ਤਾਂ ਇੱਕ ਸੀਟ ਤੇ ਸੀਮਤ ਰਹਿ ਗਈ। ਤਾਂ ਇਸੇ ਤੇ ਹੀ ਚੱਲਦਿਆਂ ਅਸੀਂ ਅੱਜ ਜਿਹੜੀ ਕਿ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਹੁੰਦਾ ਦੇਖ ਕੇ ਉਸ ਨੂੰ ਲੈ ਕੇ ਇੱਕ ਗੱਲਬਾਤ ਕਰਾਂਗੇ। ਸਾਡੇ ਨਾਲ ਬੂਟਾ ਸਿੰਘ ਰਣਸੀਂਹ ਕਲਾਂ ਮੌਜੂਦ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਾਫੀ ਵਾਹ ਵਾਸਤਾ ਰਿਹਾ ਬੂਟਾ ਸਿੰਘ ਰਣਸੀਂਹ ਕਲਾਂ ਦਾ। ਬੂਟਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਾਅਰਾ ਰਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਉਸ ਨਾਅਰੇ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਪਹਿਰਾ ਦਿੰਦੀ ਆ? ਕਿਉਂਕਿ ਕਿਸੇ ਟਾਈਮ ਗੜ੍ਹ ਹੋਇਆ ਕਰਦਾ ਸੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ, ਤੇ ਅੱਜ ਸਿਮਟ ਕੇ ਇੱਕ ਸੀਟ ਤੇ ਰਹਿ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ ਜੋ 14 ਦਸੰਬਰ 1920 ਨੂੰ ਸਰਦਾਰ ਸੂਰਮਾ ਸਿੰਘ ਝਬਾਲ ਦੀ ਅਗਵਾਈ 'ਚ ਬਣੀ ਜੀ। ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਕਰਤਾਰ ਸਿੰਘ ਝੱਬਰ ਵਰਗੇ, ਗਿਆਨੀ ਕਰਤਾਰ ਸਿੰਘ ਵਰਗੇ ਯੋਧੇ ਬੰਦੇ ਦੇ ਪ੍ਰਧਾਨ ਰਹੇ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦਾ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਤੇ ਉਹ ਪਾਰਟੀ ਘਟਣ ਲੱਗ ਗਈ। ਉਹਦਾ ਵੀ ਕਾਰਨ ਉਹਦਾ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਖੜਕ ਭੁਜਾ ਰਹੀ ਆ ਪੰਜਾਬ ਦੀ। ਪੰਜਾਬ ਦੇ ਜੋ ਵਾਅਦੇ ਨਹਿਰੂ ਤੇ ਗਾਂਧੀ ਪਟੇਲ ਨੇ ਕੀਤੇ ਆਜ਼ਾਦੀ ਤੋਂ ਪਹਿਲਾਂ ਤੇ ਮੁੜ ਕੇ ਉਹ ਮੁੱਕਰ ਗਏ। ਉਸ ਤੋਂ ਬਾਅਦ ਉਹਦੀਆਂ ਸਾਰੀਆਂ ਬੁਨਿਆਦੀ ਮੰਗਾਂ ਦੀ ਖਾਤਰ ਅਕਾਲੀ ਦਲ ਹੀ ਮੋਰਚੇ ਲਾਉਂਦਾ ਰਿਹਾ ਤੇ ਮੰਗਾਂ ਦੀ ਖਾਤਰ ਲੜਾਈ ਲੜਦਾ ਰਿਹਾ। ਪਰ ਜਦੋਂ 1984 ਦਾ ਅਟੈਕ ਜੋ ਸਭ ਤੋਂ ਵੱਡਾ ਤੀਜਾ ਘੱਲੂਘਾਰਾ ਸਿੱਖਾਂ ਤੇ ਹੋਇਆ, ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ 3 ਵਾਰੀ ਮੁੱਖ ਮੰਤਰੀ ਬਣਿਆ, ਇੱਕ ਵਾਰੀ ਸਰਜੀਤ ਸਿੰਘ ਬਰਨਾਲਾ ਬਣਿਆ। ਚਾਰਾਂ ਨੇ ਇਹਨਾਂ ਨੇ ਕੋਈ ਧਰਮ ਯੁੱਧ ਮੋਰਚੇ ਦੀ, ਪੰਜਾਬ ਦੀਆਂ ਹੱਕੀ ਮੰਗਾਂ ਦੀ, ਅਕਾਲੀ ਦਲ ਦੀ ਗੱਲ ਹੀ ਛੱਡਤੀ। ਇਹਨਾਂ ਨੇ ਕੇਵਲ ਤੇ ਕੇਵਲ ਇਕੱਲੇ ਪਰਿਵਾਰ ਦੀ ਗੱਲ ਕੀਤੀ। ਕਦੋਂ ਬੰਦਾ ਪਰਿਵਾਰ ਦੀ ਗੱਲ ਕਰੂ, ਪੈਸੇ ਇਕੱਠੇ ਕਰੂ, ਫਿਰ ਪ੍ਰਕਾਸ਼ ਸਿੰਘ ਬਾਦਲ ਦੇ 1997 ਤੋਂ 2002 ਤੱਕ ਸਰਕਾਰ ਰਹੀ। ਉਹਦੇ ਵਿੱਚ ਕਈ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਜੇਲ੍ਹਾਂ 'ਚ ਗਏ। ਫਿਰ ਕੁਦਰਤੀ ਸੀ ਕਿ ਲੋਕਾਂ ਦਾ ਵਿਸ਼ਵਾਸ ਉਹਨਾਂ 'ਤੇ ਉੱਠਣਾ। ਉਹਦਾ ਕਾਰਨ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਣੀ 2015 'ਚ। ਇਹ ਕਹਿਣ ਅਕਾਲੀ ਦਲ ਦਾ ਰਾਜ ਆ, ਉਹ ਕਹਿੰਦਾ ਦੀ ਚਿੱਠੀਆਂ ਲਿਖ ਕੇ ਲਾਉਣ, ਸਿੱਖੋ ਤੁਹਾਡਾ ਗੁਰੂ ਰੂੜੀਆਂ ਤੋਂ ਮਿਲੂਗਾ। ਫਿਰ ਉਹਦੀ ਬੇਅਦਬੀ ਹੋ ਜੇ, ਦੋਸ਼ੀ ਕੋਈ ਫੜਿਆ ਨਾ ਜਾਵੇ, 2 ਸਿੰਘ ਸ਼ਹੀਦ ਹੋ ਜਾਣ, ਸਰਸ ਵਾਲੇ ਨੂੰ ਮਾਫੀ ਦੇਣੀ, ਉਹ ਸਾਰਾ ਕੁਝ ਆ ਕਿਹੜਾ ਇਸ ਲਈ ਸ਼੍ਰੋਮਣੀ ਅਕਾਲੀ ਦਲ ਨਹੀਂ। ਇਹ ਤਾਂ ਇੱਕ ਪਾਰਟੀ ਹੈ। ਵੇਖੋ, ਅਕਾਲੀ ਹੋਣਾ ਹੋਰ ਗੱਲ ਆ, ਅਕਾਲੀ ਪਾਰਟੀ 'ਚ ਕੰਮ ਕਰਨਾ ਹੋਰ ਗੱਲ ਆ। ਇਹ ਅਕਾਲੀ ਨਹੀਂ, ਅਕਾਲੀ ਪਾਰਟੀ 'ਚ ਕੰਮ ਕਰਦੇ ਸੀ। ਉੱਥੋਂ ਪ੍ਰਕਾਸ਼ ਸਿੰਘ ਬਾਦਲ ਦਾ ਦਾਅ ਲੱਗ ਗਿਆ। ਇਹਨਾਂ ਨੇ ਤਾਂ ਹੀ ਸਾਡੀ ਜਿਹੜੀ ਸਾਰਿਆਂ ਦੀ ਅੱਜ ਵੇਖੋ ਸਾਰਿਆਂ ਨੂੰ ਕਹਿਣਾ ਸ਼੍ਰੋਮਣੀ ਅਕਾਲੀ ਇੱਕ ਸੀਟ ਤੇ ਰਹਿ ਗਿਆ। ਇੱਕ ਸੀਟ ਤੇ ਕਿਉਂ ਰਹਿ ਗਿਆ? ਅਸੀਂ ਅਕਾਲੀ ਦਲ ਆ, ਸਾਡੀਆਂ 2 ਜਿੱਤਿਆ ਏ। ਭਾਈ ਸਰਬਜੀਤ ਸਿੰਘ ਖਾਲਸਾ ਬਾਦਲ ਨੂੰ ਛੱਡ ਕੇ ਹੋਰ ਅਕਾਲੀ ਦਲ ਜਿੰਨੇ ਮਦਦ ਕਰਦੇ ਭਾਈ ਸਰਬਜੀਤ ਸਿੰਘ ਖਾਲਸੇ ਦੀ, ਉਹ ਯਾਦ ਖੜ ਕੇ ਜਿੱਤ ਗਿਆ। ਨਾ ਉਹਦੇ ਕੋਈ ਸਾਡੇ ਕੋਲ ਪੈਸਾ, ਨਾ ਕੋਈ ਸਾਡੇ ਕੋਲ ਸਾਧਨ, ਨਾ ਕੋਈ ਸਾਡੀ ਜਥੇਬੰਦੀ ਸੰਗਠਿਤ, ਫਿਰ ਵੀ ਜਿੱਤ ਗਏ। ਉਹ ਮੁੰਡਾ ਯਾਦ ਜਿੱਤ ਗਿਆ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ। ਅਕਾਲੀ ਦਲ ਕਿਤੇ ਨਹੀਂ ਗਿਆ, ਅਕਾਲੀ ਦਲ ਗਲਤ ਹੱਥਾਂ 'ਚ ਆ। ਅਕਾਲੀ ਦਲ ਬਾਦਲ ਆ, ਅੱਜ ਬਾਦਲ ਤੋਂ ਵੀ ਅਕਾਲੀ ਦਲ ਬਠਿੰਡਾ ਬਣ ਗਿਆ। ਅੱਜ ਬਠਿੰਡਾ ਅਕਾਲੀ ਦਲ ਆ, ਕਿਉਂਕਿ ਇੱਕ ਸੀਟ ਜਿੱਤੇ। ਅਕਾਲੀ ਦਲ ਤਾਂ ਹਾਰ ਗਿਆ ਚੋਣ, ਇੱਕ ਪਰਿਵਾਰ ਜਿੱਤ ਗਿਆ। ਅੱਜ ਇਹ ਬਠਿੰਡਾ ਅਕਾਲੀ ਦਲ ਆ ਜਿਹੜਾ ਇਕੱਲਾ ਕੇਵਲ ਤੇ ਕੇਵਲ, ਉਹ ਰਹਿਣਾ ਸੀ ਇੱਕ ਸੀਟ ਤੇ। ਆਉਂਦੇ ਸਮੇਂ 'ਚ ਇਹ ਵੀ ਨਹੀਂ ਰਹਿਣਾ। ਮੁੜ ਤੋਂ ਸੁਰਜੀਤ ਕਰਨ ਦੇ ਲਈ ਅਕਾਲੀ ਦਲ ਨੂੰ ਕੀ ਤਹੱਈਏ ਕੀਤੇ ਜਾ ਰਹੇ ਨੇ? ਕਿਉਂਕਿ ਅਕਾਲੀ ਪੰਜਾਬ ਦੀ ਖੇਤਰੀ ਪਾਰਟੀ ਆ, ਅਕਾਲੀ ਦਲ ਪਾਰਟੀ ਜਿਹੜੀ, ਉਸ ਨੂੰ ਮੁੜ ਤੋਂ ਸੁਰਜੀਤ ਕਰਨਾ ਹੋਵੇ ਤਾਂ ਕੀ ਤਹੱਈਏ ਕਰਨੇ ਚਾਹੀਦੇ ਨੇ? ਕਿਉਂਕਿ ਤੁਸੀਂ ਇੱਕ ਪੁਰਾਣੇ ਅਕਾਲੀ ਰਹਿ ਚੁੱਕੇ ਹੋ। ਵੇਖੋ, ਉਹਦੇ 'ਚ ਪਹਿਲਾਂ ਤਾਂ ਇਮਾਨਦਾਰ ਬੰਦੇ ਅਕਾਲੀ ਦਲ 'ਚ ਬੈਠੇ ਆ, ਘਰਾਂ 'ਚ ਨਿਰਾਸਤਾ 'ਚ ਹੋਏ, ਉਹ ਸਾਰੇ ਬੰਦੇ ਇਕੱਠੇ ਹੋਣੇ ਚਾਹੀਦੇ ਆ। ਦੂਜਾ, ਜੋਸ਼ ਤੇ ਹੋਸ਼ ਇਕੱਠੀ ਕਰਨੀ ਚਾਹੀਦੀ ਆ। ਅੱਜ ਜਿਵੇਂ ਜੋਸ਼ ਆ, ਮੁੰਡਾ ਸਰਬ ਉਹ ਜਿੱਤ ਗਿਆ, ਅੰਮ੍ਰਿਤਪਾਲ, ਨੌਜਵਾਨ ਪੀੜ੍ਹੀ ਸਾਰੀ ਤੁਰ ਪਈ। ਕੁਛ ਪੁਰਾਣੇ ਬੰਦਿਆਂ ਕੋਲ ਤਜਰਬੇਕਾਰ ਆ, ਉਹਨਾਂ ਕੋਲ ਹੋਸ਼ ਆ, ਇੱਕ ਤਾਂ ਇਕੱਠੀ ਕਰਨੀ ਚਾਹੀਦੀ ਆ। ਇੱਕ ਜਿਹੜੇ ਇਹਦੀਆਂ ਅਕਾਲੀ ਦਲ ਦਾ ਮੁੱਢਲਾ ਅਸੂਲ ਸੀ ਜਦੋਂ 1920 'ਚ ਬਣਿਆ, ਕੀ ਕਹਿੰਦਾ ਸੀ, ਸਾਨੂੰ ਪਹਿਲਾਂ ਉਹ 'ਤੇ ਵਿਚਾਰ ਕਰਨੀ ਚਾਹੀਦੀ ਹੈ। ਦੂਜਾ, ਅਕਾਲੀ ਦਲ ਨੇ ਕਿਹੜੀ ਗੱਲ 'ਤੇ ਮੋਰਚੇ ਲਾਏ? ਉਹ ਮੋਰਚਾ ਸੀ ਨਾ ਤਾਂ ਜਿੱਤੇ ਤੇ ਨਾ ਹਰੇ, ਨਾ ਹੀ ਛੱਡਿਆ। ਅਨੰਦਪੁਰ ਦਾ ਮਤਾ ਜਾਂ ਜੀ ਸੰਤ ਜਰਨੈਲ ਸਿੰਘ ਭਿੰਡਰਾਣੇ ਨੇ 4 ਅਗਸਤ 1982 ਨੂੰ ਅਰਦਾਸ ਕੀਤੀ ਅਕਾਲ ਤਖਤ ਦੇ ਸਾਹਮਣੇ ਖੜ੍ਹ ਕੇ ਸੰਤਾਂ ਨੇ। ਸੰਤ ਹਰਜੰਦ ਸਿੰਘ ਲੌਂਗੋਵਾਲ ਪ੍ਰਧਾਨ ਸੀ ਅਕਾਲੀ ਦਲ ਦੇ, ਮੋਰਚਾ ਲਾ ਲਿਆ। ਉਹ ਮੋਰਚਾ ਇੰਦਰਾ ਨੇ ਅਟੈਕ ਕਰਤਾ। ਨਾ ਤਾਂ ਮੋਰਚਾ ਹੀ ਛੱਡਿਆ, ਨਾ ਅਸੀਂ ਮੋਰਚਾ ਜਿੱਤਿਆ, ਨਾ ਹਰੇ, ਉੱਥੇ ਹੀ ਖੜਾ। ਉਹਦੀਆਂ ਮੰਗਾਂ ਛੱਡਤੀਆਂ ਸਾਰਿਆਂ ਨੇ। ਉਹ ਸਾਡੇ ਵਰਗੇ ਬੰਦੇ ਬੋਲਦੇ, ਸਾਡੀ ਗੱਲ ਨਹੀਂ ਚੱਕੀ ਜਾਂਦੀ ਕਿਉਂਕਿ ਰਾਜਸੱਤਾ 'ਚ ਨਹੀਂ ਆਈ। ਇਸ ਕਰਕੇ ਅਸੀਂ ਸਾਰੇ ਅਕਾਲੀਆਂ ਨੂੰ, ਪੁਰਾਣਿਆਂ ਨੂੰ, ਮੈਂ ਤੁਹਾਡੇ ਮੀਡੀਆ ਜਰੀਏ ਅਪੀਲ ਕਰੂੰਗਾ ਕਿ ਇਹ ਜਿਹੜੀ ਡੁੱਬਦੀ ਬੇੜੀ ਆ ਬਠਿੰਡਾ ਅਕਾਲੀ ਦਲ ਦੀ, ਛੱਡ ਕੇ ਜਿਹੜੇ ਚੰਗੇ ਬੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਸਾਬਕਾ ਮੈਂਬਰ, ਸਾਬਕਾ ਜਥੇਦਾਰ ਜਾਂ ਆਹ ਮੁੰਡੇ ਆ ਜਿਹੜੇ, ਇਹ ਸਾਰੇ ਇਕੱਠੇ ਹੋ ਕੇ ਇੱਕ ਅਕਾਲੀ ਦਲ ਬਣਾਉਣ। ਖੇਤਰੀ ਪਾਰਟੀ ਉਹ ਵੀ ਅਕਾਲੀ ਦਲ ਬਣਾ, ਪੰਜਾਬ ਦਾ ਕੋਈ ਗੁਜ਼ਾਰਾ ਨਹੀਂ। ਅੱਜ ਟੋਪੀ ਵਾਲੇ ਲੈਣ ਦੇ ਲੋਕਾਂ ਨੇ 92 ਜਿਤਾ ਤੇ
ਕਿਉਂ ਖੇਤਰੀ ਪਾਰਟੀ ਨਹੀਂ ਸੀ, ਦਿੱਲੀ ਦੀ ਪਾਰਟੀ ਸੀ। ਅੱਜ ਕਿਸ ਢੰਗ ਨਾਲ ਫੇਲ ਹੋਏ, ਜਾਂ ਪੰਜਾਬ ਦੀ ਕਿਹੜੀ ਮੰਗ ਉਠਾਉਂਦੇ ਆ? ਆਟਾ ਦੇ ਕੇ, ਦਾਲ ਦੇ ਕੇ, ਖੰਡ ਦੇ ਕੇ, ਜਾਂ ਲਾਰੇ ਬਿਜਲੀ ਮੁਫਤ ਦੇ ਕੇ ਪੰਜਾਬ ਦਾ ਮਸਲਾ ਨਹੀਂ ਹੱਲ ਹੁੰਦਾ। ਫਿਰ ਮੁੰਡੇ ਬਾਹਰੋਂ ਜਾਣੋਂ ਹਟ ਗਏ, ਉਹਦੇ ਮਸਲਾ ਹੱਲ ਹੋ ਜਿਹਦੇ ਪੰਜਾਬ ਦੇ ਬੁਨਿਆਦੀ ਮਸਲੇ ਹੱਲ ਹੋਣਗੇ। ਆਨੰਦਪੁਰ ਦੇ ਮਤਾ ਜੋ ਕੁਝ ਕਹਿੰਦਾ ਉਹ ਮਿਲ ਜੇ, ਸਾਰਾ ਸਾਰਾ ਮਿਲ ਜੇ, ਕੋਈ ਬੱਚਾ ਬਾਹਰ ਨਹੀਂ ਜਾਊਗਾ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਜਦੋਂ ਇਹੀ ਗੱਲ ਅਸੀਂ ਵਿਰੋਧੀ ਧਿਰਾਂ ਕੋਲੇ ਕਰਦੇ ਹਾਂ ਤਾਂ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਅਸੀਂ ਪੰਜਾਬ ਦੇ ਹੱਥਾਂ ਦੇ ਵਿੱਚ ਫੇਰ ਹਥਿਆਰ ਫੜਾ ਦਈਏ, ਕਿ ਅਸੀਂ ਪੰਜਾਬ ਨੂੰ ਫੇਰ ਉਸੇ ਅੱਗ ਦੇ ਵਿੱਚ ਧੱਕ ਦਈਏ ਜਿਹੜੀ ਅੱਗ 1995 ਤੋਂ ਪਹਿਲਾਂ ਭੁਗਤੀ ਆ 3 ਦਹਾਕੇ ਪੰਜਾਬ ਨੇ। ਨਹੀਂ, ਉਹ ਅੱਗ ਵੇਖੋ ਅਸੀਂ ਤਾਂ ਭੁਗਤਾਈ ਨਹੀਂ। ਅੱਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮੰਨ ਲਓ, ਉਹਨੂੰ ਕਹਿੰਦੇ ਆ ਉਹ ਸਾਰੇ, ਉੱਥੇ ਗੱਲ ਕਹਿਣੀ ਉਹ ਸਿੱਧੀ ਕਹਿੰਦੇ ਨਹੀਂ, ਟੇਢੀ ਮੇਢੀ ਕਹਿੰਦੇ ਆ। ਸੰਤ ਜਰਨੈਲ ਸਿੰਘ ਦਾ ਇੱਕ ਧਾਰਮਿਕ ਬੰਦਾ ਸੀ, ਉਹਦਾ ਪ੍ਰਚਾਰ ਕਰਦਾ, ਟਕਸਾਲ ਦਾ ਮੁਖੀ ਸੀ। ਜਦੋਂ ਉਹਦੇ ਬੰਦੇ ਫੜ ਲਏ, ਉਹਨੇ ਮੋਰਚਾ ਲਾ ਲਿਆ ਵੀ ਮੇਰਾ ਭਾਈ ਅਮਰੀਕ ਸਿੰਘ ਬਾਬਾ 1800 ਕਿਉਂ ਫੜ ਲਏ। ਉਧਰੋਂ ਅਕਾਲੀ ਦਲ ਨੇ ਇੱਕ ਪੂਰੀ ਮੋਰਚਾ, ਸਾਡੇ ਇਕੱਠਾ ਮੋਰਚਾ ਕਰ ਲਿਆ। ਜੇ ਇੰਦਰਾ ਗਾਂਧੀ ਅਟੈਕ ਕਰਨ ਦੀ ਬਜਾਏ ਮੰਗਾ ਮੰਨ ਲੈਂਦੀ, ਤੇ ਸੰਤ ਜਰਨੈਲ ਸਿੰਘ, ਤੁਸੀਂ ਪੁਰਾਣੀਆਂ ਇੰਟਰਵਿਊ ਸੁਣੋ ਕੱਢ ਕੇ, ਉਹ ਕਹਿੰਦਾ ਜਿਹੜਾ ਆਨੰਦਪੁਰ ਦਾ ਮਤਾ ਉਹਦੀ ਇੱਕ ਮੰਗ ਮੰਨ ਲਓ, ਅਸੀਂ ਸਾਡਾ ਸਮਝੌਤਾ। ਔਰ ਕੋਈ ਇਹੋ ਜਿਹੀ ਗੱਲ ਨਹੀਂ, ਨਾ ਕੋਈ ਅੱਜ ਸਰਬਜੀਤ ਆ ਜਿਹੜਾ ਜਿੱਤਿਆ ਮੁੰਡਾ, ਜਾਂ ਅੰਮ੍ਰਿਤਪਾਲ ਜਿੱਤਿਆ, ਦੱਸੋ ਪਰਿਵਾਰ ਵਾਲੇ ਬੰਦੇ ਨਹੀਂ, ਇਹਨਾਂ ਦਾ ਮਾਂ ਪਿਓ ਹੈ ਨਹੀਂ, ਭੈਣ ਭਰਾ ਹੈ ਨਹੀਂ, ਇਹਨਾਂ ਦੇ ਘਰ ਵਾਲੀਆਂ ਹੈ ਨਹੀਂ। ਉਹ ਇਹ ਸਾਡੇ ਉਲਟ ਇੱਕ ਪ੍ਰਾਪੇਗੰਡਾ ਬਣਾਇਆ, ਅਸੀਂ ਦੇਸ਼ ਨੂੰ ਬਚਾਉਣ ਵਾਲੇ। ਦੂਜੀ ਗੱਲ, ਦੇਸ਼ ਦੇ ਕੀ ਲੱਗਦੇ ਆ, 87% ਕੁਰਬਾਨੀਆਂ ਅਸੀਂ ਕੀਤੀਆਂ, ਕਾਲੇ ਪਾਣੀ ਅਸੀਂ ਗਏ, ਫਾਂਸੀਆਂ ਤੇ ਅਸੀਂ ਚੜ੍ਹੇ। ਇਹ ਦੇਸ਼ ਦੇ ਰਾਖੇ ਬਣੇ ਬੈਠੇ ਆ, ਜਿਹੜੇ ਦੇਸ਼ ਨੂੰ ਤੋੜਨ ਵਾਲੇ ਬੰਦੇ ਆ। ਇਹ ਦੇਸ਼ ਨੂੰ ਤੋੜਨ ਵਾਲੇ ਬੰਦੇ, ਦਿੱਲੀ ਦੀਆਂ ਏਜੰਸੀਆਂ ਤੇ ਦਿੱਲੀ, ਅਸੀਂ ਜੋੜਨ ਵਾਲੇ ਬੰਦੇ। ਸਾਡਾ ਗੁਰੂ ਗ੍ਰੰਥ ਸਾਹਿਬ ਜੋੜਦਾ, 36 ਭਗਤਾਂ ਦੀ ਬਾਣੀ ਦਰਜ ਆ। ਉਹ ਝੂਠਾ ਪ੍ਰਚਾਰ ਕਰਦੇ ਆ। ਹੁਣ 2 ਮੁੰਡੇ ਜਿੱਤੇ ਆ, ਇਹ ਗੱਲ ਛਫਲਾਤੀ ਕਿ ਪੰਜਾਬ 'ਚ ਉਹੀ ਦਿਨ ਆਉਣਗੇ। ਕਿਉਂ ਉਹ ਦਿਨ ਆਉਣਗੇ? ਜਿਹੜਾ ਸਾਡਾ ਮਾਂ ਸਿੱਖ, ਜਿਹਨੇ ਪਹਿਲਾਂ ਆਜ਼ਾਦੀ ਵੇਲੇ 2.5 ਲੱਖ ਬੰਦਾ ਮਰਾ ਲਿਆ, ਅਸੀਂ ਬੰਦੇ ਮਰਾਉਣ ਨੂੰ ਰੱਖੇ ਆ। ਸਾਡੀ ਛੋਟੀ ਜਿਹੀ ਕੌਮ ਆ 3 ਕਰੋੜ ਦੀ, ਅਸੀਂ ਮਰਾਉਣ ਨੂੰ ਰੱਖੀ ਆ, ਅਸੀਂ ਤਾਂ ਰਾਜ ਕਰਨ ਨੂੰ ਰੱਖੀ ਆ ਕਿ ਸਾਡੇ ਮੁੰਡੇ ਇੱਥੇ ਫੈਕਟਰੀਆਂ ਲਾਉਣ, ਖੇਤੀਬਾੜੀ ਤਾਂ ਹੋਵੇ, ਪਾਣੀ ਸਾਡੇ ਜਾਂਦਾ ਥੱਲੇ ਨੂੰ। ਸਾਡੀ ਨਹਿਰ ਲੈ ਕੇ ਧੱਕੇ ਨਾਲ, ਉਹ ਨਹਿਰ ਮੁੰਡਿਆਂ ਨੇ ਕੱਢਤੀ, ਕਿਹੜੀ ਜਾਂਦੀ ਆ ਰਾਜਸਥਾਨ ਨੂੰ, ਹਰੀਕਿਆਂ ਤੋਂ ਹੈਡ ਤੋਂ ਭੱਜੀ ਜਾਂਦੀ। ਉਹਨੂੰ ਪੁੱਛਿਓ, ਉਹਨੇ ਹੈੱਡ ਵਰਕਸ ਲੈ ਗਈ ਇੰਦਰਾ ਗਾਂਧੀ 66 'ਚ ਖੋ ਕੇ, ਪੰਜਾਬ ਦਾ ਪਾਣੀ ਲੈ ਗਈ, ਪੰਜਾਬ ਦੀ ਬਿਜਲੀ ਲੈ ਗਈ। ਚੰਡੀਗੜ੍ਹ ਦੀ ਰਾਜਧਾਨੀ ਪੰਜਾਬ ਦੀ ਹੈ ਨਹੀਂ। ਜਿਉਂ ਦੇਸ਼ ਆਜ਼ਾਦ ਹੋਇਆ, ਪਹਿਲਾ ਸੂਬਾ ਕਿਹਦੀ ਰਾਜਧਾਨੀ ਹੈ ਨਹੀਂ, ਫਿਰ ਉੱਥੇ 60-40 ਦੀ ਰੇਸ਼ੋ ਆ ਭਰਤੀ ਦੀ। ਅੱਜ ਕਿੱਥੇ ਤੂੰ ਜਾਈ ਚੰਡੀਗੜ੍ਹ ਵੇਖੀ, 60-40 ਦੀ ਰੇਸ਼ੋ ਆ। ਸਾਡੀ 10% ਭਰਤੀ, 90% ਹਰਿਆਣਾ ਤੇ ਚੰਡੀਗੜ੍ਹ ਤੇ ਹਿਮਾਚਲ। ਅਕਾਲੀ ਦਲ ਦੇ ਜਥੇਦਾਰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਉਹਨਾਂ ਨੇ ਕਦੇ ਤਹਈਆ ਨਹੀਂ ਕੀਤਾ ਕਿ ਸਾਨੂੰ ਮੂਹਰੇ ਲੱਗ ਕੇ ਚਲੋ ਜੋ ਅਕਾਲੀ ਦਲ ਦੀ ਇੱਕ ਖੇਤਰੀ ਪਾਰਟੀ ਦਾ ਜੋ ਸਿਧਾਂਤ ਸੀ ਉਸ 'ਤੇ ਪਹਿਰਾ ਦੇਈਏ? ਕਰਦੇ ਆ। ਹੁਣ ਸਾਰੇ ਵੇਖੋ ਜੱਕਾ ਤੱਕੀ 'ਚ ਬੰਦੇ ਸਾਰੇ ਅੰਦਰ ਖਾਤੇ ਔਖੇ ਆ। ਉਹ ਸਾਰੇ ਬੰਦੇ ਕਰ ਹਟੇ ਰਾਜ। ਕਦੋਂ ਬੰਦਾ ਰਾਜ ਸ਼ਤਾਬਦੀ ਦੀ ਲੰਘ ਜੇ ਨਾ, ਉਹ ਫਿਰ ਸੋਚਣ ਲੱਗ ਜਾਂਦਾ। ਅਸੀਂ ਜਿਵੇਂ ਰਾਜ ਸ਼ਤਾਬਦੀ ਦੀ ਲੰਘੇ ਨਹੀਂ, 1985 ਦਾ ਬਾਬਾ ਜੋਗਿੰਦਰ ਸਿੰਘ ਤੁਰਿਆ, ਤੇ ਅਸੀਂ ਕਦੇ ਰਾਜ 'ਚ ਆਏ ਨਹੀਂ। 99 'ਚ ਜਿੱਤ ਆਈ, ਉਦੋਂ ਇਹ ਸਹੁੰ ਨਾ ਚੱਕੀ, ਉਦੋਂ ਬਾਅਦ ਹੁਣ ਦੁਬਾਰੇ ਆਈ ਹੈ 40 ਸਾਲਾਂ ਬਾਅਦ। ਅਸੀਂ ਰਾਜ ਸ਼ਤਾਬਦੀ ਦੀ ਲੰਘੇ ਨਹੀਂ। ਸਾਨੂੰ ਆਇਆ ਵੀ ਪਹਿਲਾਂ ਪੰਜਾਬ ਦਾ ਕੁਛ ਬਣੇ। ਜਿਵੇਂ ਉਹਦੇ ਬੱਚੇ ਮੈਂ 3 ਕੈਨੇਡਾ ਨਹੀਂ ਭੇਜੇ। ਮੈਂ ਕਿਹਾ ਲੋਕ ਕਹਿੰਦੇ ਵੀ ਪਿੰਡਾ ਗਾਂ ਤੇ ਪੁੱਤਾ ਪਿਛਾਂ, ਅਸੀਂ ਕਹਿੰਦੇ ਪੁੱਤਾ ਗਾਂ ਪਿੰਡਾ ਪਿਛਾਂ। ਮੇਰੇ ਮੁੰਡੇ ਜੇ ਕੈਨੇਡਾ ਉੱਠ ਜਾਂਦੇ, ਮੈਂ ਲੜਾਈ ਇਕੱਲਾ ਲੜਦਾ, 3 ਇੱਥੇ ਰੱਖੇ ਤਾਂ ਕਿ ਪੰਜਾਬ ਦਾ ਮਸਲਾ ਕੌਣ ਹੱਲ ਕਰੂ। ਉਹਦਾ ਮੈਂ ਪੜ੍ਹਿਆ ਸੀ। ਨਹਿਰੂ ਕਹਿੰਦਾ ਮਾਸਟਰ ਤਾਰਾ ਸਿੰਘ ਨੂੰ ਕਿ ਤੂੰ ਉਪ ਰਾਸ਼ਟਰਪਤੀ ਬਣ ਜਾ। ਉਹ ਕਹਿੰਦਾ ਮੈਂ ਉਪ ਰਾਸ਼ਟਰਪਤੀ ਬਣ ਕੇ ਮੇਰੇ ਸਿੱਖਾਂ ਦੀ ਲੜਾਈ ਕੌਣ ਲੜੂ ਪੰਜਾਬ ਦੀ, ਜੇ ਮੈਂ ਤੇਰੀ ਇੱਥੇ ਗੱਦੀ ਲੈ ਕੇ ਬਹਿ ਗਿਆ। ਫਿਰ ਫੂਲਕਾ ਸਾਹਿਬ ਨੂੰ ਜੇਤਲੀ ਕਹਿੰਦਾ ਤੇ ਤੂੰ ਬਣ ਜਾ ਜੱਜ ਹਾਈ ਕੋਰਟ ਦਾ ਦਿੱਲੀ ਦਾ। ਉਹ ਕਹਿੰਦਾ ਨੋ, ਦਿੱਲੀ ਦੰਗਿਆਂ ਦੀ ਲੜਾਈ ਕੌਣ ਲੜੂ। ਇਹ ਸਿੱਖਾਂ ਦਾ ਇਤਿਹਾਸ ਆ। ਸਾਨੂੰ ਵੀ ਕੁਝ ਨਾ ਕੁਝ ਸਿੱਖ ਕੇ ਜਿੰਨੀ ਕੁ ਅਸੀਂ ਜੋਗ ਰਹੇ ਹਾਂ, ਅਸੀਂ ਗਰੀਬ ਬੰਦੇ ਹਾਂ, ਪਰ ਜਿੰਨੇ ਅਸੀਂ ਜੋਗ ਰਹੇ ਹਾਂ, ਅਸੀਂ ਤਨ ਮਨ ਤਾਂ ਲਾ ਸਕਦੇ ਹਾਂ, ਧਨ ਨਹੀਂ ਲਾ ਸਕਦੇ। ਉਹ ਲਾਉਣ ਦੀ ਖਾਤਰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ। ਮੈਂ ਇਹ ਵੀ ਅਪੀਲ ਕਰੂੰ ਪੁਰਾਣੇ ਜਥੇਦਾਰਾਂ ਨੂੰ ਕਿ ਅੱਗੇ ਆਉਣ। ਇਹ ਜ਼ਰੂਰੀ ਨਹੀਂ ਹੁੰਦੇ ਕਿ ਬੰਦਾ MLA ਬਣੇ, ਇਹ ਵੀ ਜ਼ਰੂਰੀ ਨਹੀਂ ਹੁੰਦਾ MP ਬਣੇ। ਇਹ ਜ਼ਰੂਰੀ ਹੁੰਦਾ ਕਿ ਉਹ ਆਪਦੇ ਲੋਕਾਂ ਦੀ ਖਾਤਰ, ਪੰਥ ਦੀ ਖਾਤਰ ਕੀ ਕਰਦਾ। ਜ਼ਰੂਰੀ ਨਹੀਂ ਕਿ ਸਾਰੀ ਸ਼੍ਰੋਮਣੀ ਕਮੇਟੀ ਮੈਂਬਰ ਬਣੇ, ਇਹ ਜ਼ਰੂਰੀ ਵੀ ਨਹੀਂ ਹੁੰਦਾ। ਉਹਦਾ ਗਿਣਤੀ ਦੇ 170 ਹੀ ਬਣਨੇ ਆ ਨਾ, 15 ਕੋਆਪਟ ਹੁੰਦੇ 185। ਪਰ ਪੰਥ ਤੇ ਪੰਜਾਬ ਦੀ ਖਾਤਰ ਇੱਕ ਸਮਾਜਿਕ ਰੁਤਬਾ ਹੁੰਦਾ, ਇੱਕ ਰੁਤਬਾ ਹੁੰਦੇ ਜਿਵੇਂ ਸਰਬਜੀਤ MP ਬਣ ਗਿਆ। ਉਹ ਸਮਾਜਿਕ ਰੁਤਬਾ ਸਭ ਤੋਂ ਵੱਡਾ ਰੁਤਬਾ ਹੁੰਦਾ। ਜੇ ਆਖਣੇ ਪੰਥ ਦੀ ਖਾਤਰ ਇਹਨੇ ਬੰਦੇ ਨੇ ਕੀਤਾ, ਇਹਨੇ ਕੀਤਾ। ਇਸ ਕਰਕੇ ਮੈਂ ਉੱਥੇ ਖੜਾ, ਉਹਨਾਂ ਜਥੇਦਾਰਾਂ ਨੂੰ ਅਪੀਲ ਕਰੂੰ, ਸਾਰਿਆਂ ਨੂੰ, ਪੁਰਾਣਿਆਂ ਨੂੰ, ਤੁਸੀਂ ਬਹੁਤ ਬਣ ਗਏ, ਬਹੁਤ ਤੁਸੀਂ ਨਜ਼ਾਰੇ ਵੇਖ ਲਏ। ਹੁਣ ਪੰਥ ਦੇ ਪੰਜਾਬ ਨੂੰ ਬਚਾਉਣ ਦੀ ਲੋੜ ਆ, ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ। ਜਿਹੜਾ ਪੰਥ ਪੰਜਾਬ ਦੀ ਗੱਲ ਕਰਦਾ ਉਹਨੂੰ ਇੱਕ ਸਰੋਪੇ ਤੋਂ ਸਵਾਬ ਮਿਲਦਾ ਕੀ ਹੈ? ਨਹੀਂ ਵੇਖੋ, ਇਹ ਵੀ ਨਹੀਂ ਆਸ ਰੱਖਣੀ ਚਾਹੀਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਗੁਰੂ ਆ। ਉਹਨਾਂ ਨੇ ਸਾਰਾ ਪਰਿਵਾਰ ਨਿਸ਼ਾਵਰ ਕਰਤਾ। ਉਹ ਤਾਂ ਗੁਰੂ ਸਨ।
ਉਦੋਂ ਅਗਲੇ ਸਿੱਖਾਂ ਨੇ, ਜਿਹੜੀ ਤੁਸੀਂ ਹਿਸਟਰੀ ਪੜ੍ਹੋ ਸਾਰੀ, ਤੇ ਸਿੱਖਾਂ ਦੇ ਪਰਿਵਾਰ ਹੀ ਕੁਰਬਾਨ ਹੋ ਗਏ। ਕੁਰਬਾਨ ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ, ਮੱਸੇ ਰੰਗੜ ਦਾ ਸਿਰ ਵੱਢਿਆ ਸੁੱਖਾ ਸਿੰਘ ਤੇ ਮਤਾਬ ਸਿੰਘ ਨੇ। ਮਤਾਬ ਸਿੰਘ ਮੀਰਾਕੋਟ ਦਾ ਸੀ, ਉਹਦਾ ਯਾਰ ਸੀ ਨੱਥਾ ਚੌਧਰੀ, ਤੇ ਮਤਾਬ ਸਿੰਘ ਦਾ ਮੁੰਡਾ ਰਾਏ ਸਿੰਘ ਛੋਟਾ ਜਿਹਾ ਸੀ, ਉਹ ਆਪਦੇ ਬੱਚੇ ਨੂੰ ਉਹਦੇ ਘਰੇ ਛੱਡ ਗਿਆ ਕਿ ਮੈਨੂੰ ਤਾਂ ਪਊਗੀ